कि यार तू इस ਵੇਲੇ ਜਿਹੜਾ ਕੰਮ ਕੀਤਾ ਜ਼ਰਾ ਸੁਣਾ ਦਿਓ ਕਹਿੰਦਾ ਨਾ ਇਹ ਕੰਨ ਦਾ ਸਿੱਧਾ ਗੁਰਦੇ ਨਾਲ ਲਿੰਕ ਆ ਹਾਂਜੀ ਜੀ ਕਿਹੜੀ ਬੈਸਟ ਪੈ ਗਿਆ ਉਸਤਾਦ ਜੀ ਇੱਕ ਦਿਨ ਫੁੱਲ ਨੇਰੀ ਚੱਲਣ ਦੀ ਤੇ ਮੁਦੱਸਰ ਤੇ ਬਾਹਾਂ ਦੇ ਵਾਲ ਉੱਡਦੇ ਓ ਕੰਜਰੀ ਜ਼ਮੀਨ ਤੇ ਡਿੱਗਾ ਨੋਟ ਨਾ ਚੱਕੇ ਤੇ ਦਾਦੀ ਮੈਦਾਨ ਚ ਡਿੱਗਾ ਮਿੱਠਾ ਚੁੱਕ ਲਵੇ ਸਬਰ ਸਬਰ ਮਲਕ ਐਸੀ ਦਾਦੀ ਦੀ ਐਸੀ ਦੀ ਤੈਸੀ ਖੈਰ ਜਾ ਸ਼ਰਾਬ ਸਬਰ ਤੇ ਕਰ ਤੂੰ ਹੱਕ ਮਾਰਿਆ ਆ ਦੇਖੀ ਤੂੰ ਮੈਨੂੰ ਬਾਹਰ ਕਰ ਰਿਹਾ ਕਰਕੇ ਕਰ ਦੇਣਾ ਮੈਨੂੰ ਹਲਕੀ ਤੇ ਵੀ ਹੋਈ ਤੇ ਭਾਜੀ ਪਾਣੀ ਤੇ ਵੀ ਹੋਈ ਛੋਟੀ ਵੀ ਲੱਗਦੀ ਆ ਉਹ ਹੀ ਆ ਤੀਜਾ ਮੁੰਡਾ ਵੀ ਹਲਕਾ ਮਾਰਿਆ ਆਹੋ ਤੀਜਾ ਮੁੰਡਾ ਤੂੰ ਅੱਗੋਂ ਕਿਹੜਾ ਭਾਜੀ ਗੱਲ ਤੇ ਸੁਣੋ ਇੱਕ ਮਿੰਟ ਮੈਂ ਤਾਂ ਦੱਸਦਾ ਕਸੌਲ ਦਾ ਇਫੈਕਟ ਹੁੰਦਾ ਵਾ ਵੀਰੇ ਲੋ ਜੀ ਭਾਜੀ ਮੈਂ ਮਜ਼ਾਕ ਨਹੀਂ ਕੀਤਾ ਅਸਲ 'ਚ ਮੈਂ ਡਾਇਲੌਗ ਨਹੀਂ ਬੋਲੇ ਆ ਦੇਖਣਾ ਆ ਸੁਣੋ ਕੰਜਰੀ ਮੁਜਰੇ ਵਿੱਚ ਡਿੱਗਾ ਹੋਇਆ ਨੋਟ ਨਾ ਚੁੱਕੇ ਤੇ ਦਾਦੀ ਮੈਦਾਨ ਵਿੱਚ ਡਿੱਗਾ ਹੋਇਆ ਮਿੱਠਾ ਚੁੱਕ ਲਵੇ ਯਾਰ ਦੀ ਓਏ ਸੀਟ ਤੇ ਕਿੱਲਾ ਤੇਰੀ ਹੈ ਹਾਂ ਜਾ ਮੌਲੇ ਦੇ ਮੁੰਡੇ ਦੇ ਹੱਥੋਂ ਮਰ ਗਿਆ ਪੁੱਤੇ ਇਹ ਲਵਿੰਗ ਹੋਈ ਹੋਣੀ ਮੈਡਮ ਬਹਾਰ ਮੈਡਮ ਏਦਾਂ ਨਹੀਂ ਕਹਿ ਸਕਦੇ ਮੈਨੂੰ ਸਾਡੀ ਕੰਡ ਲਵਾਤੀ ਮਿੱਠੇ ਪੱਗ ਰੋਲਤੀ ਸਾਡੀ ਉਹ ਤੇਰੀ ਮੈਂ ਨਾ ਵੀ ਕੋਈ ਗੱਲ ਕਰਾਂ ਤੇਰੀ ਆਲਰੇਡੀ ਲੱਗੀ ਹੁੰਦੀ ਆ ਤੂੰ ਪਾਉਣੀ ਆ ਕਿਸੇ ਤੇ ਗੱਲ ਲੇਕਿਨ ਉਸਤਾਦ ਜੀ ਇੱਕ ਫਖਰ ਦੀ ਗੱਲ ਆ ਮਿੱਠੇ ਦੇ ਨਾਮ ਤੋਂ ਸ਼ੁਰੂ ਹੋਇਆ ਡਾਇਲੋਗ ਮਿੱਠੇ ਦੇ ਨਾਮ ਤੇ ਖਤਮ ਹੋ ਰਿਹਾ ਫਿਲਮ ਇੰਡਸਟਰੀ ਦੇ ਵਿੱਚ ਕੀ ਬਾਤ ਉਹ ਹੈ ਮੈਂ ਗਾੜੀ ਲਾ ਕੇ ਤੇਰਾ ਵੱਡੀ ਐਕਟਰ ਇਹ ਰੋਸ਼ਨ ਜੱਟ ਫਿਲਮ ਆ ਬੜੀ ਜ਼ਬਰਦਸਤ ਰਾਈ ਸਾਹਿਬ ਦੀ ਔਰ ਤੀਜੀ ਚੌਥੀ ਮੌਲਾ ਜੱਟ ਆ ਰੋਸ਼ਨ ਜੱਟ ਸੀਰੀਅਲ ਹੈ ਹਾਂ ਇਹ ਰੋਸ਼ਨ ਜੱਟ ਆ ਹਾਂ ਤੇ ਉਹ ਰੋਸ਼ਨ ਜੱਟ ਚ ਜਿਹੜੇ ਅਸਲ ਮੌਲਾ ਜੱਟ ਵਾਲੇ ਸੁਲਤਾਨ ਰਾਈ ਸਾਹਿਬ ਨਹੀਂ ਮੌਲਾ ਜੱਟ ਵਾਲੇ ਉਹ ਬੁੱਢੇ ਹੋਏ ਨੇ ਅੱਗੋਂ ਉਹਨਾਂ ਦਾ ਮੁੰਡਾ ਹੁਣ ਰੋਸ਼ਨ ਜੱਟ ਆ ਉਹ ਵੀ ਸੁਲਤਾਨ ਰਾਏ ਤੇ ਸਾਹਿਬ ਉਹ ਜਿਹੜਾ ਦੁਸ਼ਮਣ ਆ ਜਿਹੜੀ ਦਾਦੀ ਇਹ ਉਸ ਦੌਰ ਦੀ ਕੋਈ ਸੀ ਤੇ ਉਹ 20 ਸਾਲ ਬਾਅਦ ਬਦਲਾ ਉਹਨੇ ਆਪਣੇ 3 ਪੋਤੇ ਜਵਾਨ ਕੀਤੇ ਨੇ ਮਾਇਓ ਕੁਰੈਸ਼ੀ ਸਾਹਿਬ ਸ਼ਫਕਤ ਚੀਮਾ ਸਾਹਿਬ ਤੇ ਆ ਜਿਹੜੇ ਆ ਤਾਰਕ ਸ਼ਾਹ ਸਾਹਿਬ ਇਹ 3 ਤਾਰਕ ਸ਼ਾਹ ਸਾਹਿਬ ਦਾ ਨਾਮ ਮਿੱਠਾ ਵਾ ਉਹਨੇ ਹੁਣ 3 ਪੋਤੇ ਤਿਆਰ ਕੀਤੇ ਮੌਲੇ ਨੂੰ ਮਾਰਨ ਲਈ ਤੇ ਮੋਲਾ ਨੇ ਹੱਥ ਆ ਰਿਹਾ ਅੱਗੋਂ ਮੌਲੇ ਦੇ ਮੁੰਡੇ ਨੇ ਫੇਰ ਤਿੰਨੇ ਮਾਰਤੇ 20 ਸਾਲ ਬਾਅਦ ਆ ਗਏ ਮਿੱਠਾ ਵੀ ਮਿੱਠਾ ਸਭ ਤੋਂ ਵੱਡਾ ਤੇਜ਼ ਭੁੜਕਦਾ ਸੀ ਨਹੀਂ ਤੇ ਜਿਹੜਾ ਉਹਨੇ ਤਿੰਨੇ ਜਦੋਂ ਸਿੱਟ ਦਿੱਤੇ ਆ ਤੇ ਉਹਨੇ ਰਾਈ ਸਾਹਿਬ ਨੇ ਕਿਹਾ ਜਾ ਮਿੱਠੇ ਨੂੰ ਮੌਲੇ ਦਾ ਸਦਕਾ ਚੁੱਕ ਕੇ ਲੈ ਜਾ ਇੱਥੋਂ ਤੇ ਉਹ ਅੱਗੋਂ ਟਿਸ਼ਕਾ ਮੌਲੇ ਨੂੰ 6-7 ਫੈਰ ਮਾਰਦੀ ਹੈ ਤੇ ਫਿਰ ਉਹ ਇੱਕ ਕੁੜੀ ਕਹਿੰਦੀ ਇਹ ਕੀ ਕੀਤਾ ਈ ਦਾਦੀ ਫਿਰ ਉਹ ਕਹਿੰਦੀ ਆ ਨੇ ਕੰਜਰੀ ਜ਼ਮੀਨ ਤੋਂ ਚੁੱਕਿਆ ਡਿੱਗਿਆ ਨੋਟ ਨਾ ਚੁੱਕੇ ਤੇ ਦਾਦੀ ਮੈਦਾਨ ਚ ਡਿੱਗਾ ਮਿੱਠਾ ਚੁੱਕ ਲਵੇ ਐਸੀ ਦਾਦੀ ਦੀ ਐਸੀ ਦੀ ਤੈਸੀ ਕਹਿਰ ਹੋ ਗਈ ਮੇਰੀ ਅੱਛਾ ਉਸ ਤੋਂ ਬਾਅਦ ਜਿਹੜਾ ਐਡੀਟਰ ਹੈ ਨਾ ਉਸ ਦੌਰ ਦਾ ਇੱਕ ਹਿਸਾਬ ਆਪਣਾ ਜਿਹੜਾ ਬੈਕਗ੍ਰਾਉਂਡ 뮤직 ਲਾਉਂਦਾ ਉਹਦੇ ਕੋਲ ਇੱਕ ਚੀਖ ਆ ਉਹਨੇ ਇੱਕ ਚੀਖ ਰਿਕਾਰਡ ਕਰ ਲਈ ਹੈ ਕਿਸੇ ਬੰਦੇ ਦੀ ਆ ਟੈਪ ਇੱਕ ਦਫਾ ਉਹਨੇ ਰਿਕਾਰਡ ਕਰ ਲਈ ਮੁੱਕੇ ਵੱਜੇ ਹੁਣ ਨਹੀਂ ਉਹਨੇ ਰਿਕਾਰਡ ਕਰ ਲਈ ਹੁਣ ਤੁਸੀਂ ਦੇਖਣਾ ਵਾ ਵੀ 3 ਉਹ ਪੋਤੇ ਮਾਰਦਾ ਮਿੱਠਾ ਔੜੇ ਰਾਈ ਸਾਹਿਬ ਮੌਲਾ ਜੱਟ 3 ਉਹ ਦਾਦੀ ਦੇ 3 ਪੋਤੇ ਮਾਰਦਾ ਸ਼ਫਕਤ ਚੀਮਾ ਮਾਇਓ ਕੁਰੈਸ਼ੀ ਤੇ ਤਾਰਕ ਸ਼ਾਹ ਸਾਹਿਬ ਤੇ ਤਿੰਨਾਂ ਨੂੰ ਵਾਰੀ ਗੰਡਾਸੇ ਨਾਲ ਮਾਰਦਾ ਤੇ ਹਰ ਗੰਡਾਸੇ ਦੇ ਇੱਕੋ ਆਵਾਜ਼ ਨਹੀਂ ਉਹੀ ਸੁਰ ਉਹੀ ਚੀਕ ਆ ਦੇਖਣਾ ਸਾਜੀ ਹੋ ਸਕਦਾ ਗੰਡਾਸੇ ਦੀ ਆਵਾਜ਼ ਨਹੀਂ ਆ ਦੇਖੀ ਤਾਂ ਸਹੀ ਵੀਰੇ ਗੰਡਾਸੇ ਦੀ ਆਵਾਜ਼ ਕਿਤੋਂ ਹੁਣ ਤੁਸੀਂ ਗੌਰ ਕਰਨਾ ਬਸ ਇੱਥੋਂ ਸ਼ੁਰੂ ਹੋਣਾ ਪਹਿਲਾ ਮਰਨ ਲੱਗਾ ਜੀ ਦੇਖਣਾ ਇੱਕ ਮਰ ਗਿਆ ਇੱਕ ਮਰ ਗਿਆ ਸ਼ਫਕਤ ਚੀਮਾ ਸਾਹਿਬ ਮਰ ਗਏ ਹੁਣ ਅਗਲੇ ਦੀ ਵਾਰੀ ਆਉਣ ਲੱਗੀ ਹੈ ਆਇਆ ਹੁਣ ਮਾਇਓ ਕੁਰੈਸ਼ੀ ਸਾਹਿਬ ਆ ਦੇਖਣਾ ਨਹੀਂ ਸਾਰੇ ਆ ਵੀ ਗਏ ਦੂਜਾ ਆ ਤੀਜਾ ਇਹ
ਨਹੀਂ ਉਦੋਂ ਇਹੀ ਚੀਖ ਚੱਲਦੀ ਸੀਗੀ, ਇਹ ਚੀਖ ਟ੍ਰੈਂਡਿੰਗ ਦੇ ਵਿੱਚ ਸੀ ਉਦੋਂ। ਯਾਰ ਤੁਸੀਂ ਜਿਸ ਬੰਦੇ ਕੋਲ ਰਿਕਾਰਡ ਕਰਾਈ ਉਹਦੇ ਕੋਲ 3-4 ਕਿਸਮ ਦੀਆਂ ਕਰਾ ਐਡੀਟਰ ਇੱਕ ਉਹ ਲਾ ਦੇਵੇ, ਇੱਕ ਉਹ ਲਾ ਦੇਵੇ, ਇੱਕ ਉੱਥੋਂ ਬਾਅਦ ਦੂਜੀ ਲਾ ਦੇਵੇ, ਜ਼ਰਬ ਦੇ ਹਿਸਾਬ ਨਾਲ ਲਵਾ ਦੇਵੇਗਾ ਏਦਾਂ ਕਰਕੇ 5-6 ਲਵਾ ਕੇ ਮਿਕਸ ਕਰਕੇ ਲਾ ਦੇ। ਉਹਨੇ ਇੱਕੋ ਹੀ ਰੱਖੀ ਹੈ। ਅੱਛਾ ਵਿੱਚ ਡਬਲ ਵੀ ਲੱਗੀ ਜਿਹਨੇ ਰੋਕ ਕੇ ਲਾਈ ਆ, ਲੰਬੀ ਕੀਤੀ ਔਰ ਨਹੀਂ ਰਿਕਾਰਡ ਲੰਮੀ ਕੀਤੀ ਆ, ਜਿੰਨੀ ਕੁ ਚਾਹੀਦੀ ਉਨੀ ਕੁ ਕੱਟ ਦਿੰਦੇ। ਉਸਤਾਦ ਜੀ ਜਿਹੜਾ ਭਾਈ ਚੀਕਾਂ ਭਰਦਾ ਸੀ ਨਾ, ਉਹਦੀ ਆਹੀ ਹਿੱਟ ਚੀਕ ਸੀਗੀ। ਨਹੀਂ ਆ ਪਿੱਛੇ ਮਿਊਜ਼ਿਕ ਸਾਰਾ ਉਦੋਂ ਮੈਨੂਅਲ ਕੰਮ ਹੁੰਦਾ ਸੀ ਹੈਨਾ। ਵਾਹ ਵਾਹ। ਲੇਕਿਨ ਫਿਰ ਵੀ ਯਾਰ ਦੇ ਬਾਵਜੂਦ ਲੋਕਾਂ ਨੇ ਇੰਨੀ ਪਸੰਦ ਕੀਤੀ ਸੀ। ਲੇਕਿਨ ਜਿਹਦੀ ਚੀਕ ਆ ਉਹਨੂੰ ਲੱਖਾਂ ਰੁਪਇਆ ਮਿਲਿਆ ਹੋਣਾ ਸਰ। हाँ नहीं एक मिसाल है जो बता कहता यार आपने वो डायलॉग तो सुना दे आप बट भट्टी दे डायलॉग सुना दे यार राई साहब ने कहता कि राई साहब जरा वो मौला जट दा डायलॉग मूसा ग्रैशन दा ਉਹਨੂੰ ਵੀ ਕਹਿੰਦੇ ਹੁੰਦੇ ਨੇ ਕਿ ਯਾਰ ਤੂੰ ਇਸ ਫਿਲਮ ਜਿਹੜਾ ਕੰਮ ਕੀਤਾ ਜ਼ਰਾ ਸੁਣਾ ਦਿਓ। ਕਹਿੰਦਾ ਨਾ ਉਹਨੇ ਕਿਹਾ ਅੱਛਾ ਹੋਰ ਉਹਨੇ ਕਿਹਾ ਹੋਰ ਵੀ ਇੱਕ ਜਗ੍ਹਾ ਤੇ ਮੈਂ ਕੰਮ ਕੀਤਾ। ਉਹਨੇ ਕਿਹਾ ਉਹ ਕੀ ਡਾਇਲੌਗ? ਉਹਨੇ ਕਿਹਾ ਵੀ ਇੱਕ ਮਿੰਟ ਇਹਨਾਂ ਸੈਲਫੀ ਲੈਣੀ ਹੈ ਤੇ ਕੀ ਕੀਤਾ ਯਾਰ ਉਹ ਫਿਲਮ 'ਚ ਜਦੋਂ ਸਰਦਾਰ ਦਾ ਗੰਡਾਸਾ ਨਹੀਂ ਮਾਰਦੇ ਤੇ ਆਵਾਜ਼ ਦੀ ਭਾਈ ਦੀ ਆ। ਰਸ਼ ਪਿਆ ਵਾ ਸੈਲਫੀਆਂ ਉਹ ਫਕਰ ਨੂੰ ਦੱਸ ਦੇਣਾ ਮੇਰੀ ਚੀਕ ਹਿੱਟ ਹੋਈ ਹੈ ਜੀ। ਹਾਂ ਹੋ ਲੋ ਜੀ ਮਿੱਠਾ ਸਾਹਿਬ ਆ ਗਏ ਭਾਜੀ। ਮਿੱਠਾ ਸਾਹਿਬ ਤੁਸੀਂ ਇਹ ਦੱਸੋ, ਮਿੱਠਾ ਸਾਹਿਬ ਤੁਸੀਂ ਪਹਿਲੇ ਹੁਣ ਮੈਂ ਉਹੀ ਗੱਲ ਕਰਨੀ ਹੈ। ਹੁਣ ਮੈਂ ਜਿਹੜਾ ਕਹਿੰਦਾ ਨਾ ਜਿਹੜਾ ਉਹ ਇੱਕ ਬੰਦਾ ਕਹਿੰਦਾ ਮਿੱਠਾ ਕਿੱਥੇ ਆ, ਮਿੱਠੇ ਨੂੰ ਲਿਆਓ, ਮਿੱਠਾ ਕਿਉਂ ਨਹੀਂ ਆ ਰਿਹਾ, ਫੈਸਲ ਕਿਉਂ ਨਹੀਂ ਆ ਰਿਹਾ, ਨੋਨੀ ਕਿਉਂ ਨਹੀਂ ਆ ਰਿਹਾ। ਭਾਜੀ ਉਸ ਤੋਂ ਬਗੈਰ ਅਸੀਂ ਸ਼ੋਅ ਨਹੀਂ ਵੇਖਣਾ, ਅਸੀਂ ਨਹੀਂ ਵੇਖਣਾ, ਮੈਂ ਨਹੀਂ ਵੇਖ ਰਿਹਾ, ਮੈਂ ਥੰਬਨੇਲ ਤੇ ਮਿੱਠਾ ਹੋਇਆ ਤੇ ਵੇਖਣਾ, ਮੈਂ ਥੰਬਨੇਲ ਤੇ ਫੈਸਲ ਹੋਇਆ ਤੇ ਵੇਖਣਾ। ਉਹ ਸਾਰੇ ਭਰਾ ਨੇ। ਇਹ ਜਿਹੜਾ ਕਹਿੰਦਾ ਮਿੱਠਾ ਨਹੀਂ ਆ ਰਿਹਾ ਲੜ ਪਏ, ਕਨਫਰਮ ਗੱਲ ਆ, ਇਹ ਗੱਡੀ ਤੋਂ ਸੜ ਗਏ। ਜਿਹਨੇ ਗੱਡੀ ਲਈ ਆ ਉਹ ਬਾਹਰ ਨਿਕਲ ਗਿਆ। ਜਿਹੜਾ ਮਸ਼ਹੂਰ ਉਹ ਜਿਹੜੇ ਉਦਾਂ ਦੇ ਸੀ ਨਾ ਜਿੰਨੇ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ, ਇਨਸ਼ਾਅੱਲਾ ਉਹਨਾਂ ਦੀ ਕਬਰ ਬਹੁਤ ਹੈਲਦੀ ਹੋਏਗੀ, ਭਾਰੀ ਹੋਏਗੀ। ਹਾਂ ਇਹ ਕਿਉਂਕਿ ਮੈਂ ਚੁੱਪ ਕਰਕੇ ਬਰਦਾਸ਼ਤ ਕੀਤਾ। ਇਨਸ਼ਾਅੱਲਾ ਉਹ ਹੁਣ ਮੈਂ ਫਿੱਕਾ ਤੁਹਾਨੂੰ ਕਰਨ ਲੱਗਾ, ਤੁਹਾਨੂੰ ਝੂਠਾ ਕਰਨ ਲੱਗਾ। ਔਰ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੇ ਇਲਜ਼ਾਮ ਲਾਏ ਨੇ ਉਹ ਦੇਖ ਲੈਣਾ ਹੁਣ ਤੁਸੀਂ ਕਮੈਂਟਸ ਦੇ ਵਿੱਚ ਮਾਫੀ ਮੰਗਣੀ ਕਿ ਜਾਨੀ ਭਾਈ ਖੁਦਾ ਦਾ ਵਾਸਤਾ ਸੀ ਐਵੇਂ ਕਿਆਸ ਰਾਈ ਕੀਤੀ ਹੈ, ਸਾਨੂੰ ਮਾਫ ਕਰ ਦਿਓ। ਜੇ ਨਹੀਂ ਤੇ ਫਿਰ ਉਹ ਤੁਹਾਡੇ ਸਿਰ ਆ। ਮਿੱਠਾ ਸਾਹਿਬ ਦੱਸੋ ਕੋਈ ਐਸੀ ਗੱਲ ਹੈ ਸੀ ਤੁਹਾਡੀ ਮੇਰੀ ਲੜਾਈ, ਕੋਈ ਤੁਹਾਡੀ ਮੇਰੀ ਬੋਲਚਾਲ ਬੰਦ, ਕੋਈ ਮੈਂ ਤੁਹਾਨੂੰ ਕਿਹਾ ਹੋਵੇ ਤੂੰ ਉੱਥੇ ਵੜਨਾ ਨਹੀਂ, ਮੈਂ ਤੈਨੂੰ ਕੋਈ ਇਦਾਂ ਦਾ ਕੋਈ ਐਸੀ ਕੋਈ ਗੱਲ ਸੀ, ਜਾਂ ਤੁਹਾਡਾ ਕੋਈ ਪਰਸਨਲ ਮਾਮਲਾ ਸੀ ਜਿਹਦੀ ਵਜ੍ਹਾ ਤੋਂ ਤੁਸੀਂ ਟੈਂਸ ਸੀ? ਕੁਝ ਪਰਸਨਲ ਵੀ ਮਾਮਲਾ ਸੀ, ਕੁਝ ਤਬੀਅਤ ਬੜੀ ਨਾਸਾਜ਼ ਸੀ। ਹਾਂ ਦੋ ਚੀਜ਼ਾਂ ਚੱਲਦੀਆਂ ਪਈਆਂ। ਤਬੀਅਤ ਨਾਸਾਜ਼ ਇੱਕ ਤੁਹਾਡਾ ਗੇੜੇ ਬਹੁਤ ਵਾਸ਼ਰੂਮਾਂ 'ਚ ਲੱਗੇ ਨੇ ਕਾਫੀ ਜ਼ਿਆਦਾ, ਹੁਣ ਤੇ ਮੈਂ ਕੁਝ ਤੁਹਾਡੇ ਹੋਰ ਕੁਝ ਪਰਸਨਲ ਮਾਮਲਾ ਸੀ। ਉਹ ਨੱਕ ਕੰਨ ਗਲੇ ਦਾ ਤੁਹਾਨੂੰ ਪਤਾ ਉਹ ਐਚ ਪੂਰੀ ਜਿਹੜੀ ਸਿਸਟਮ ਸੀਗਾ ਉਹ ਤਾਂ ਕਰਕੇ ਨਾ। ਹਾਂਜੀ ਨਹੀਂ ਕੋਈ ਏਦਾਂ ਦੀ ਗੱਲ ਹੈ ਸੀ ਕਿ ਮੈਂ ਤੁਹਾਡੀ ਗੱਡੀ ਤੋਂ ਜਾਂ ਤੁਸੀਂ ਮਸ਼ਹੂਰ ਹੋ ਗਏ ਕੱਢਦਾ, ਜਾਂ ਮੈਂ ਤੁਹਾਨੂੰ ਕਿਹਾ ਹੋਵੇ ਮਿੱਠਾ ਜੀ ਤੁਸੀਂ ਫਾਰਗ ਹੋ, ਜਾਂ ਏਦਾਂ ਕੋਈ ਐਸੀ ਗੱਲ ਕੋਈ ਵੀ ਨਹੀਂ। ਲਓ ਜੀ ਭਾਜੀ ਠੀਕ ਹੈ ਭਾਜੀ, ਉਹ ਤੈਨੂੰ ਅੱਲਾ ਮੈਨੂੰ ਹਲਫ ਦੇ ਕੇ ਵੀ ਪੁੱਛ ਲਓ, ਇਹ ਕੋਈ ਐਸੀ ਗੱਲ ਨਹੀਂ। ਔਰ ਹੁਣ ਜਿਹੜੇ ਤੁਸੀਂ ਇਹਨੇ ਮੇਰੇ ਤੇ ਬਹੁਤਾਨ ਲਾਏ ਨਾ ਉਹ ਤੁਸੀਂ ਜਾਣੋ ਤੇ ਮੇਰਾ ਰੱਬ ਜਾਣੇ। ਤੁਸੀਂ ਨਾਲੇ ਹਰ ਸ਼ੋਅ 'ਚ ਉਸਤਾਦ ਜੀ ਦੱਸ ਦਿੰਦੇ ਰਹੇ ਆ ਕਿ ਮਿੱਠਾ ਇੱਥੇ ਹੀ ਆ। ਮੈਂ ਨਾਮ ਹੀ ਦੱਸਾਂ ਯਾਰ, ਇੱਕ ਮਿਸਾਲ ਆ, ਮੈਂ ਨਾਮ ਹੀ ਦੱਸਾਂ, ਮੈਂ ਕੁਝ ਵੀ ਨਹੀਂ ਦੱਸਦਾ, ਉਹਦਾ ਮਤਲਬ ਇਹੀ ਹੈ। ਹਾਂ ਤੁਹਾਡੇ ਘਰਾਂ ਦੇ ਨਹੀਂ ਸਾਨੂੰ ਪਤਾ ਲੱਗ ਸਕਦੇ ਮਸਲੇ, ਸਾਡੇ ਤੁਹਾਨੂੰ ਪੂਰੇ ਦੱਸੀ ਐਸੀ। ਉਹਨਾਂ ਦੀ ਗੱਲ ਕਰਦਾ ਨਿੱਕੇ ਜਾਂਦੀ ਬਾਹੂ ਵਾਲੇ ਇੱਕ ਦੋ ਜਣਿਆਂ ਦੀ ਬਸ, ਹਾਂ ਬਾਕੀ ਨਹੀਂ ਠੀਕ ਹੈ। ਤੇ ਉਹ ਕੋਈ ਐਸੇ ਨਹੀਂ ਮਸਲੇ ਹੁੰਦੇ। ਹੁਣ ਮੈਂ ਝੂਠ ਬੋਲ ਕੇ ਜਿਵੇਂ ਜੀ ਮਿੱਠਾ ਸ਼ਹਿਰੋਂ ਬਾਹਰ ਗਿਆ ਜ਼ਰਾ ਫਲਾਡਿੰਗ, ਅੱਛਾ ਮੈਂ ਚੁੱਪ ਵੀ ਰਿਹਾ ਤੇ ਯਾਰ ਬੰਦਾ ਠਹਿਰ ਜਾਵੇ ਕਿ ਦੇਖੋ ਤੇ ਸਹੀ ਨਾ। ਸਹੀ ਗੱਲ। ਸੋਚ ਢਿੱਲਾ ਹੋ ਗਿਆ ਸਰ, ਸੋਚ ਢਿੱਲਾ ਇਹਦਾ ਹੋ ਗਿਆ ਸੀ, ਇਹਦਾ ਹਾਲੇ ਵੀ ਤਬੀਅਤ ਨਹੀਂ ਉਹਦੀ ਸਹੀ ਇਹ ਹੈਗੀ, ਡਾਇਰੈਕਟ ਹੋ ਗਿਆ। ਹਾਲੇ ਵੀ ਉਹਦੀ ਤਬੀਅਤ ਨਹੀਂ ਸਹੀ ਹੈਗੀ। ਔਰ ਉਹਦੀ ਤਬੀਅਤ ਤੁਰਨ ਫਿਰਨ ਵਾਲੀ ਹੈਗੀ ਨਹੀਂ ਸੀ, ਇੱਕ ਜਗ੍ਹਾ ਲੰਮੇ ਪੈਣ ਵਾਲੀ ਸੀ। ਫਿਰ ਉਹਨੂੰ ਇੱਕ ਪਸੂੜੀ ਪਈ, ਉਹ ਫਿਰ ਪਸੂੜੀ ਜਿਹੜੀ ਅੱਲਾਹ ਪਾਕ ਨੇ ਉਹਦਾ ਉਹ ਕਿਤੇ ਹਿਸਾਬ ਕਿਤਾਬ ਸਿੱਧਾ ਹੋਇਆ। ਘਰੇਲੂ ਕੋਈ ਮਸਲੇ ਸੀ, ਕੋਈ ਦੀ ਤਬੀਅਤ ਦੇ ਮਸਲੇ ਸੀ, ਕਾਫੀ ਜ਼ਿਆਦਾ ਮਸਲੇ ਸੀ। ਹੁਣ ਅੱਗੇ ਹੋ ਸਕਦਾ ਮੈਨੂੰ ਫੇਰ ਛੁੱਟੀਆਂ ਕਰਨੀਆਂ ਪੈਣ। ਹਾਂ। ਪਹਿਲੇ ਨੱਕ ਦਾ ਆਪਰੇਸ਼ਨ ਆ, ਫਿਰ ਕੰਨ ਦਾ, ਫਿਰ ਗਲੇ ਦਾ ਆਪਰੇਸ਼ਨ। ਜੇ ਅੱਗੇ ਮੈਂ ਤੀਸਰੇ ਆਪਰੇਸ਼ਨ ਦੱਸੇ ਉਹਨਾਂ ਨੇ। ਉਹ ਤੇਰੇ ਏਦਾਂ ਹੀ ਰਹਿਣਾ, ਤੇਰੇ ਹੋਣੇ ਨਹੀਂ। ਤੂੰ ਡਾਕਟਰ ਖਲਾਕ ਕੋ ਵੀ ਗਿਆ, ਉਹਨਾਂ ਨੇ ਵੀ ਤੈਨੂੰ ਆਪਰੇਸ਼ਨ ਦੱਸਿਆ। ਨਹੀਂ ਸਿਵਲ 'ਚ ਚਲਾ ਗਿਆ ਵਾ, ਐਡਜਸਟਮੈਂਟ ਹੋ ਗਈ ਸਾਰੀ, ਐਕਸ-ਰੇ ਹੋ ਗਿਆ ਸਾਰੀ, ਲਾਈਨਮੈਂਟ ਉਹਨੇ ਮੇਰੀ ਆਊਟ ਕੀਤੀ ਹੈ। ਮੇਰੇ ਨੱਕ 'ਚੋਂ ਕਲਿੱਪ ਪਾਇਆ ਪੂਰਾ, ਅੰਦਰੋਂ ਦੇਖ ਕੇ ਸਰਚ ਕਰਕੇ ਆਏ ਆ, ਕਹਿੰਦੇ ਮੈਨੂੰ ਮੈਡੀਸਨ ਮੈਂ ਖਾ ਰਿਹਾ ਵਾ। ਕਰਨਾ ਕਿਦੋਂ ਆਪਰੇਸ਼ਨ? ਬਸ ਉਹ ਸਕਾਇਲੋਜਿਸਟ ਜਿਹੜੇ ਆਉਣੇ ਆ। ਮੈਂ ਡਾਕਟਰ ਇਖਲਾਕ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਸੀਗਾ। ਮੈਂ ਪੂਰਾ ਐਗਰੀ ਸੀ। ਮੈਨੂੰ ਫਿਰ ਮੈਂ ਕਿਹਾ ਯਾਰ ਕਿਤੇ ਹੋਰ ਵੀ ਰਿਪੋਰਟਾਂ ਕਰਾ ਕੇ ਦੇਖ ਲਵਾਂ। ਝੂਠ ਹੀ ਨਾ ਬੋਲਦਾ। ਨਹੀਂ ਝੂਠ ਦਾ ਆਹੀ ਰੌਲਾ ਵਾ। ਐਡਾ ਵੱਡਾ ਡਾਕਟਰ 4 ਦਿਨ ਜਾਂਦਾ ਰਿਹਾ, ਕੋਈ ਸ਼ੱਕ ਕਿ ਕਿਤੇ ਮੈਂ ਕਿਤੇ ਹੋਰੋਂ ਵੀ ਉਹੀ ਟਾਈਮ ਕੀ ਟਾਈਮ ਹੋਇਆ ਭਾਜੀ, ਉਹਨੇ ਕਿਹਾ 9 ਵਜ ਗਏ, ਕਿਤੇ ਹੋਰੋਂ ਵੀ ਪੱਕਾ ਕਰ ਲੈਣਾ। ਪਰ ਉਹ ਹਿਸਾਬ ਆ, ਉਹ ਕਹਿੰਦੇ ਨੇ ਹੁੰਦੇ ਯਾਰ ਇੱਥੋਂ ਪਤਾ ਕੀਤਾ ਉੱਥੋਂ ਵੀ ਪਤਾ ਕਰਨਾ। ਇੰਜ ਨਹੀਂ ਫਿਰ ਤੇਰਾ ਯਕੀਨ ਕਾਮਲ, ਇਨਸਾਨ ਕਾਮਲ, ਉਹ ਤੇਰਾ ਹੈ ਹੀ ਨਹੀਂ। ਕੀ ਉਹਨੂੰ ਕਹਿੰਦੇ ਪੀਰ ਕਾਮਲ ਨਹੀਂ ਹੁੰਦਾ, ਯਕੀਨ ਕਾਮਲ ਹੁੰਦਾ। ਉਹ ਤੇਰਾ ਯਕੀਨ ਹੀ ਕਾਮਲ ਨਹੀਂਗਾ। ਮੇਰਾ ਯਕੀਨ ਬਿਲਕੁਲ ਕਾਮਲ ਆ। ਮੈਂ ਜਦੋਂ
ਹੁਣ ਉੱਥੇ ਮੈਂ ਜਦੋਂ ਗਿਆ ਕਹਿੰਦੇ ਯਾਰ ਤੇਰਾ ਬਿਲਕੁਲ ਸੱਚੀ ਡਾਕਟਰੀ ਕਲਾਸ ਸਾਹਿਬ ਨੇ ਤੈਨੂੰ ਬਿਲਕੁਲ 100% ਸਹੀ ਕਿਹਾ ਵਾ, ਤੇਰਾ ਆਪਰੇਸ਼ਨ ਹੀ ਹੋਣਾ ਵਾ। ਲੇਕਿਨ ਆਪਰੇਸ਼ਨ ਦੀ ਡੇਟ ਗਾਹਾਂ ਦੇਤੀ ਉਹਨਾਂ ਨੇ, ਗਾਹਾਂ ਨੀ ਦੇਤੀ। 6 ਮਹੀਨੇ ਤਾਂ ਨਹੀਂ, ਨਹੀਂ ਸਿਹਤ ਕਾਰਡ ਦਾ ਤੀਨ ਲੱਭਣ ਦੇ ਭਾਵੇਂ ਨੂੰ ਨਹੀਂ ਪੈਸੇ ਖਰਚੋ, ਹਾਂਜੀ। ਫਿਰ ਤੁਹਾਨੂੰ ਅਗਲੇ ਘੰਟੇ ਦੀ ਡੇਟ ਮਿਲ ਜੇਗੀ। ਸਿੱਧੀ ਗੱਲ ਕਰੋ। ਜਦੋਂ ਉਹਨੂੰ ਕਹਿਣਾ ਭਾਜੀ ਕੋਈ ਅਗਰ ਕੋਈ ਹਸਪਤਾਲ ਦੇ ਵਿੱਚ, ਹਸਪਤਾਲ 'ਚ ਕੋਈ ਅਮੀਰ ਆਦਮੀ ਨੇ, ਕਈ ਬੰਦੇ ਨੇ ਅਮੀਰ ਆਦਮੀ ਨੇ ਹਸਪਤਾਲ ਦੇ ਮੇਨ ਇੰਤਜ਼ਾਮੀ ਨੂੰ ਕਿਹਾ ਹੁੰਦਾ ਕਿ ਯਾਰ ਇਹ ਸਾਡਾ ਨੰਬਰ ਹੈ, ਕੋਈ ਐਸਾ ਸਦਕਾ ਜ਼ਕਾਤ ਵਾਲਾ ਕੋਈ ਆਵੇ ਮਸਲਾ ਸਾਨੂੰ ਕਾਲ ਕਰ ਲੈਣਾ। ਹੁਣ ਜਦੋਂ ਤੂੰ ਉਸ ਖਾਤੇ ਦੇ ਵਿੱਚ ਜਾਣਾ ਤੇ 6 ਮਹੀਨੇ ਬਾਅਦ ਡੇਟ ਮਿਲਦੀ। ਉਸਤਾਦ ਜੀ ਹੁਣੇ ਪੇਸ਼ੈਂਟ ਜਾ ਰਿਹਾ, 4 ਬੰਦੇ ਉਹਦੇ ਨਾਲ ਇੱਧਰ ਜਾ ਰਹੇ, 4 ਇੱਧਰ ਜਾ ਰਹੇ, ਡਾਕਟਰ ਰੈਂਬੋ ਸਾਹਿਬ ਦੇ ਕਮਰੇ 'ਚ ਮੈਂ ਬੜਿਆ ਵਾ। ਹੁਣ ਉਹ ਦੇਖਦੇ ਕਿ ਮਿੱਠਾਪੁਰ ਗਿਆ ਸਜਾ ਦੇਣੀ ਅਫੀਸ਼ਲ ਤੇ ਠੱਕ ਕਰਕੇ ਉਹਨੇ ਮੈਨੂੰ ਡਾਕਟਰ ਰੈਂਬੋ ਰੈਂਬੋ ਸਾਹਿਬ ਉਸਤਾਦ ਜੀ ਪੇਪਰ ਫੜਿਆ ਉਹ ਦੋਵੇਂ ਇੱਥੇ ਡਿਊਟੀ ਕਰ ਰਹੇ। ਕੱਖੜ ਲੈਬਾਰਟਰੀ ਤੇ ਔਰ ਡਾਕਟਰ ਰੈਂਬੋ ਸਾਹਿਬ ਦਾ ਮੈਂ ਜਦੋਂ ਏਦਾਂ ਕਰਕੇ ਨਿਕਲਿਆ ਟੈਸਟ ਟੂਸ ਕਰਾ ਕੇ ਹਰ ਸ਼ਾਮ ਨੂੰ ਸ਼ਾਮ ਨੂੰ ਆਏ ਤੇਰੇ ਅਕਸਰ ਸ਼ਾਮ ਨੂੰ ਮਿਲੇ, ਮੇਰੇ ਕੋਲ ਡਾਕਟਰ ਰੈਂਬੋ ਸਾਹਿਬ ਦੀ ਗੱਡੀ ਦਾ ਨਾ ਕੋਰੇ ਗੱਡੀ ਸੀ, ਉਹਦਾ ਸ਼ੀਸ਼ਾ ਟੁੱਟ ਗਿਆ। ਚਲੋ ਉਹਦੀ ਵਜ੍ਹਾ ਤੋਂ ਉਹਨੇ ਮੈਨੂੰ 15 ਦਿਨ ਦਾ ਜ਼ਿਆਦਾ ਟਾਈਮ ਦਿੱਤਾ, ਉਹਨੇ ਕਿਹਾ ਤੇਰਾ 15 ਦਿਨ ਆਪਰੇਸ਼ਨ ਨੂੰ ਹੋਰ ਲੱਗ ਸਕਦੇ ਆ। ਉੱਥੇ ਅਸੀਂ ਇੱਕ ਮੈਂ ਹਸਪੀਟਲ ਦਾ ਨਾਂ ਨਹੀਂ ਲੈਣਾ, ਉੱਥੇ ਬਾਹਰ ਬੰਦਾ ਉਹਨੇ ਕਿੱਲ ਖਾ ਲਿਆ ਤੇ ਉਹ ਸੀ ਲੱਕੜੀ ਦਾ ਕੰਮ ਕਰਦਾ, ਮੂੰਹ 'ਚ ਕਿੱਲ ਪਾਏ, ਕਿੱਲ ਲੰਘ ਗਿਆ। ਉਹ ਇਹਨਾਂ ਨੇ ਮੇਖਾ ਰੱਖੀ ਹੁੰਦੀ। ਉਹ ਨਾ ਭਾਈ ਉੱਥੇ ਵਕਤ ਪਿਆ ਹੋਇਆ ਹਸਪੀਟਲ ਦੇ ਬਾਹਰ, ਉਹ ਜਿਹੜੇ ਉਹਦੇ ਨਾਲ ਆ, ਯਾਰ ਇਹਦਾ ਐਕਸਟਰਾ ਕਰਦੇ। ਉਹ ਹੁਣ ਕਹੀ ਜਾਵੇ ਲੈਟ ਗਈ ਆ। ਉਹ ਮੈਂ ਕਿਹਾ ਯਾਰ ਇਹਨੂੰ 200 ਰੁਪਇਆ ਦੇ, ਇਹਨੇ ਕਰ ਦੇਣਾ। ਉਹਨੇ 200 ਰੁਪਇਆ ਦਿੱਤਾ, ਉਹਨੂੰ ਅੰਦਰ ਲੈ ਕੇ ਬਾਕੀ ਸਾਰੇ ਪਲਾਨ 'ਚ ਲੱਗੇ। ਤੂੰ ਵੀ ਕੋਈ ਉੱਥੇ ਹਿਸਾਬ ਲਾ। ਇਹੀ ਮੈਂ ਕੀਤਾ ਜਦੋਂ ਉਹਨਾਂ 6 ਮਹੀਨੇ ਡੇਢ ਦੀ ਮੈਂ ਇੰਜ ਕਰਕੇ 5000 ਰੁਪਏ ਰੱਖਿਆ ਵਾ, ਨਾਲੇ ਕਹਿੰਦੇ ਹਫਤੇ ਤੇਰਾ ਆਪਰੇਸ਼ਨ ਹੈ ਬਾਉ ਦੇ ਕਿੱਲ ਨਾ ਗਿਆ ਤੇ ਥੋੜੀ ਖਾਣ ਦਿਆ ਉਤੋਂ ਚੁੱਕ ਕਹਿੰਦਾ ਇਹ ਠੋਕ ਕੇ ਨਾ ਤੇ ਬਾਹਰ ਕੱਢ ਦੂਗੀ ਬੇਤੇ ਚ ਠੋਕ ਦੱਸ। ਅੱਛਾ ਫਿਰ ਹੁਣ ਕੀ ਕਰਨਾ ਵਾ? ਹੁਣ ਮੇਰਾ ਯਕੇਬਤੀ ਕਿਰੇ 3 ਆਪਰੇਸ਼ਨ ਆ, ਉਹਨਾਂ ਦੇ ਵਿੱਚ ਕਦੋਂ ਸ਼ੁਰੂ ਹੋਣੇ ਨੇ? ਇਹ 5 ਦਿਨ ਬਾਅਦ ਮੈਂ ਜਾਣਾ, ਮੈਡੀਸਨ ਮੇਰੀ ਰਹਿ ਗਈ ਕੋਈ 3 ਖੁਰਾਕਾਂ ਤੇ ਉਹ ਖਾ ਕੇ ਮੈਂ ਫੇਰ ਦੁਬਾਰਾ ਚੈੱਕਅਪ ਕਰਾਉਣ ਜਾਣਾ। ਮੇਰਾ ਨਾ ਐਕਸਰਾ ਪੁੱਠਾ ਹੋ ਗਿਆ ਸੀ ਮੇਰਾ। ਹੁਣ ਮੈਂ ਸੱਚੀ ਦੱਸਣ ਲੱਗਾ ਵੀ ਇਹ ਕਾਰਡ ਮੇਰਾ ਡੈਮੇਜ ਆ, ਉਹ ਭਾਈ ਨੇ ਮੇਰਾ ਇਹਦਾ ਕਰਤਾ। ਉਹ ਡਾਕਟਰ ਸਾਹਿਬ ਕਹਿੰਦਾ ਜੀ ਯਾਰ ਸਾਲਾ ਝੂਠ ਬੋਲਣ ਡਿਆ। ਮੈਂ ਕਹਿੰਦਾ ਯਾਰ ਤੇਰਾ ਕੰਨ ਤਾਂ ਬਿਲਕੁਲ ਚੁਲਕਦਾ ਪਿਆ ਵਾ, ਨਵਾਂ ਨਕੋਰ ਆ, ਐਂ ਤਾਂ ਹਲੇ ਕਾਪੀ ਚੋਂ ਕੱਢਿਆ ਹੀ ਆ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਤਾਂ 18 ਸਾਲ ਹੋ ਗਏ ਮਸਲਾ ਚੱਲਣ ਡਿਆ। ਬਾਅਦ ਚ ਮੈਨੂੰ ਬੋਲੇਗਾ ਜਦੋਂ ਇੰਜ ਕਰਕੇ ਦੇਖਿਆ ਨਾ, ਮੈਂ ਕਿਹਾ ਤੇਰਾ ਯਾਰ ਲੈਫਟ ਹੋ ਰਿਹਾ ਵਾ, ਮੇਰਾ ਤਾਂ ਰਾਈਟ ਖਰਾਬ ਆ। ਮੈਂ ਐਂ ਚੁੱਕਿਆ ਨਾ ਰਾਈਟ ਲੈਫਟ ਖਰਾਬ। ਹਾਂਜੀ ਮੇਰਾ ਠੀਕ ਆ। ਤੇ 6 ਮਹੀਨੇ ਤੋਂ ਵੀ ਜ਼ਿਆਦਾ ਲੱਗ ਜਾਣਾ। ਫੇਰ ਉਹ ਦੁਬਾਰਾ ਮੈਂ ਐਕਸਰਾ ਕਰਾਉਣ ਗਿਆ ਵਾ। ਫੇਰ ਮੈਨੂੰ ਉਹਨੇ ਕਿਹਾ ਯਾਰ ਪਤਾ ਨਹੀਂ TNT ਦਾ ਕਰਾ ਕੇ ਆ ਸਾਰਾ ਹੀ, TNT ਦੇ ਸਾਰੇ ਕਰਾ ਕੇ ਆ। ਮੈਂ TNT ਕਲੋਨੀ ਆ ਸਿਕਾਲੇ ਰੋਡ ਤੇ ਆ। ਇਹ ਡਾਕਟਰਾਂ ਦੀ ਐਂਟਰਟੇਨਮੈਂਟ ਬਣਿਆ ਫੈਸਲਾਬਾਦ। ਹਾਂਜੀ ਜਿੰਨੇ ਹਸਪਤਾਲ ਹੈ ਨਾ ਉਹਨਾਂ ਦੇ ਐਂਟਰਟੇਨਮੈਂਟ। ਜਿਵੇਂ ਮੈਂ ਨੇ ਦੁਬਈ ਲਾਇਸੈਂਸ ਇੰਨੀ ਵਾਰੀ ਲਾਇਸੈਂਸ ਤੋਂ ਨਥੀ ਹੋਇਆ ਮੈਂ ਫਾਈਨਲ ਟੈਸਟ। ਹੁਣ ਉਹ ਜਿਹੜੇ ਲੈਣ ਵਾਲੇ ਨਹੀਂ, ਜਿਹੜੇ ਫਾਈਨਲ ਟਰਾਈ ਲੈਂਦੇ ਵਿਚਾਰੇ ਸਾਰੇ ਜਿਹੜੇ, ਉਹ ਇੱਕ ਦੂਜੇ ਨੂੰ ਮੈਨੂੰ ਕਹਿੰਦੇ ਯਾਰ ਤੈਨੂੰ ਪਾਸ ਕਰਤਾ ਫਿਰ ਤੂੰ ਮਿਲਣੋਂ ਵੀ ਜਾਣਾ ਗਿਆ। ਦਿਲ ਲੱਗਾ ਸਾਡਾ ਦਿਲ ਲੱਗਾ ਚੌਥੇ ਕਿ ਦਿਨ ਤੂੰ ਆ ਜਾਣਾ, ਚਲੋ ਤੇਰੇ ਨਾਲ ਮੁਲਾਕਾਤ ਹੋ ਜਾਂਦੀ ਹੈ, ਸ਼ੁਗਰ ਲੱਗ ਜਾਂਦਾ ਜ਼ਰਾ। ਕਦੀ ਤੂੰ ਕਿਸੇ ਪਾਸੇ ਮੋੜ ਲੈਣਾ, ਕਦੀ ਤੂੰ ਕੋਈ ਇਸ਼ਾਰਾ ਗਲਤ ਦੇ ਦੇਣਾ, ਕਦੀ ਤੂੰ ਰੋਕਣ ਲੱਗਿਆ ਅੱਗੇ ਲੈ ਜਾਣਾ। ਸਾਡਾ ਦਿਲ ਲੱਗਾ ਵਾ। ਇਹ ਡਾਕਟਰ ਫੈਸਲਾਬਾਦ ਦੇ ਆਪਸ ਚ ਕਹਿੰਦੇ ਯਾਰ ਹਰ ਕੀ ਜਦੋਂ ਮਿੱਠਾ ਆਵੇ ਤੇ ਮੇਰੇ ਵੱਲ ਤੇ ਭੇਜੀ 2 ਦਿਨ ਮੇਰੇ ਕੋਲ ਵੀ ਇਲਾਜ ਕਰਾਵੇ ਯਾਰ, ਅਸੀਂ ਵੀ ਸ਼ੁਗਰ ਲਾਈਏ ਥੋੜਾ। ਐਂਟਰਟੇਨਮੈਂਟ ਬਣੀ ਡਾਕਟਰਾਂ ਦੀ। ਇੱਕ ਡਾਕਟਰ ਦੂਜੇ ਨੂੰ ਕਹਿ ਰਿਹਾ ਯਾਰ ਉਹਦਾ ਕੰਮ ਨਾ ਕਰੀਏ, ਲੈ ਬਾਬਾ ਸ਼ੂਗਰ ਲੱਗਾ। ਆਹੋ ਇੱਕ ਡਾਕਟਰ ਦੂਜੇ ਨੂੰ ਕਹਿੰਦਾ ਕੀ ਗੱਲ ਆ ਕੰਮ ਨਹੀਂ ਚੱਲਣ ਦਿਆ? ਕਹਿੰਦਾ ਨਹੀਂ ਯਾਰ, ਕਹਿੰਦਾ ਯਾਰ ਕੀ ਮਿੱਠਾ ਹੁੰਦਾ, ਉਹਨੂੰ ਮੈਂ ਰეკਮੈਂਡ ਕਰਦਾ ਤੇਰੇ ਵੱਲ। 4 ਦਿਨ ਅੰਦਰ ਆਏਗਾ, ਦਵਾਈਆਂ ਦੂਆਂ ਲੈ ਕੇ ਤੇ ਸ਼ੂਗਰ ਮੈਂ ਲੱਗੇਗਾ, ਤੇਰਾ ਕੰਮ ਚੱਲ ਪਏਗਾ। ਡਾਕਟਰਾਂ ਦਾ ਇਹ ਉਹ ਬਣਿਆ ਵਾ ਐਂਟਰਟੇਨਰ। ਠੀਕ ਗੱਲ ਆ। ਲੇਕਿਨ ਉਸਤਾਦ ਜੀ ਮੈਂ ਬੜੀ ਤਕਲੀਫ ਕੱਟਣ ਡਿਆ ਵਾ, ਬੜੀ ਪੀ ਕੱਟਣ ਡਿਆ। ਹੁਣ ਮੈਂ ਆਪਰੇਸ਼ਨ ਕਰਾ ਹੀ ਲੈਣਾ ਵਾ। ਲੇਕਿਨ ਉਹ ਜਿਹੜਾ ਉਹਨੂੰ ਦੱਸਿਆ ਨਾ ਕਿ ਯਾਰ ਤੇਰੇ ਸੂਏ ਲੱਗਣੇ ਆ, ਟੀਕੇ ਲੱਗਣੇ ਆ, ਨੱਕ ਤੇਰਾ ਫੁੱਲਣਾ ਵਾ, ਵਿੱਚ ਤੇਰੇ ਰੂਹ ਤੁੰਨਣੀ ਆ, ਵਿੱਚੋਂ ਸਾਰੀ ਜਿਹੜੀ ਹੱਡੀ ਤੇਰੀ ਸਿੱਧੀ ਕਰਨੀ ਹੈ, ਗਦੂਦ ਕੱਢਣੀ। ਉਹ ਭਾਜੀ ਡਾਕਟਰ ਸਾਹਿਬ ਖੁਦਾ ਦਾ ਨਾਮ ਆ ਕਿ ਤੁਸੀਂ ਸ਼ੋਅ ਵੇਖ ਰਹੇ, ਇਹਨੂੰ ਇਹ ਚੀਜ਼ਾਂ ਨਾ ਦੱਸੋ, ਡਰਾਓ ਨਾ। ਇਹਨੂੰ ਲਾਈਟ ਜੇ ਗੱਲ ਦੱਸੋ। ਇਹਨੂੰ ਕੋਈ ਯਾਰ ਕੁਝ ਵੀ ਨਹੀਂ ਹੋਣਾ, ਵਾਹ ਤੇਰੇ ਕੰਨ 'ਚ ਕੋਈ ਗੱਲ ਕਹਿਣੀ ਹੈ, ਤੇਰਾ ਕੰਨ ਅੰਦਰੋਂ ਸਾਫ਼ ਹੋ ਜਾਣਾ। ਇੰਨੀ ਕੁ ਗੱਲ ਕਰੋ, ਇਹਨੂੰ ਤੁਸੀਂ ਡਰਾ ਦਿੰਦੇ ਆ। ਕਹਿੰਦਾ 6 ਦਿਨ ਤੂੰ ਬੋਲਣਾ ਨਹੀਂ, 6 ਦਿਨ ਗੁਫ਼ਤਗੂ ਨਹੀਂ ਕਰਨੀ। ਮੈਂ ਕਿਹਾ ਬਾਹਰ ਫਿਰ ਤਾਂ ਅਫਲ ਮੈਨੂੰ ਫਾਰਾ ਹੋ ਜਾਣਾ, ਮੈਂ ਕਿਹਾ ਕਿੰਨਾ ਬੋਲੂਗਾ। ਬਾਕੀ ਸਾਰਾ ਕੁਝ ਠੀਕ ਆ, ਠੀਕ ਕਰ ਦਿਓ, ਲੇਕਿਨ ਬੋਲਣ ਵਾਲਾ ਸਿਸਟਮ ਨਾ ਖਤਮ ਕਰਿਓ। ਮਿੱਠੇ ਨੂੰ ਰੋਕਤਾ ਬੋਲਣਾ, ਮਿੱਠੇ ਦਾ ਕਦੀ ਇੱਥੋਂ ਬੁਲਬੁਲਾ ਜਾਣ ਬਾਹਰ ਆ ਰਿਹਾ, ਪੰਜ ਕਰਕੇ ਬਾਹਰ ਆ ਰਿਹਾ ਮਿੱਠਾ ਆਤਰ। ਆਹੋ ਅੰਦਰੋਂ ਕਦੀ ਲੱਕ 'ਚੋਂ ਕੋਬਟਿਆ ਪੈਣ ਨਿਕਲ ਰਿਹਾ। ਮਿੱਠੇ ਨੂੰ ਬੋਲਣਾ ਬੰਦ ਕਰਤਾ, ਬੀਪ ਦੀ ਆਵਾਜ਼ ਦੇ ਟੀ ਉਹ ਚੱਲੀ ਯਾਰ ਉਹ ਜਿਹੜੇ ਵੀ ਇੰਜੈਕਸ਼ਨ ਲੱਗ ਰਹੇ ਇੱਕਦਮ 6 ਦਿਨ ਬਾਅਦ ਉਹਨਾਂ ਨੇ ਕਿਹਾ ਮਿੱਠੇ ਹੁਣ ਤੂੰ ਬੋਲਿਆ ਸਾਹਮਣੇ ਕੰਧ ਸਿੱਟਤੀ ਇਹਨੇ ਲਫ਼ਜ਼ ਮਾਰ ਕੇ। ਉਹ ਜਿਵੇਂ ਨਹੀਂ ਹਲਾਵਾ ਇੰਜ ਕਹੇ ਲਫ਼ਜ਼ ਬਾਹਰ ਵਿੰਗੇ ਚਿੱਪੇ ਹੋ ਗਏ ਬੰਦੇ ਮਾਰ ਫਿਲਮ ਤਾਂ ਇੰਜ ਕਰਨ ਦੇ। ਆਹੋ ਅਬਦੁਲ ਸਾਰੀ ਸਾਹਿਬ ਔਰ ਐਡੀ ਸਪੀਡ ਨਾਲ ਲਫ਼ਜ਼ ਮਾਰ ਕੇ ਇੰਜ ਹੋਇਆ ਹੈ ਬਹੁਤ ਹਲਕਾ ਪ੍ਰੈਸ਼ਰ ਦੇ ਨਾਲ। ਬਹੁਤ ਹਲਕਾ ਹੋ ਗਿਆ ਨਾ। ਉਹ ਉਹ ਸਾਰੀਆਂ ਗੱਲਾਂ ਉਸਤਾਦ ਜੀ ਬੜੇ ਅੱਛੇ ਦੋਸਤ ਆ। ਇਹ ਟੀ ਟਾਈਮ ਦਾ ਆਹੋ ਨਹੀਂ ਆਹੋ ਹੀ ਉਹਨਾਂ ਨਹੀਂ ਆਹੋ ਨਹੀਂ ਆਹੋ। ਉਹ ਵੇਲੇ ਨਾਲ ਬੈਠਾ ਕਰੀ ਜਾ ਰਿਹਾ ਆਹੋ ਨਹੀਂ ਆਹੋ। ਭਾਈ ਬਾਅਦ ਦਵਾੜੇ ਵਾਲੇ ਕੋ ਮਾਰ ਖਾਲੀ ਨੂੰ ਕਹਿੰਦਾ ਯਾਰ ਜ਼ਰਾ ਵੱਡਾ ਦਾਣਾ ਪਾਈ। ਇਹਦਾ ਅੱਛਾ ਅਮਜਦ ਅੰਸਾਰੀ ਸਾਹਿਬ ਉਸਤਾਦ ਜੀ
ਬਹੁਤ ਅੱਛੇ ਸਾਹਿਬ ਦੇ ਦੋਸਤ ਵਾ ਬਹੁਤ ਅੱਛੇ। ਉਹ ਮੈਨੂੰ ਡਾਕਟਰ ਨੰਨੇ ਕੋਲ ਲੈ ਕੇ ਯਕੀਨ ਮੈਨੂੰ ਡਾਕਟਰ ਨੰਨੇ ਨੇ ਨਿਚੋੜ ਹੀ ਕਰਤਾ। ਉਹਨੇ ਕਿਹਾ ਦੋਸਤਾ ਜਿੱਦੀ ਮਰਜ਼ੀ ਮੈਡੀਸਨ ਖਾ ਲਾ, ਤੇਰਾ ਐਂਡ ਆਪਰੇਸ਼ਨ ਹੀ ਹੋਣਾ ਹੈ, ਤੇਰਾ ਡਾਕਟਰ ਨੰਨੇ ਨੇ ਆਪਰੇਸ਼ਨ ਕਰਨਾ ਹੈ। ਦੱਸ ਕਿਦਾਂ ਕਰ ਦਈਏ, ਤੇਰਾ ਘਰ ਆ ਕੇ ਕਰ ਜਮਾ। ਚਲੋ ਯਾਰ ਛੱਡ ਦੇ ਯਾਰ ਮਿੱਠੇ। ਉਹ ਜਿੱਥੇ ਤੈਨੂੰ ਅਸੀਂ ਜਦੋਂ ਛੱਡਿਆ ਸੀ ਭੇਜਿਆ ਸੀ, ਅੱਜ ਇੰਨੇ ਸਾਲਾਂ ਬਾਅਦ ਤੂੰ ਦੁਬਾਰਾ ਆਇਆ, ਤੇਰੀ ਉੱਥੇ ਹੀ ਸੂਈ ਫਸੀ। ਤੇਰੇ ਉਹੀ ਰੌਲੇ, ਤੇਰਾ ਉਹੀ ਕੰਨ, ਤੇਰਾ ਉਹੀ ਨੱਕ, ਤੇਰੇ ਉਹੀ ਡਾਕਟਰਾਂ ਦੇ ਰੌਲੇ, ਉਹੀ ਤੇਰਾ ਨੰਨਾ। ਇਹ ਤੂੰ ਜਾਣ ਤੇਰਾ ਕੰਮ। ਅਸੀਂ ਇਸ ਮਸਲੇ 'ਚ ਆਉਣਾ ਤਾਂ ਜੀ ਨਹੀਂ। ਤੂੰ ਸਾਨੂੰ ਵੀ ਪਾਗਲ ਕੀਤਾ। ਆਸਟ੍ਰੇਲੀਆ ਜਾਂਦੇ ਪਏ ਡਾਕਟਰ ਖਿਲਾ ਰਹੇ ਕਿ ਉਹਨੂੰ ਕੋਈ ਫੋਰਨ ਆਉਣਾ ਮੈਨੂੰ ਮਿਲਣਾ ਵਾ ਲਾਸਟ। ਆਸਟ੍ਰੇਲੀਆ ਦੇ ਵਿੱਚ ਮੈਨੂੰ ਬੰਦਿਆਂ ਨੇ ਕਿਹਾ ਕਿ ਵੀ ਯਾਰ ਇੱਥੇ ਅਸੀਂ ਕਰਾ ਦਿੰਨੇ ਆ। ਚੈੱਕਅਪ ਹੋਇਆ ਉੱਥੇ, ਬੜਾ ਅੱਛਾ ਚੈੱਕਅਪ ਕੀਤਾ ਡਾਕਟਰ ਆਸਟ੍ਰੇਲੀਆ। ਫੂਰੀ ਯਾਰ ਰਾਜਵੀਰ ਭਾਈ ਡਾਕਟਰ ਫੂਰੀ ਕੋਨੇ ਲੈ ਕੇ। ਹਾਂਜੀ ਉਹ ਬੜਾ ਅੱਛਾ, ਇੱਥੇ ਦੇ ਸੀਗੇ ਉਹ ਵੀ। ਅੱਛਾ ਲਾਈਆ ਬਾਤੇ ਤੂੰ ਉੱਥੇ ਆਸਟ੍ਰੇਲੀਆ ਵੀ ਚੈੱਕ ਕਰਾ ਕੇ ਆਇਆ? ਚੈੱਕ ਕਰਾਇਆ ਭਾਜੀ, ਉੱਥੇ ਵੀ ਉਹਨੇ ਗੋਲੀ ਦਿੱਤੀ ਮੈਨੂੰ। ਠੀਕ ਆ ਬੇਟੇ, ਇਹੀ ਖਾ ਜਦ ਤੱਕ ਤੇਰੇ ਜਿੰਨਾ ਤਾਂ ਜੀ time ਆ। ਕਰਾ ਲੂਗਾ ਆਪਰੇਸ਼ਨ। ਇਦਾਂ ਦੀ ਇਦਾਂ ਆਪਰੇਸ਼ਨ ਨਹੀਂ ਹੋਣਾ ਮਿੱਠਾ ਜੀ। ਯਾਰ ਮੈਂ ਇੰਨਾ ਰੁਪਇਆ ਲਾ ਚੁੱਕਿਆ ਯਾਰ, ਇੰਨਾ ਦਾ ਕਾਰਨਾਮਾ ਆ ਜਾਂਦਾ ਵਾ। ਮਜ਼ੇ ਲੈ ਰਹੇ ਤੁਸੀਂ। ਤੈਨੂੰ ਸਹੀ ਬੰਦੇ ਨਹੀਂ ਮਿਲ ਰਹੇ। ਯਾਰ ਤਖਤੀ ਲਿਖੀ ਹੁੰਦੀ MBBS ਦੀ ਵੀ ਐ ਨਹੀਂ ਡਿਗਰੀਆਂ ਤੋਂ ਕੋਲ ਵਾ। ਮੈਂ ਅੰਦਰ ਜੋ ਜਾਣਾ ਵਾ, ਉਹ ਚੱਲ ਭਾਜਾ, ਤੇਰਾ ਕੰਮ ਨਹੀਂ ਹੋਣਾ, ਚੱਲ ਭਾਜਾ, ਐ ਕਹਿ ਦਿੰਦੇ ਆ। ਸਸਤੇ ਚ ਤੇ ਤੂੰ ਇਲਾਜ ਕਰਾਉਣਾ ਸਸਤੇ ਚ ਕਰਾ ਦੇ। ਇੱਕ ਮਿੰਟ ਯਾਰ ਪੂਰਾ ਤੇਰੀ ਫੀਲਡ ਆ, ਤੇਰਾ ਸਾਰਾ ਕੁਝ ਆ। ਮੈਂ ਇਹਨੂੰ ਮੇਰੀ ਭਾਬੀ ਨੇ ਸੀ ਘਰ ਦਾ ਮਸਲਾ, ਉਹਨੂੰ ਮੈਂ ਦੱਸਿਆ, ਡਾਕਟਰ ਮੁਜ਼ੰਮਲ ਨੇ ਵੀ ਇਹਨੂੰ ਸਮਝਾਇਆ, ਫੋਨ ਤੇ ਵੀ ਦੀ ਗੱਲ ਕਰਾਈ, ਗਿਆ ਨਹੀਂ ਹਲੇ ਤੱਕ ਉੱਥੇ। ਨਹੀਂ ਗਿਆ ਜਦ ਮੈਂ ਉਦੋਂ ਬਹੁਤ ਅੱਛਾ ਯਾਰ ਡਾਕਟਰ ਤੂੰ ਫਾਈਨਲ ਉਹਦੇ ਕੋ ਹਜ਼ਾਰ ਹੀ ਏਡੇ ਏਡੇ ਅੱਛੇ ਆ ਨਾ, ਕੰਮ ਦੀ ਹਰ ਸ਼ੈ ਓਕੇ ਕਰ। 1000 ਦੇ ਕੇ ਹਾਂ ਨਾ ਨੂੰ ਗੱਲ ਕਰ। 1000 ਤਾਂ ਸੁਣ ਕੇ ਤੈਨੂੰ ਮੌਤ ਪੈਂਦੀ। ਭਾਜੀ ਉਹ ਯਾਰ ਤਕਲੀਫ ਦੇ ਨਹੀਂ, ਵੈਸੇ ਉਹਨਾਂ ਨੇ ਕੈਮਰਾ ਪਾ ਕੇ ਹਰ ਸ਼ੈ ਦੇਖਣੀ ਆ। ਕੈਮਰਾ ਤਾਂ ਮੇਰੇ ਅੰਦਰ, ਮੇਰਾ ਆਪਣਾ ਕੈਮਰਾ ਲਿਆ ਹੋਇਆ, ਮੈਂ ਫਟਾਫਟ ਪਾ ਕੇ ਦਿਖਾ ਦਿੰਦਾ ਤੇ ਕੋਈ ਆਈ ਆ। ਮੈਂ ਵੀਡੀਓ ਬਣਾਈ ਹੋਈ ਗੱਲ ਦੀ ਅੰਦਰ। ਕੈਮਰਾ ਤੇ ਨੇ ਅੰਦਰ ਫਿੱਟ ਕਰ ਲਿਆ ਆਪਣਾ, ਸਿਰਫ ਡਾਕਟਰ ਦੀ ਬਲੂਟੁੱਥ ਕਨੈਕਟ ਕਰਦਾ, ਉਹਨੂੰ ਕਹਿੰਦਾ ਦੇਖ ਲਓ, ਮੈਂ ਇਧਰ ਆਨ ਕਰ ਦਿੰਦਾ। ਡਾਕਟਰ ਮੈਨੂੰ ਕਹਿੰਦਾ ਆਪਣਾ ਕੈਮਰਾ ਆਨ ਕਰ, ਸਾਰਾ ਨਜ਼ਰ ਆਉਣਾ। ਬਲਕਿ ਭਾਜੀ ਇਹਦੀ ਉਹ ਸਲੀਮੀ ਚੌਕ ਵਾਲੀ ਵੱਡੀ LCD ਤੇ ਨੇ ਕਨੈਕਟ ਕਰਤਾ। ਉੱਥੇ ਚੱਲ ਉਹ ਤਾਂ ਦੁਨੀਆ ਵੇਖ ਰਹੀ ਹੁੰਦੀ ਤੇ ਕੰਨ ਦੇ ਅੰਦਰ ਕੀ ਹੋ ਰਿਹਾ। ਇੱਕ ਜੁੱਤੀਆਂ ਦੀ ਮਸ਼ਹੂਰੀ ਆ ਰਹੀ, ਉਸ ਤੋਂ ਬਾਅਦ ਇਹਦਾ ਕਰਨ ਆ ਰਿਹਾ। ਇਹਦੇ ਕੋਲ ਪਾਮ ਜਮਲੇ ਭੇਜਿਆ ਸੀ ਸਤਿਆਣੇ ਰੋਡ ਤੇ। ਨਹੀਂ ਉਹ ਨਹੀਂ, ਉੱਥੇ ਸੀ ਗੁਰਬਰਗ ਅਸੀਂ ਫਾਤਮਾ ਹਸਪੀਟਲ ਬਿੱਲਾ ਚੌਂਕ ਵਾਲੀ ਸਾਈਡ ਉਹਦੇ ਕੋਲ ਆ। ਪਰ ਉਹ ਮੈਨੂੰ ਬਹੁਤ ਅੱਛਾ ਡਾਕਟਰ ਤੇ ਨਹੀਂ ਗਿਆ ਤੂੰ? ਉਸਤਾਦ ਜੀ ਮੈਂ ਗਿਆ ਜਿਹੜੇ ਯਾਰ ਮੈਨੂੰ 2 ਦਿਨ ਦਵਾਈ ਦੇ ਕੇ ਉਮਰ ਦੇ ਚਲੇ ਗਏ ਸੀਗੇ। ਕੌਣ? ਉਹੀ ਡਾਕਟਰ ਸਾਹਿਬ ਕਹਿੰਦੇ ਲੈ ਉਹ ਤਾਂ ਮੈਂ ਉਮਰੇ ਚੱਲਾ ਵਾ, ਮੇਰੇ ਤੋਂ ਬਾਅਦ ਕਿਸੇ ਹੋਰ ਡਾਕਟਰ ਨੂੰ ਦਿਖਾ ਲਈ। ਫੇਰ ਮੈਂ ਸਤਿਆਣੇ ਰੋਡ ਤੇ ਜਿੱਦਾਂ ਤੂੰ ਰਾਤ ਨੂੰ ਫੋਨ ਕਰਕੇ ਕਿਹਾ ਜਦੋਂ ਪਹੁੰਚ, ਜਦੋਂ ਮੇਰਾ ਸਰੀਰ ਦਰਦ ਹੋਈ ਆ। ਇਹਦਾ ਸਭ ਤੋਂ ਵੱਡਾ ਪ੍ਰੋਬਲਮ ਇਹ ਹੈ, ਇਹ ਇੱਕ ਡਾਕਟਰ ਕੋਲ ਰਹਿੰਦਾ ਰਹਿੰਦਾ ਨਹੀਂ। ਨਹੀਂ। ਇੱਕ ਦਿਨ ਦੇ ਵਿੱਚ 3 ਦਵਾਈਆਂ ਖਾਂਦਾ, 3 ਅਲੱਗ-ਅਲੱਗ ਡਾਕਟਰਾਂ ਦੀਆਂ ਹੁੰਦੀਆਂ। ਉਸਤਾਦ ਜੀ ਡਾਕਟਰ ਰਾਜੇ ਨੇ ਨਾ ਡਾਕਟਰ ਇਹਦੇ ਬਾਰੇ ਚ ਕਹਿੰਦੇ ਆ ਕਿ ਉਹ ਡਾਕਟਰ ਰਾਜਾ, ਡਾਕਟਰ ਨੰਨਾ, ਡਾਕਟਰ ਤੋਤੀ, ਡਾਕਟਰ ਰੈਂਬੋ, ਡਾਕਟਰ ਫੂਰੀ, ਹਿਸਾਬ ਲਾ ਉਹਦਾ। ਉਸਤਾਦ ਜੀ ਰਾਜੇ ਨੇ ਨਾ ਮੂੰਹ ਤੇ ਹੱਥ ਫੇਰ ਕੇ ਕਿਹਾ ਸੀ, ਉਹਨੇ ਕਿਹਾ ਮੇਰੇ ਤੋਂ ਇਲਾਵਾ ਤੈਨੂੰ ਕਿਸੇ ਕੋਲ ਆ ਜਾਵੇ, ਆਰਾਮ ਆ ਜਾਵੇ, ਸਾਨੂੰ ਫੜ ਲਈ। ਬੇਟਾ ਤੂੰ ਇੱਕ ਡਾਕਟਰ ਦਾ ਹੋਵੇ, ਤੇਰਾ ਘਰ ਨਾ ਵਸ। ਹੁਣ ਤੁਹਾਨੂੰ ਪਤਾ ਡਾਕਟਰ ਇਖਲਾਕ ਸਾਹਿਬ ਕੋਲ ਮੈਨੂੰ ਵਜ਼ਨ ਕਰਨ ਵਾਲਾ ਕੌਣ ਆ? ਕੌਣ? ਆ ਭਾਈ ਕੀ ਕਹਿੰਦਾ? ਇਹ ਹੁਣ ਤੇ ਮਹੱਲੇ 'ਚ ਵਿਆਹੇ ਆ, ਇਹਨਾਂ ਨੇ ਮੈਨੂੰ ਬਾਹਰ ਬਿਠਾ ਕੇ ਕਿਹਾ ਸੀ। ਮਦਨਪੁਰੇ ਹਾਂਜੀ ਹਾਂਜੀ ਉਧਰ ਇਹਦੇ ਚ ਇਹ ਗਲਤ ਗੱਲ ਕਰਨਾ ਕਰ। ਤੂੰ ਮੈਨੂੰ ਪੁੱਛਿਆ ਵਾ ਕਿ ਕਿਸ ਤਰ੍ਹਾਂ ਦਾ ਡਾਕਟਰ ਆ, ਮੈਂ ਤੈਨੂੰ ਕਿਹਾ ਕਿ ਉਹ ਬੜਾ ਅੱਛਾ ਡਾਕਟਰ ਆ, ਮੈਂ ਵੀ ਉਹਦੇ ਕੋਲ ਕੰਨ ਚੈੱਕ ਕਰਵਾਇਆ ਵਾ। ਹਾਂਜੀ। ਲੇਕਿਨ ਮੈਨੂੰ ਰਾਤ ਚੈੱਕ ਹੀ ਕਰਵਾਇਆ ਵਾ ਨਾ, ਤੇ ਫੇਰ ਮੇਰਾ ਏਡਾ ਮਸਲਾ ਨਹੀਂ ਸੀ ਨਾ। ਉਹ ਤੂੰ ਹਜੇ ਸਮਾਈਆਂ ਲੈਂਦਾ ਤੇ ਮੇਰੇ ਕਿਹੜਾ ਹਰ ਪਰ ਨਹੀਂ ਮਤਨਫਰ ਉਹਨੇ ਕੀ ਕਰਤਾ, ਕੀ ਕਿਹਾ ਉਹਨੇ? ਇਹਨਾਂ ਨੇ ਬੜੀ ਗੁਫ਼ਤਗੂ ਡੇਂਜਰਸ ਕੀਤੀ ਸੀ ਡਾਕਟਰ ਸਾਹਿਬ ਦੇ ਬਾਰੇ। ਕਿਉਂ ਜੀ? ਕੀਤੀ ਸੀ? ਦੱਸੋ ਤੁਸੀਂ ਕਿਹਾ ਸੀ ਯਾਰ ਵੀ ਨਾ ਜਾਈ ਯਾਰ, ਉਹ ਇੱਥੇ ਲਾਈਟ ਲਾਉਂਦਾ ਵਾ, ਵੇਖਦਾ ਵਾ, ਉਹਨੇ ਵੜ ਜਾਣਾ, ਤੈਨੂੰ ਸਮਝਾਉਣਾ ਵਾ, ਦਬਕੇ ਮਾਰਦਾ। ਤੁਸੀਂ ਕਿਹਾ ਦਬਕੇ ਮਾਰਦਾ ਵਾ, ਹਾਂ ਮਾਰਦਾ, ਇਹ ਚ ਕੋਈ ਸ਼ੱਕ ਨਹੀਂ। ਤੇ ਅਸੀਂ ਤੈਨੂੰ ਮਾਰਿਆ ਉਹਨੇ ਦਬਕੇ? ਨਹੀਂ ਭਾਜੀ ਮੈਂ ਤਾਂ ਤੁਸੀਂ ਦੱਸਦਾ ਯਾਰ ਦਬਕੇ ਇਹਨੇ ਮਾਰਦਾ ਜਦੋਂ ਮੈਨੂੰ ਕਿਹਾ ਨਾ- ਤੂੰ 10 ਗੱਲ ਕਰ ਕਿਸੇ ਕੋ ਘਵਾ ਦਿੰਨੇ ਆ ਤੈਨੂੰ। ਉਹਨੇ- ਨਹੀਂ ਮੈਂ ਵਿੱਚ ਤਾਂ ਬੰਦਾ ਪਾ ਦਿੰਦਾ। ਉਹਦਾ ਨੇਚਰ ਹੀ ਇਸ ਤਰੀਕੇ ਦਾ ਵਾ, ਮੈਂ ਉਹਦੀ ਬਦਖੋਈ ਨਹੀਂ ਕੋਈ ਕੀਤੀ। ਭਾਜੀ ਉਸ ਬੰਦੇ ਨੇ ਕੋਈ 250-300 ਮਰੀਜ਼ ਰੋਜ਼ ਦੇਖਣਾ ਹੁੰਦਾ। ਹਾਂਜੀ। ਸਵੇਰ ਉਹਨੇ ਹਸਪਤਾਲ ਜਾਣਾ ਹੁੰਦਾ, ਏਜ ਉਹਨਾਂ ਦੀ ਮਾਸ਼ਾਅੱਲਾ ਹੋ ਗਈ। ਕੱਦ ਵੇਖਿਆ ਉਹਨਾਂ ਦਾ? ਕਦ ਤੋਂ ਤਾਂ ਮੈਂ ਡਰਿਆ। ਹਾਂ ਉਹ ਅੱਛਾ। ਉਸ ਤੋਂ ਬਾਅਦ ਯਾਰ ਉਹ ਬੰਦਾ, ਉਹ ਵੀ ਇਨਸਾਨ ਹੁੰਦਾ, ਡਾਕਟਰ ਵੀ ਯਾਰ, ਉਹਦਾ ਵੀ ਸਾਨੂੰ ਖਿਆਲ ਕਰਨਾ ਚਾਹੀਦਾ ਕਿ ਅਗਰ ਤੁਸੀਂ ਹੁਣ ਜਿੱਦਾਂ ਮੈਂ ਫਿਰ ਦੁਬਈ ਲਾਇਸੈਂਸ ਵਾਲੀ ਗੱਲ ਆ ਗਈ, ਮੈਨੂੰ ਇੱਕ ਬੰਦਾ ਕਹਿੰਦਾ ਸਵੇਰ 8 ਵਜੇ ਟਰਾਈ ਰੱਖ, ਇਹ ਫਰੈਸ਼ ਹੁੰਦੇ ਨੇ। ਹਾਂਜੀ। ਉਹ ਨਹੀਂ ਟੈਨਸ਼ਨ ਚ ਨਹੀਂ ਹੁੰਦੇ, ਫਰੈਸ਼ ਹੁੰਦੇ ਨੇ। ਤੇ ਬਹੁਤ ਸਾਰੀ ਕਹਿੰਦੇ ਨੇ ਚੱਲ ਠੀਕ ਹੈ ਯਾਰ, ਓਕੇ ਚੱਲ ਈਜ਼ੀ ਹੋ ਜਾ। ਦੁਪਹਿਰ ਨੂੰ ਥੋੜੇ ਜਿਹੇ ਅਗਰੈਸਿਵ ਹੋਏ ਹੁੰਦੇ ਨੇ। ਸ਼ਾਮ ਨੂੰ ਜਦੋਂ ਤੁਸੀਂ ਜਾਣਾ ਨਾ, ਹਰ ਗੱਲ ਤੇ ਗੁੱਸਾ, ਹੱਲ ਵੱਲਾ ਜੜਾ ਕੀ ਕਰਨਾ, ਤੂੰ ਆ ਕਰਨਾ ਨਤੀ ਹਨ ਉੱਤਰ ਉੱਤਰ ਤੁਮ ਉਸਤਾਦ ਜੀ ਵੱਲਾ ਤਵਾ ਕੀ ਕਰਨੇ ਆ? ਉਹ ਸ਼ਾਮ ਨੂੰ ਜਾਣਾ ਹੁੰਦਾ। ਸਵੇਰ 9 ਵਜੇ 8 ਵਜੇ ਜਾਓ। 9 ਵਜੇ ਮੈਂ ਪਾਸ ਹੋ ਗਿਆ। ਆ ਇਹੀ ਗੱਲ ਆ। ਮੈਂ 8 ਵਜੇ ਨਹੀਂ ਜਾ ਸਕਿਆ। ਮੈਂ 8 ਵਜੇ ਨਹੀਂ ਜਾ ਸਕਿਆ। ਮੈਂ ਉਹ ਲਾਇਸੈਂਸ ਤੋਂ ਬਾਹਰ ਹੋ ਗਿਆ। ਹਾਂ, ਜਿਹਦਾ ਕਾਦਰ ਖਾਨ ਸਾਹਿਬ ਨਹੀਂ ਕਹਿੰਦੇ ਮਹਿਤਾਬ ਸਾਹਿਬ ਦੇ ਬਾਰੇ ਚ ਇੱਕ ਇੰਟਰਵਿਊ ਚ ਕਹਿੰਦੇ मैं सर नहीं कह सका, मैं फिल्म से बाहर हूँ। मेरे मुंह सर नहीं निकलिया। किस तरह आप अपने दोस्त को सर कह के बुलाएंगे? मेरे मुंह से सर नहीं निकला, मैं उस फिल्म से बाहर हो गया।
ਨਹੀਂ ਉਸਤਾਦ ਜੀ, ਕਾਦਰ ਸਾਹਿਬ ਚਾਹੀਦਾ ਸੀਗਾ ਟਾਈਮ ਟਪਾਉਂਦੇ, ਹਲਕਾ ਸਰ ਕਹਿ ਕੇ। ਨਹੀਂ ਕਹਿ ਨਹੀਂ ਨਾ ਇਹ ਅੜੀਅਲ ਇਹ ਆਪਣੇ ਇਹ ਕੰਪਰੋਮਾਈਜ਼ ਨਹੀਂ ਕਰਦਾ। ਅਣਖੀ ਬੰਦੇ ਅਣਖੀ ਬੰਦੇ ਕਈ ਹੁੰਦੇ ਆ ਕਿ ਯਾਰ ਮੇਰਾ ਯਾਰ ਆ, ਮੇਰਾ ਭਰਾ ਵਾ, ਮੇਰਾ ਯਾਰ ਆ, ਮੇਰਾ ਦੋਸਤ ਆ, ਮੈਨੂੰ ਕਿਹਾ ਜਾ ਰਿਹਾ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਸਰ ਕਹਿ ਕੇ ਬੁਲਾਉਣਾ। ਮੇਰੇ ਸੇ ਸਰ ਨਹੀਂ ਕਹਾ ਗਿਆ, ਮੈਂ ਉਸ ਫਿਲਮ ਸੇ ਬਾਹਰ ਹੋ ਗਿਆ, ਹੈ ਨਾ। ਹਾਂ ਏਦਾਂ ਕਿ ਉਹ ਇਹ ਗੱਲ ਆ, ਇਹਦੀ ਉਹ ਗੱਲ ਆ। ਨਹੀਂ ਉਸਤਾਦ ਜੀ, ਤੁਸੀਂ ਮੈਨੂੰ 10-15 ਛੁੱਟੀਆਂ ਦੇਣੀਆਂ ਵਾ, ਨੱਕ ਦਾ ਆਪਰੇਸ਼ਨ ਤੁਸੀਂ ਮੇਰੇ ਸਿਰ ਤੇ ਖਲੋ ਕੇ ਕਰਾਉਣਾ ਵਾ। ਜੇ ਕੋਈ ਰੌਲਾ ਬਣ ਗਿਆ, ਮੈਂ ਸੱਚੀ ਕਹਿਣ ਡਿਆ ਕਿ ਤੇਰਾ ਨੱਕ ਸਜਾ ਕੇ ਏਡਾ ਕਰ ਦੇਣਾ। ਯਾਰ ਤੈਨੂੰ ਫੀਲ ਹੀ ਨਹੀਂ ਹੋਣਾ ਟੀਕੇ ਕਾਤੇ ਲਾਉਣੇ ਆ? ਦੁਨੀਆ ਬਹੁਤ ਅੱਗੇ ਚਲ ਗਈ ਮਿੱਠੇ, ਬਹੁਤ ਅੱਗੇ ਦਾ ਕੰਮ ਹੋ ਗਿਆ। ਅੱਗੇ ਚੱਲ ਗਈ, ਅੱਧੀ ਰਹਿ ਗਈ ਨਾ ਅੱਗੇ ਜਾ ਕੇ। ਮਿੱਠੇ ਸੂਈ ਚ ਨਹੀਂ ਦਰਦ ਆ, ਜੋ ਸੂਈ ਨਹੀਂ ਚੁੱਕਦੀ। ਕੋਈ ਵੀ ਆਪਰੇਟਾ ਦਾ ਖਤਰਾ ਤਾਂ ਚੈਟ ਡਰ ਤਾਂ ਜੀਪੀਟੀ ਹੁੰਦਾ ਦੇ ਹੀ ਨਾਲ ਆ। ਕਰ ਦਿਓ ਇਲਾਜ ਤਾਂ ਜੀ। ਕੀ ਹੈ ਤੇਰਾ ਰੌਲਾ? ਲੈ ਮੈਂ ਤੈਨੂੰ ਹੁਣ ਦੱਸ। ਆ ਤੇਰਾ ਹੁਣ ਇਲਾਜ ਪੁੱਛੋ ਹੋਇਆ। ਉਹਨੂੰ, ਨੱਕ ਦੀ ਹੱਡੀ ਵਿੰਗੀ ਇੱਕ ਦੂਦ ਵਾ ਤੇ ਕੰਨ ਦਾ ਪਰਦਾ ਪਾਟਾ ਵਾ। ਗੰਦੀਆਂ ਗਦੂਦਾਂ ਵੇ। ਉਹਨੂੰ ਪੁੱਛੋ, ਨਹੀਂ ਤੇ ਮੈਂ ਇੱਥੇ ਆਪਣੇ ਗੁਲਸ਼ਨ ਮੇਰਾ ਲੈਬਾਰਟਰੀ ਤੇ ਮੇਰੇ ਪਏ ਟੈਸਟ ਮੁੱਛ ਚਕਾ ਕੇ ਦੇ ਦਿੰਦਾ ਇਹਨੂੰ ਸਵੇਰੇ। ਪੁੱਛੋ ਸਾਰੀ ਚਾਰ ਜੀ। ਤੂੰ ਇੱਕ ਵਾਰੀ ਉੱਥੋਂ ਹੀ ਕਰਾ ਲੈ ਟੈਸਟ ਜਿਹੜਾ ਉਹ ਭਲਵਾਨਾ ਹੀ ਲੈਬਾਰਟਰੀ ਤੋਂ। ਚੁਗਤਾਈ ਤੋਂ ਉਹ ਚਗਤਾਈ ਵਾਲੇ ਸਭ ਤੋਂ ਤੇ best। ਚਗਤਾਈ ਵਾਲੇ ਨੱਕ ਕੰਨ ਗਲੇ ਦਾ ਕਰਦੇ ਨੇ, TNT ਤਾਂ ਨਹੀਂ ਕਰਦੇ ਹੋ ਯਾਰ। ਸੁਣਾ ਜਾਂਦੀਆਂ ਚਿਸ਼ਤੀਆਂ ਚੋਂ, ਉੱਥੇ ਗੁੰਗਿਆਂ ਦੀ ਲੈਬਾਰਟਰੀ ਹੈ, ਨਾਲ ਉਹਨਾਂ ਦਾ ਕੋਲੂ ਵੀ ਹੈ ਉਸਤਾਦ ਜੀ। ਹਾਂ ਸਹੀ ਗੱਲ ਆ। ਹਸਪੀਟਲ ਇੱਕ ਜੰਗਲੀ ਆ ਫਿਰਦੇ ਉਸਤਾਦ ਜੀ ਕਹਿੰਦਾ ਭਾਈ ਇੱਥੇ ਡੇਲਿਆਂ ਵਾਲਾ ਡਾਕਟਰ ਕਿਹੜਾ? ਮੈਂ ਕਿਹਾ ਡੇਲਿਆਂ ਵਾਲਾ ਹੀ ਆ ਸਾਰੇ ਇੱਥੇ ਬੈਠੇ। ਅੱਛਾ ਡੇਲਿਆਂ ਦਾ। ਡਾਕਟਰ ਕਹਿੰਦਾ ਕਿਹੜਾ? ਚਲੋ ਅੱਛਾ ਜੀ, ਹੋਰ ਕੀ ਸੀ ਮੈਂ ਗੱਲ ਉਸਤਾਦ ਜੀ, ਕਰਨੀ? ਇਜਤਮਾਈ ਸ਼ਾਦੀਆਂ ਨਹੀਂ ਜਿੰਦੀਆਂ ਜਿੱਦਾਂ ਹੁੰਦੀਆਂ ਇਦਾਂ ਹੀ ਇਜਤਮਾਈ ਆਪਰੇਸ਼ਨ ਹੋ ਰਿਹਾ ਵਾ, ਉਹਦੇ ਚ ਮਿੱਠੇ ਦਾ ਨਾਮ ਲਿਖਾ ਦਈਏ ਸਟੇਡੀਅਮ 'ਚ। ਇਜਤਮਾਈ ਆਪਰੇਸ਼ਨ, ਹਾਂ ਇਦਾਂ ਦਾ ਲੱਭ ਰਿਹਾ ਵੀ ਮੇਰਾ ਕਿਤੇ ਮੁਫਤਾ ਲੱਗ ਜੇ। ਅੱਲਾ ਮਾਫੀ ਕੋ ਸਭ ਤੋਂ ਵੱਡੀ ਗੱਲ ਆ, ਇਹਨੂੰ ਡਾਕਟਰ ਕਵੇ ਮਿੱਠਾ ਜੀ ਕੁਛ ਵੀ ਨਹੀਂ ਹੋਣਾ ਤੁਹਾਨੂੰ, ਤੁਸੀਂ ਜਦੋਂ ਇਹਨੂੰ ਕਹਿ ਦੇਣਾ ਨਾ ਹਾਲਾਤ ਦੱਸਣੇ ਕਿ ਹਮ ਇਹ ਔਜ਼ਾਰ ਯੂਜ਼ ਕरेंगे, ऐसे आपको ऐसे करेंगे, कान में ਇਹੋ ਜਿਹੇ ਮਰੀਜ਼ਾਂ ਨੂੰ ਸ਼ੌਕ ਵੀ ਬੜਾ ਹੁੰਦਾ ਕਿ ਕਿੱਦਾਂ ਕਰੋਗੇ। ਫਿਰ ਉਹ ਵਿਚਾਰੇ ਦੱਸਦੇ ਕਿ ਯਾਰ ਹੁਣ ਸਾਡਾ ਪੇਸ਼ੈਂਟ ਆ, ਇਹਨੂੰ ਨਹੀਂ ਦੱਸਣਾ ਤੇ ਅਸੀਂ ਕਿੱਦਾਂ ਦੱਸਣਾ। आप ਵੱਧ के आप पूछना ये डॉक्टर साहब ने कितना, वो कहते जी इस तरह हम आपका नाक इतना बड़ा नाक खोल लेंगे यहाँ तक ऐसे, उसके बाद अंदर 10 पट्टियां नाक के जाएंगी, 10 पट्टियां जाके उसके अंदर साइडों पे हम थोड़ी लकड़ी के माचिस की दियां देके ठोक के उनको सख्त करेंगे। उसके बाद आपके नाक एक खोलेंगे, नाक खोल के इतना बड़ा औजार नाक के अंदर जाएगा, अंदर से आपका सवारा हूँ वो तो अद्धा मर जाना, उन्हें कराना ऑपरेशन कभी जिंदगी। ਉਸਤਾਦ ਜੀ ਇਹ ਸੂਫੀ ਵਕਤ ਦੇ ਦਰਬਾਰ ਤੇ ਚਲ ਗਿਆ, ਕਹਿੰਦੇ ਨਹੀਂ ਭਾਈ ਇੱਥੇ ਅੱਖਾਂ ਦਾ ਆਪਰੇਸ਼ਨ ਫ੍ਰੀ ਹੁੰਦਾ ਵਾ, ਕਹਿੰਦਾ ਇੱਕ ਕੰਨ ਦਾ ਵੀ ਕਰ ਦੋ, ਤੁਹਾਡਾ ਕੀ ਜਾਣਾ। ਹਾਂ ਨਹੀਂ ਉੱਥੇ ਹੁੰਦਾ ਜਾਨਣ ਸਹੀ ਗੱਲ। ਪੈਸਾ ਤੇ ਪਾਣੀ ਦੇ ਨਾਲ ਬਹਾ ਕੇ ਹੁਣ ਉਹਨੇ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਤੂੰ ਪਰਦਾ ਲੈ ਆ, ਮੈਂ ਪਾ ਦਿਆਂਗਾ। ਕਾਟਨ ਦਾ ਕਿਹੜਾ ਲੈਣਾ ਵਾ? ਕਾਟਨ ਦਾ ਪਰਦਾ ਜਿਹੜਾ ਮੱਛੀ ਦਾ ਚਾਨਾ ਲਿਆ, ਮੱਛੀ ਦਾ ਚਾਨਾ ਉਹ ਵੀ ਠੀਕ ਹੈ, ਉਹ ਤੇਰੇ ਤਰੀਕੇ ਦੇ ਬਣਿਆ। ਹਲਕਾ ਜਿਹਾ ਵੈਲਡ ਕਰਕੇ ਤੇਰੇ ਫਿੱਟ ਕਰ ਦੇਣਾ। ਆ ਵੇਖਿਆ ਨਾ ਕੋਮਡੀ ਮਰਾਸਪੁਣਾ ਭੰਡਪੁਣਾ ਸੀਰੀਅਸ ਮਸਲਾ ਵਾ, ਇਹਨੂੰ ਪਤਾ ਹੀ ਨਹੀਂ ਹੈਗਾ। ਇਹ ਤੈਨੂੰ ਕੰਨ ਦਾ ਅਟੈਕ ਹੋ ਜਾਣਾ ਵਾ। ਹਾਂਜੀ ਸਹੀ ਗੱਲ। ਹੁੰਦੇ ਆ। ਇਹਦਾ ਦਿਲ ਦਾ ਅਟੈਕ ਹੁੰਦਾ ਵਾ। ਈਅਰ ਅਟੈਕ। ਹਾਂ ਤੈਨੂੰ ਕੰਨ ਦਾ ਅਟੈਕ ਹੋਣਾ, ਤੈਨੂੰ ਨੱਕ ਦਾ ਅਟੈਕ ਹੋਣਾ, ਤੈਨੂੰ ਗਲੇ ਦਾ ਅਟੈਕ ਹੋਣਾ। ਉਹ ਜਿਹੜੇ ਕਹਿੰਦੇ ਨਹੀਂ ਇੱਕਦਮ ਯਾਰ ਵਿਚਾਰਿਆਂ ਨੂੰ ਤਿੰਨੇ ਇਕੱਠੇ ਹੀ ਹੋ ਗਏ ਇੱਕਦਮ, ਫਾਇਦਾ ਕੀ? ਸਹੀ ਗੱਲ। ਵੀ ਇਹ ਇੱਕ ਇੰਨੀ ਪੂਰੀ ਇੰਜ ਇੰਨੀ ਸਾਈਡ ਤੇਰੀ ਤਾਂ ਨੱਥੀ ਹੋ ਜਵੇ ਸਾਰਾ ਇੰਨੀ ਕਰ ਜਾ ਆਹੀ ਆ ਮਾੜੀ ਅੱਖ ਤੇਰੀ ਇੰਜ ਹੋ ਜੇ, ਸਮਝ ਆ ਰਹੀ? ਉਧਰੋਂ ਕੰਨ ਇਧਰੋਂ ਉਹ ਵੀ ਮਾੜਾ ਮੋਟਾ ਹੋ ਜੇ, ਉਹਦੇ ਅੰਦਰੋਂ ਦੀ ਇਧਰੋਂ ਦੂਜੇ ਕੰਨ ਨੂੰ ਵੀ ਨਾਰ ਲਾ ਲੈਂਦੀ ਹੈ ਬਿਮਾਰੀ। ਨਹੀਂ ਉੜਦਾ ਵਾ। ਹਾਂ ਇਹ ਦੂਜਾ ਵੀ ਕੰਮ ਖਰਾਬ ਹੋ ਜਾਣਾ ਵਾ। ਲੇਕਿਨ ਉਹਨੇ ਕਿਹਾ ਤੇਰਾ 10/10 ਹੈਗਾ ਵਾ। ਨਹੀਂ ਇਹ ਹੁਣ ਕਹਿ ਰਹੇ ਆ, ਮੁੜ ਕੇ ਅੰਦਾਜ਼ੇ ਨੇ ਜੁਗਤਾ ਕਰੀ ਜਿਵੇਂ ਸਾਦੀ ਕੰਨ ਦਾ ਜਿਹੜਾ ਪਾਇਆ ਵਾ, ਜੁਗਤ ਕਰੇ ਤੈਨੂੰ ਪਤਾ ਨਹੀਂ ਲੱਗਿਆ ਅਗਲਾ ਹੱਸਿਆ ਕਿ ਨਹੀਂ ਹੱਸਿਆ। ਇੱਧਰਲੇ ਦੀ ਬੈਟਰੀ ਹੈਲਥ ਕਿੰਨੀ ਹੈ? ਨਹੀਂ ਦੱਸੋ। ਇੱਧਰਲੇ ਦੀ ਬੈਟਰੀ ਹੈਲਥ ਕਿੰਨੀ ਆ? ਇਧਰਲੇ ਦੀ 60 ਰਹਿ ਗਈ, ਇਧਰਲੇ ਦੀ ਬੈਟਰੀ ਇੱਥੇ ਜ਼ੀਰੋ ਹੋ ਗਈ। ਉਸਤਾਦ ਜੀ ਜਦੋਂ ਉਹਨਾਂ ਨੇ ਕੰਨ ਚੈੱਕ ਕੀਤਾ ਉਹਨੇ ਕਿਹਾ ਇਹ ਨਹੀਂ ਨਾ ਚੱਲਿਆ, ਤੂੰ ਸਾਰਾ ਬਟਨ ਇੱਥੇ ਪਾਈ ਰੱਖਿਆ ਵਾ, ਇਹ ਕੰਨ ਮੇਰਾ ਯੂਜ਼ਡ ਹੋ ਗਿਆ ਵਾ। ਖੁੱਲਾ ਕਰ। ਓਏ ਹੋਏ ਇਤਨਾ ਸੱਜਾ ਵਾ ਖੱਬਾ ਵਾ? ਆਹ ਕਿਹੜਾ ਬਟਨ? ਸੱਜਾ ਵਾ। ਉਹ ਜਿਹੜਾ ਇਹ ਨਹੀਂ ਕਰ ਤੂੰ ਇੰਨਾ ਨਹੀਂ ਕਰਕੇ ਕਿਤੇ ਗੱਲਾਂ ਸੁਣਦਾ ਰਿਹਾ। ਸੁਣਦਾ ਰਿਹਾ। ਹਾਂਜੀ ਡਾਕਟਰ ਨੇ ਮੈਨੂੰ ਜਿਹੜੇ ਪਰਹੇਜ਼ ਦੱਸੇ ਨੇ, ਕੋਈ ਸ਼ੋਰੋ ਗੋਲ ਨਹੀਂ ਸੁਣਨਾ, ਤੂੰ ਹੈਂਡ ਫ੍ਰੀ ਨਹੀਂ ਲਾਉਣੀ, ਤੂੰ ਆਪਣਾ ਕਾਟਨ ਨਹੀਂ ਦੇਣੀ, ਤੂੰ ਸਾਊਂਡ ਦੇ ਬਿਲਕੁਲ ਰਿਫਲੈਕਟਡ ਦੇ ਲੱਗ ਨਹੀਂ ਬਹਿਣਾ। ਉਹ ਜਿਹੜਾ ਵੌਇਸ ਕੈਂਸਲੇਸ਼ਨ ਨਹੀਂ ਹੁੰਦਾ ਉਹ ਮੈਨੂੰ ਦੇਣਗੇ ਯੂਜ਼ ਕਰਨ ਵਾਸਤੇ, ਮੈਂ ਉਹ ਲਾਉਣਾ ਵਾ। ਫਿਰ ਮੈਂ ਓਕੇ ਹੋ ਜਾਗਾ, ਲਿਖਾਇਆ ਕਿ 10 ਸਾਲ ਮੇਰੇ ਕਢਾਉਣਗੇ। ਮੈਂ ਸੱਚੀ ਕਹਿ ਰਹਾ ਹਾਂ। ਫਿਰ ਨਵਾਂ ਜੀ ਇੱਥੋਂ ਜਿਹੜਾ ਇੰਨਾ ਹਿਸਾਬ ਉਹਨੂੰ ਖੋਲਣਾ ਐਂ ਕਰ ਦੇਣਾ ਪਰੇ। 7 ਸਾਲ ਤੇ ਹੋ ਗਏ ਸਾਨੂੰ ਸੁਣਦੇ, ਅੱਲਾ ਮਾਫੀ। ਨਹੀਂ ਆਪਰੇਸ਼ਨ ਤਾਂ ਤੂੰ ਕਿਤੇ ਕਰਾਇਆ ਨਹੀਂ, ਅੱਗੇ ਤੂੰ ਕਰਾਉਣਾ, ਹਾਲੇ ਵੀ ਤੂੰ ਉੱਥੇ ਹੀ ਖਲੋਤਾ। 3 ਸਾਲ ਰਹਿ ਗਏ ਬਸ। ਉਹ ਯਾਰ ਇੱਕ ਮਿੰਟ ਸਾਰੇ ਪੈਸੇ ਪਾ ਕੇ ਠੀਕ ਕਰਾ ਲਈਏ ਜਾਂ ਦਾਨ ਚ 5 ਪੈਸੇ ਦਾ ਨਹੀਂ ਰੌਲਾ, ਪੈਸੇ ਕੋ ਹੈਗੇ ਆ, ਸਾਰਾ ਕੁਝ ਹੈਗਾ ਵਾ। ਡਰ ਮਾਰ ਗਿਆ। ਡਰ ਮਾਰ ਗਿਆ ਬਸ। ਖੌਫ ਆ ਆਪਰੇਸ਼ਨ ਤਾਂ ਜੀ ਜਿਹੜੀ ਯਾਰ ਉਹਨਾਂ ਨੇ ਟਰੇ ਜੋ ਐਡੀ ਰੱਖੀ ਹੁੰਦੀ ਹੋਵੇ, ਸਿਮਟੀਆਂ ਪਈਆਂ ਹੁੰਦੀਆਂ ਵਾ, ਓਏ ਹਲਕਾ ਜਿਹਾ ਇੰਜ ਕਰਕੇ ਨੀਚੇ ਕਰੋ, ਐ ਕਰਕੇ ਯਾਰ ਉਹ ਵਿੱਚ ਸੁਣਿਆ ਕੰਨ ਦੇ ਆਪਰੇਸ਼ਨ ਦਾ ਬੰਦਾ ਮਰ ਗਿਆ। ਲੇਕਿਨ ਬੰਦਾ ਮਾਰਦਾ ਨਹੀਂ ਯਾਰ ਮੌਤ ਪਰ ਡਰਨਾ ਤੇ ਮਰ ਜਾਂਦੇ ਨੇ, ਡਰਨਾ ਘਬਰਾ ਕੇ ਡਰਨਾ ਤੇ ਉਹ ਹੀ ਆ ਉਹਨੂੰ। ਔਜ਼ਾਰ ਪਏ ਹੁੰਦੇ ਨਾ, ਥੋੜੀ ਪਈ ਆ,
ਉਹ ਸ਼ਮਸ ਆਟੋ ਤੋਂ ਕਰਾ ਰਹੇ ਕੋਈ ਜਿਹੜੀ ਸਟੀਲ ਦੀ ਟ੍ਰੇ ਹੁੰਦੀ ਨਾ ਆਹੋ ਉਹਦੇ ਵਿੱਚ ਚਿਮਟੀ ਪਈ ਹੁੰਦੀ, ਚਿਮਟੀ ਥੋੜੀ ਪਈ ਹੁੰਦੀ, ਥੋੜੀ ਕੀ ਕਰਦੇ ਹੋ? ਥੋੜੀ ਭਾਜੀ ਪਾਨਾ ਪਿਆ। ਹੁਣ ਦੇਖ ਨਹੀਂ ਬੱਕਨ ਦੀ ਭਾਈ। ਕੰਨ ਦਾ ਕੰਪਰੈਸਰ ਖੋਲਣਾ ਉਹਨੇ। ਤੁਸੀਂ ਮੇਰਾ ਖਿਆਲ ਕਦੀ ਦੇਖੀ ਨਹੀਂ ਟ੍ਰੇ, ਮੈਂ ਦੱਸਣ ਨੂੰ ਪਤਾ। ਅਸੀਂ ਵੀ ਟਰੇ ਦੇਖੀ, ਤੂੰ ਵੀ ਟਰੇ ਦੇਖੀ, ਲੇਕਿਨ ਅਸੀਂ ਹੋਰ ਟਰੇ ਦੇਖੀ, ਤੂੰ ਹੋਰ ਟਰੇ ਦੱਸੀ ਜਾ ਰਿਹਾ। ਇਹ ਜਿਹੜੀ ਤੇ ਦਾਦਾ ਪੋਤਾ ਆਟੋ ਤੋਂ ਆਪਰੇਸ਼ਨ ਕਰਾ ਕੇ ਰੱਖਣਾ ਤੈਨੂੰ ਨਹੀਂ ਪਤਾ। ਮੈਂ ਆਪਰੇਟ ਨਹੀਂ ਕਰਵਾਇਆ, ਮੈਂ ਸਿਰਫ ਔਜ਼ਾਰ ਦੇਖੇ ਉਹਨਾਂ ਦੇ, ਥੋੜੀ ਵੀ ਮੈਂ ਦੇਖੀ, ਹਜ਼ਾਰ ਵੇਖ ਕੇ ਡਰ ਗਿਆ ਤੂੰ। ਚਿਮਟੀ ਵੀ ਮੈਂ ਦੇਖੀ। ਆਰੀ ਵੀ ਵੇਖੀ ਆ। ਮੈਂ ਇਸ ਬਿਮਾਰੀ 'ਚ ਆਪਰੇਸ਼ਨ ਕਰਾਉਂਦੇ ਬਚਦੇ ਦੇਖੇ ਜਾਂ ਕੁਛ ਨਹੀਂ ਹੁੰਦਾ ਕਰਾ। ਹਾਂ ਬੜੇ ਯਾਰ ਭਾਈਜਾਨ, ਸੱਤੇ ਹੀ ਖੈਰਾ ਬਾਤ ਦੱਸਾਂ ਦਿਨਾਂ ਬਾਅਦ ਮੈਂ ਜਾ ਹੀ ਰਿਹਾ ਮੈਡੀਕਲ ਸਟੋਰ। ਭਾਈਜਾਨ ਪਾਕਿਸਤਾਨ ਦੇ ਵਿੱਚ ਨਾ ਨਾਰਮਲ ਗਲੇ ਦਾ ਆਪਰੇਸ਼ਨ, ਨੱਕ ਦਾ ਆਪਰੇਸ਼ਨ, ਇਹ ਤਕਰੀਬਨ ਦੂਜੇ ਤੀਜੇ ਬੱਚੇ ਦਾ ਹੋਇਆ ਹੁੰਦਾ। ਹੋਇਆ ਹਾਂਜੀ, ਨੱਕ ਬੰਦ ਹੋਣਾ ਬਚਪਨ 'ਚ, ਗਲਾ ਟੌਂਸਿਸ ਹੋ ਜਾਣੇ, ਟੌਂਸਿਸ ਦਾ ਆਪਰੇਸ਼ਨ ਕਰਾ ਦੇਣਾ, ਇਹ ਨਾਰਮਲ ਗੱਲ ਆ। ਉਹਦੇ ਤੋਂ ਇਹਨੇ ਉਹ ਨਾ ਕਰਾ ਕੇ ਕਿੱਡਾ ਵਿਗਾੜ ਪਾ ਲਿਆ। ਹਾਂਜੀ ਦੋ ਬੰਦੇ। ਇਹ ਕੰਨ ਦਾ ਸਿੱਧਾ ਗੁਰਦੇ ਨਾਲ ਲਿੰਕ ਆ। ਹਾਂਜੀ ਜੀ ਤੋਂ ਹੋ ਕੇ ਇਹ ਜਦੋਂ ਇਹ ਸੁਣ ਆ ਮੈਂ ਖਵਾਜਾ ਵਾਂ ਤੇ ਆ ਦੋਵੇਂ ਮੇਰੇ ਨਾਲ ਦੋਸਤ ਨੇ। ਠੀਕ ਆ, ਤੂੰ ਮੈਂ ਗੱਲ ਕਰਦਾ ਕੋ ਦੇਖਣ ਦੋਵਾਂ ਦਾ ਕੈਸਾ। ਮੈਂ ਲੈਣਾ ਗਿਆ, ਉਹਨੇ ਤੈਨੂੰ ਰਾਹ ਵੀ ਦੱਸਿਆ ਵੀ ਕਿਧਰੋਂ ਲਿੰਕ ਆ ਉਹਦੇ, ਹਲੇ ਤੱਕ ਉਹ ਦੱਸ ਰਿਹਾ। ਸਾਜੀ ਹੋ ਕੇ ਇਹ ਕੰਨ ਦਾ ਅੱਛਾ ਮਿੱਠਾ ਸਾਹਿਬ, ਅੰਦਰੋਂ ਜਿਹੜੀ ਅੰਦਰ ਤੁਹਾਡੇ ਬੋਡੀ 'ਚ ਵਾਇਰਿੰਗ ਹੋਈ ਨਾ, ਤੂੰ ਸੁਣੀ ਗੱਲ ਕਿ ਮਾਲਸ਼ੀਆ ਇੱਕ ਨਾੜ ਘੁੱਟਦਾ ਬੰਦਾ ਬਦਮੋਸ਼ ਜਾਂ ਫਰੈਸ਼ ਹੋ ਜਾਂਦਾ। ਸੁਣੀ ਗੱਲ ਹਾਂਜੀ ਉਹ ਸਨੀ ਦੇਵਲ ਸਾਰੇ ਚੀਨ ਕੀਤਾ। ਹਾਂ ਹੁੰਦਾ ਵਾ। ਉਹ ਹੁਣ ਕੀ, ਉਹ ਬੇਹੋਸ਼ ਨਾ ਉਹਦਾ ਕਿਤੇ ਲੱਗ, ਹਰ ਇਹ ਅੰਦਰ ਜਿਹੜੀ ਵਾਇਰਿੰਗ ਆ ਇਹ ਕਨੈਕਟਡ ਆ, ਆਹੋ ਕਨੈਕਟਡ ਆ। ਦੇਖ ਕੰਨ ਦਾ ਗੁਰਦੇ ਨਾਲ ਕਿਤੇ ਲੱਗਾ, ਹਾਂ ਤੇਰਾ ਗੁਰਦਾ ਖਰਾਬ ਹੀ ਮਿੱਠੇ। ਇਹ ਤੈਨੂੰ ਕਿੱਦਾਂ ਪਤਾ ਲੱਗਾ? ਗੁਰਦੇ ਦੀ ਗੱਲ ਤੈਨੂੰ ਕਿੱਦਾਂ ਪਤਾ ਲੱਗੀ? ਕਿੱਥੋਂ ਸੁਣੀ ਤੂੰ? ਸੁਣੀ ਕੰਨ ਤੋਂ ਸੁਣੀ ਕੀ ਭਲਾ? ਵੀ ਗੁਰਦਾ ਖਰਾਬ ਆ। ਤੇ ਗੁਰਦੇ ਨਾਲ ਕੰਨ ਦਾ ਤੱਲਾ, ਹੁਣ ਕੰਨ ਨਾ ਹੁੰਦਾ ਵਿੱਚ, ਤੈਨੂੰ ਕਿੱਦਾਂ ਪਤਾ ਲੱਗਣਾ ਤੇਰਾ ਗੁਰਦਾ ਖਰਾਬ? ਇਹ ਬਾਤ ਹੈ। ਹੈਗਾ ਨਾ ਗੁਰਦੇ ਨਾਲ ਲਿੰਕ। ਕੀ ਬਾਤ ਉਸਤਾਦ। ਮਾਸ਼ਾਅੱਲਾ ਲੋਕੀ ਡਿਗਰੀਆਂ ਨਾਲ ਉੱਥੇ ਨਹੀਂ ਪਹੁੰਚੇ ਜਿੱਥੇ ਤੁਸੀਂ ਡਬਿੰਗ ਨਾਲ ਪਹੁੰਚ ਗਏ। ਨਹੀਂ ਡਬਿੰਗ ਨਾ ਨਹੀਂ, ਇੱਕ ਟੈਕਨੀਕ ਆ। ਹੁਣ ਮੈਂ ਤੈਨੂੰ ਲਿੰਕ ਦੱਸਦਾ ਕਿ ਕੰਨ ਨਾਲ ਤੇਰਾ ਲਿੰਕ ਆ। ਇਹਨੂੰ ਕੋਈ ਡਿਨਾਈ ਵੀ ਨਹੀਂ ਕਰ ਸਕਦਾ ਜੀ ਬੜੀ ਗੱਲ ਹੈ। ਹਾਂਜੀ, ਕੰਨ ਨਹੀਂ ਤੇ ਕੱਖ ਨਹੀਂ। ਤੈਨੂੰ ਕੁਝ ਪਤਾ ਨਹੀਂ ਲੱਗਣਾ ਜੇ ਤੇਰਾ ਕੰਨ ਨਹੀਂ ਸਹੀ। ਹਾਂ ਚੱਲਣ ਡਿਆ ਵਾ ਸਾਦਾ ਸਪਰੈਟਾ ਜੀ। ਨਾ ਰੌਲਾ ਇਹਦਾ ਵਾ ਸੱਜੇ ਦਾ। ਇਹ ਸਾਇੰਸ ਕਹਿੰਦੀ ਜਦੋਂ ਤੁਹਾਨੂੰ ਆਵਾਜ਼ ਆਉਂਦੀ ਸਭ ਤੋਂ ਪਹਿਲੇ ਸੱਜਾ ਸੁਣਦਾ। ਸਾਜੀ ਆਪਰੇਸ਼ਨ ਕਰਾਉਣ ਗਿਆ, ਤੂੰ ਛਿੱਤਰ ਪੈ ਗਏ ਉੱਥੇ ਡਾਕਟਰ ਨੂੰ ਜਾ ਕੇ ਕਹਿੰਦੇ ਮੇਰਾ ਕੰਨ ਮਨ ਪਿਆਸਾ। ਦੇਖ ਸਹੀ ਗੱਲ, ਤੂੰ ਅੱਛਾ ਇਨਸਾਨ ਆ ਕਿ ਬੁਰਾ ਇਨਸਾਨ ਆ, ਇਹਦਾ ਫੈਸਲਾ ਵੀ ਕੰਨ ਨੇ ਕਰਨਾ। ਇਹ ਫੌਤ ਹੋ ਚੁੱਕਿਆ ਕੰਨ। ਉਹ ਯਾਰ ਦੋਵੇਂ ਲਾ ਲਾ, ਤੂੰ ਕੰਨ ਕਹਿ ਲਾ ਨਾ ਦੋਵੇਂ। ਇਹ ਤਾਂ ਕੋਈ ਨਹੀਂ ਯਾਰ ਮਿੱਠੇ ਤੂੰ ਬੜਾ ਹੀ ਗੰਦਾ ਇਨਸਾਨ ਆ। ਇਹ ਤੇਰੇ ਅੰਦਰ ਇੱਕ ਮਿਸਾਲ ਹੋ ਯਾਰ, ਮੈਨੂੰ ਕਹਿਤਾ ਇਹ ਭਲਾ ਕਿੰਨੇ ਤੈਨੂੰ ਪਹੁੰਚਾਈ ਆਵਾਜ਼? ਤੁਸੀਂ ਕੰਨ ਮੈਂ ਕਿਹਦੇ ਥਰੂ ਪਹੁੰਚਾਈ ਆ? ਤੁਸੀਂ ਨਾ ਕਰਦੇ ਕੰਨ ਉੱਥੇ ਹੀ ਸੀ। ਕੰਨ ਹਾਂ ਹਾਂ ਇਹ ਲੇਕਿਨ ਦਰਦ ਹੁੰਦਾ ਹੀ ਹੋਇਆ ਮੈਨੂੰ ਫੀਲ ਹੁੰਦਾ ਹੀ ਹੋਇਆ। ਤੂੰ ਬੁੱਲਾ ਤੋਂ ਦਾਦਾ ਲਾਇਆ। ਫਿਰ ਉਹੀ ਗੱਲ ਫਿਰ ਬੋਲਾਂ ਦਾ ਨਹੀਂ ਫਿਰ ਤੈਨੂੰ ਪਤਾ ਕਿ ਤੈਨੂੰ ਹਰ ਦੂਜਾ ਬੰਦਾ ਇਹੀ ਗੱਲ ਕਹਿੰਦਾ, ਤੂੰ ਤਦ ਸੋਚ ਲਿਆ। ਜੀ ਸਾਜੀ ਕੰਨ ਦਾ ਤਲਕ ਆ ਤੇਰੀ ਜ਼ਿੰਦਗੀ ਦੇ ਹਰ ਰੋਟੀ। ਜਦੋਂ ਤੁਸੀਂ ਖਾਓ ਨਾ ਰੋਟੀ, ਓਏ ਪੂਰੀ ਤੇਰੇ ਸਿਰ ਦੇ ਨੋਹਾਂ ਤੋਂ ਲੈ ਕੇ ਪੈਰਾਂ ਦੇ ਤੇਰੇ ਵਾਲਾਂ ਤੱਕ, ਮੇਰੀ ਗੱਲ ਸੁਣ, ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨੋਹਾਂ ਤੱਕ, ਪੈਰ ਦੇ ਨੋਹਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਤੂੰ 1.5 ਲੱਖ ਰੁਪਏ 2 ਲੱਖ ਰੁਪਏ 3 ਲੱਖ ਰੁਪਏ ਦੀ ਜਹਾਜ਼ 'ਚ ਬੈਠਾ ਟਿਕਟ ਲੈ ਕੇ, ਪੂਰੀ ਬੋਡੀ ਤੇਰੀ ਰਿਲੈਕਸ ਹੁੰਦੀ ਆ। ਜਦੋਂ ਜਹਾਜ਼ ਲੈਂਡਿੰਗ ਕਰਨ ਲੱਗਦਾ ਸਭ ਤੋਂ ਵੱਡੀ ਤਕਲੀਫ ਕਿੱਥੇ ਹੁੰਦੀ? ਕੰਨਾਂ 'ਚ। ਬੰਦ ਕੀ ਹੁੰਦਾ ਵਾ? ਔਰ ਉਹ ਜਿਹੜੀ ਇੱਕ ਤਕਲੀਫ ਪੇਨ ਬੰਦਾ ਇੰਜ ਕਰਦਾ, ਉਹ ਕੀ ਹੁੰਦਾ? ਹੁਣ ਬਾਕੀ ਜਿਸਮ ਕਿਉਂ ਨਹੀਂ ਹੁੰਦਾ? ਕਿਹਾ ਦੱਸ ਤਾਜੂ ਜੈਟ ਬਲੈਕ ਹੁੰਦਾ ਵਾ ਬੇਟਾ, ਉਹ ਆਵਾਜ਼ ਆ ਰਹੀ ਹੈ ਤੈਨੂੰ, ਤੇਰੀ ਰਿਸੀਵਿੰਗ ਆ, ਤੇਰੀ ਇਨਪੁਟ ਆ, ਤੇਰੀ ਇਨਪੁਟ ਆ। ਯਾਰ ਮੈਨੂੰ ਨਹੀਂ ਸੀ ਦੂਜੀ ਇਨਪੁਟ ਤੇ ਤੂੰ 13-14 ਸਾਲ ਤੋਂ ਬਾਅਦ ਬੰਦ ਕਰਤੀ, ਬਾਕੀ ਉਸ ਤੋਂ ਬਾਅਦ ਦੀ ਆ ਚੱਲਣ ਦਈ ਆ। ਸਾਰਾ ਲੋਡ ਇੱਥੇ ਪਿਆ। ਲਓ ਜੀ ਮੈਨੂੰ ਨਹੀਂ ਸੀ ਹਾਂ ਸਾਰਾ ਲੋਡ ਇੱਥੇ ਹਾਂ ਬਹੁਤ ਉਹਦਾ ਤੂੰ ਪਹਿਲੀ ਵਾਰੀ ਵੀ ਉਦਾਂ ਦੀ ਕੀਤੀ। ਵਾਹ ਸਾਜੀ ਇਹ ਤੇਰੀ ਇਨਪੁਟ ਆ। ਜਹਾਜ਼ ਦੇ ਵਿੱਚ ਬੈਠਾ ਪੂਰੀ ਬੋਡੀ ਰਿਲੈਕਸ ਹੁੰਦੀ ਹੈ। ਕਸਮੇ ਕਿਸੇ ਟਾਈਮ ਆ ਜ਼ਿਆਦਾ ਬਾਰੀ ਵਾਲੀ ਸਾਈਡ ਤੇ ਬੈਠੋ, ਉਹਦੀ ਇੱਕ ਪਲੇਸਿੰਗ ਹੁੰਦੀ। ਇੱਕ ਹੁੰਦਾ ਕੰਨ ਬੰਦ ਹੋਣੇ, ਇੱਕ ਕੰਨਾਂ 'ਚ ਇੰਨੀ ਕੁ ਸਾਂਸ ਆਉਂਦੀ ਕਿ ਪੇਨ ਸ਼ੁਰੂ ਹੋ ਜਾਂਦੀ, ਬੰਦਾ ਇੰਜ ਕਰਦਾ, ਪੇਨ ਸ਼ੁਰੂ ਹੋ ਜਾਂਦੀ। ਸਿਰਫ ਕੰਨ, ਨਾ ਨੱਕ, ਕੰਨ, ਗਲਾ, ਜਿਗਰ, ਗੁਰਦੇ ਦਾ ਸਾਰਾ ਕੁਝ। ਕਿਉਂ? ਕਿੰਨਾ ਗਹਿਰਾ ਤਲਕ। ਖਲਾ 'ਚ ਕੰਨ ਕੰਮ ਆਉਂਦੇ ਆ। ਉਸਤਾਦ ਜੀ ਤੁਹਾਡੀ ਪੂਰੀ ਥੱਲੇ ਖਲਾ 'ਚ ਹੁੰਦੇ ਤੁਸੀਂ। ਹਾਂ ਹਵਾ 'ਚ। ਹਾਂ ਖਲਾ 'ਚ ਕੰਨ ਹੀ ਕੰਮ ਆਉਂਦੇ। ਉਹ 에ਅਰ ਪੋਲੂਸ਼ਨ ਆ ਜਿਹਨੂੰ ਕਹਿੰਦੇ ਤੁਸੀਂ ਜੈਟ ਬਲੈਕ ਹੋ ਗਿਆ ਤੁਹਾਨੂੰ, ਤੁਹਾਡੀ ਬਾਕੀ ਡੈਡ ਬੋਡੀ ਜਿਹੜੀ ਓਕੇ ਆ, ਕੰਨ ਨੂੰ ਪ੍ਰੈਸ਼ਰ ਪਿਆ ਹੁੰਦਾ ਵਾ। ਕੰਨਾਂ ਦਾ ਤਲਕ ਆ
ਤੇਰੇ ਮਾਂ-ਬਾਪ ਦੀ ਜਿਹੜੀ ਤੂੰ ਖਿਦਮਤ ਕਰਨੀ ਉਹਦੇ ਵਿੱਚ ਕੰਨਾਂ ਦਾ 100% ਤਲਕ ਹੈ। ਲਓ ਜੀ ਮੈਂ ਤੁਹਾਨੂੰ ਫਾਰਗ ਜੇ ਸਮਝਦਾ ਰਿਹਾ। ਨਾ 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 ਬੜੀ ਕਦਰ ਹੋ ਭਾਈ। ਤੇਰਾ ਅੱਬਾ ਬੈਠਾ ਹੋਵੇ ਤੇਰੀ ਅੰਮੀ ਕਵੇ ਮਿੱਠੇ ਪੁੱਤ ਮੈਨੂੰ ਪਾਣੀ ਪਿਆਈ, ਤੂੰ ਉਹਨੂੰ ਜਾਂਦਾ ਹੋਵੇ ਪਰੇ ਨੂੰ, ਤੇਰਾ ਕੰਨ ਨਾ ਕੰਮ ਕਰਦਾ ਹੋਵੇ ਤੂੰ ਉਦਾਂ ਹੀ ਚੱਲਣਾ, ਉਹਨੇ ਕਹਿਣਾ ਗੰਦੀ ਲਾਦ ਨਿਕਲ ਆਈ, ਗੁਨਾਹ ਮਿਲ ਗਿਆ। ਗੰਦੀ ਲਾਦ। ਕਿੰਨੇ ਦੱਸਣਾ ਵਾ ਕਿ ਅੰਮੀ ਪਾਣੀ ਮੰਗਣ ਦੀ? ਕੰਨ ਨੇ ਕੰਨ ਮਾਂ ਦੀ ਆਵਾਜ਼ ਕਿੰਨੇ ਸੁਣਨੀ? ਕੰਨ ਨੇ ਸੁਣ ਜੀ ਮੈਂ ਸਵੇਰੇ ਲੜਕੇ ਸਵੇਰੇ ਦਾ ਜੀ। ਬਲਕਿ ਹੋਣਾ ਤੁਸੀਂ ਟੀਟਾ ਮਗਾਓ ਮੈਂ ਜਾ ਕੇ ਪਰੇਸ਼ਾਨੀ ਕਰਾਵਾਂ। ਕੰਨ ਦਾ ਤਲਕ। ਅਗਲੀ ਗੱਲ ਸੁਣ ਲਾ, ਜਦੋਂ ਤੂੰ ਛੋਟਾ ਜਿਹਾ ਸੀ, ਠੀਕ ਆ, ਅਗਰ ਤੇਰੇ ਕੰਨ ਨਾ ਹੁੰਦੇ ਤੂੰ 4-4 ਦਿਨ ਬਾਅਦ ਪਿਸ਼ਾਬ ਕਰਿਆ ਕਰਨਾ ਸੀ, ਛੋਟਾ ਬੱਚਾ ਜਿਵੇਂ ਕਰਦਾ। ਕਿਉਂ? ਤੇਰੇ ਕੰਨ 'ਚ ਇੱਕ ਆਵਾਜ਼ ਜਾਂਦੀ ਸੀ, ਫਿਰ ਤੂੰ ਕਰਦਾ ਸੀ। ਲੌਜੀਕਲ ਗੱਲਾਂ ਹੈ। ਯਾਰ ਹਾਲਾਂਕਿ ਯੂਰਨ ਬੱਚਾ ਯੂਰਨ ਕਰਦਾ ਵਾ, ਉਹ ਟੋਟਲ ਸਿਸਟਮ ਲੈਦਾ ਵਾ। ਕੌਣ ਉਹਨੂੰ ਮਜਬੂਰ ਕਰਦਾ ਵਾ? ਉਹਨੂੰ ਕੌਣ ਸਿਗਨਲ ਭੇਜਦਾ ਕਿ ਤੂੰ ਸੂਸੂ ਕਰ? ਕੰਨ। ਔਰ ਪਿੱਛੋਂ ਜਿਹੜਾ ਇੱਕ ਬੰਦਾ ਪਿੱਛੋਂ ਮੇਨ ਰਿਕਾਰਡਿਸਟ ਬੇਟਾ ਕਰ ਰਿਹਾ ਹੁੰਦਾ। ਕੰਨ ਹੀ ਹੈ ਨਹੀਂ, ਐਸੇ ਕੱਖ ਵੀ ਨਹੀਂ ਹੈ ਜੀ ਸਰ ਜੀ। ਮੈਂ ਤਾਂ ਹਾਰਾਂਗਾ। ਬੜੀ ਵੱਡੀ ਲੌਜੀਕ ਹੈ ਕਿ ਇਨਪੁਟ ਹੀ ਹੈ ਵੇ, ਹਾਂਜੀ। ਬਾਕੀ ਆਉਟਪੁੱਟ ਹੈ ਭਾਈਜਾਨ ਬਾਡੀ ਦੀ। ਤੇਰੀ ਇਦਾਂ ਅੱਲਾ ਤੂੰ ਦਿਲ ਕਰੇ ਅਗਲੇ ਨੂੰ ਛੁਰੀ ਮਾਰ ਦੇਵੇ। ਰੀਜ਼ਨ ਕੌਣ ਆ? ਕਿੰਨੇ ਪਚਾਈ ਤੇਰੇ ਅੰਦਰ ਗੱਲ? ਆਵਾਜ਼ ਗਈ ਕਰਨਾ ਚਾਹੀਦਾ। ਯਾਰ ਸਲਮਾਨ ਭਾਈ ਲਵ ਯੂ ਯਾਰ, ਤੂੰ ਬੜਾ ਮੇਰੇ ਤੈਨੂੰ ਮੇਰੇ ਅੰਦਰ ਮੇਰੇ ਲਈ ਪਿਆਰ ਕੌਣ ਕਿੱਧਰ ਥਰੂ ਜਾ ਰਿਹਾ? ਇਨਪੁਟ ਹੈ ਭਾਜੀ। ਭਾਈਜਾਨ ਇਹ ਤਾਂ ਤੇਰੀ ਜ਼ਿੰਦਗੀ ਜਦੋਂ ਦਾ ਤੂੰ ਪੈਦਾ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਹੋਈ ਉਹਦੇ ਤੇ ਇਹਦਾ ਬੜਾ ਉਹਦੇ ਚ ਉਸਤਾਦ ਹੱਥ। ਜੀ ਇਹ ਗਾਣਾ ਸੁਣਨਾ ਵਾ, ਉਹਦੀ ਫੀਲਿੰਗ ਲੈਣੀ ਗਾਣੇ ਦੀ, ਹਾਂ ਲੈ ਇਹ ਕੰਮ ਨਹੀਂ ਹੈ। ਆ ਤੂੰ ਐਡੇ ਸੁਰੀਲੇ ਗਾਣੇ ਜਿਹੜਾ ਗਾਉਣਾ ਵਾ, ਇਹ ਕਿੱਥੋਂ ਯਾਦ ਕੀਤਾ ਸੁਣ ਕੇ? ਤੂੰ ਇਸ ਤੋਂ ਅੱਛੀ ਮਿਸਾਲ ਦੇ ਸਕਦਾ ਸੀ। ਜਿੱਦਾਂ ਵੈਸੇ ਕੰਨ ਜੀ। ਹਾਂਜੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਅਸੀਂ, ਮੈਂ ਤਾਂ ਸਮਝਦਾ ਅਸੀਂ ਸਾਰਾ ਕੁਝ ਕਰਨ ਇਹ ਤਾਂ ਪਾਗਲ ਆ। ਇਹ ਤਾਂ ਵੈਸੇ ਟੁਰੇ ਫਿਰਦੇ ਕੰਨ ਹੀ ਹੈ ਮੇਨ ਸਾਰਾ ਸਾਰਾ ਕੁਝ ਕੰਨ ਹੀ ਕਰ। ਕਨੈਕਟੀਵਿਟੀ ਕੰਨ ਆ। ਇਹ ਤਰ੍ਹਾਂ ਬੋਲਣਾ, ਤੂੰ ਗੂੰਗਾ ਵੀ ਆ ਅੰਨਾ ਵੀ ਆ, ਤੂੰ ਐ ਫੜਨਾ ਖਾਈ ਜਾ, ਕੋਈ ਨਹੀਂ, ਕੋਈ ਰੌਲਾ ਨਹੀਂ। ਸਾਹ ਲੈਣਾ ਨੱਕ ਆ, ਸਾਹ ਲੈਣਾ ਲਈ ਜਾ, ਅੰਨਾ ਵਾ ਬੋਲਾ ਵਾ, ਕੋਈ ਵੀ ਅੱਲਾ ਨਾ ਕਰੇ ਡਿਸੇਬਲ ਆ, ਸਾਹ ਲਈ ਜਾ ਰਿਹਾ, ਠੀਕ ਹੈ ਜੀ। ਅੱਖਾਂ ਨਹੀਂ ਹੈਗੀਆਂ, ਅੱਖਾਂ ਨਹੀਂ ਹੈਗੀਆਂ, ਠੀਕ ਹੈ, ਤੂੰ ਦੇਖ ਕੁਛ ਨਹੀਂ ਸਕਦਾ, ਲੇਕਿਨ ਕੰਨ ਤੈਨੂੰ ਫੀਲ ਕਰਾਉਣਗੇ ਕਿ ਤੂੰ ਮਿਸਾਲ ਤੇਰੀਆਂ ਅੱਖਾਂ ਨਹੀਂ ਹੈਗੀਆਂ। ਇੱਕ ਬੰਦਾ ਆਇਆ, ਮਿੱਠਾ ਭਾਈ ਕੀ ਹਾਲ ਆ? ਮਿੱਠਾ ਭਾਈ ਠੀਕ ਹੋ? ਮਿੱਠਾ ਭਾਈ ਕੋਈ ਚੀਜ਼ ਦੀ ਲੋੜ ਹੋਵੇ ਦੱਸਣਾ ਯਾਰ, ਮਿੱਠਾ ਭਾਈ ਅਸੀਂ ਹਾਜ਼ਰ ਹਾਂ ਯਾਰ। ਅੱਖਾਂ ਬੇਸ਼ੱਕ ਤੂੰ ਬਲਾਈਂਡ ਆ, ਲੇਕਿਨ ਉਹ ਫੀਲ ਲੈ ਰਿਹਾ, ਤੈਨੂੰ ਉਹਦੇ ਨਾਲ ਮੁਹੱਬਤ ਵੱਧ ਰਹੀ ਹੈ ਅੱਖਾਂ ਦਾ। ਤੇ ਜੇ ਕੰਨ ਹੈ ਨਹੀਂ ਤੇ ਮੈਂ ਕਿਹਾ ਜਿਵੇਂ ਮਿੱਠਾ ਭਾਈ ਕੋਈ ਚੀਜ਼ ਚਾਹੀਦੀ ਮੈਨੂੰ ਦੱਸੇ, ਤੂੰ ਕਹਿਣਾ ਪਤਾ ਨਹੀਂ ਕੀ ਭੌਂਕੀ ਜਾਂਦੇ ਆ। ਸਾਡੇ ਕੋਲ ਇੱਕ ਹਾਫਜ਼ ਹੁੰਦਾ ਵਾ, ਤੂੰ ਦਿਲ ਕਰੇ ਸਮਝ ਮੈਨੂੰ ਗਾਲਾਂ ਕੱਢਣ ਨੇ ਆ। ਇਹ ਗੱਲ ਉਸਤਾਦ ਜੀ ਕੰਨ ਫੈਨਲ ਆ ਉਸਤਾਦ ਜੀ ਸਾਡੇ ਕੋਲ ਇੱਕ ਹਾਫਜ਼ ਹੁੰਦਾ, ਅੰਨਾ ਵਾ ਦੁਕਾਨ ਤੇ, ਉਹਨੇ ਆ ਕੇ ਕਹਿਣਾ ਅਸਲਾਮ ਵਾਲੇਕੁਮ, ਮੈਂ ਕਹਿਣਾ ਵਾਲੇਕੁਮ ਸਲਾਮ, ਉਹਨੇ ਨਾਲ ਹੀ ਕਹਿਣਾ ਹਾਂਜੀ ਮੁਦੱਸਰ ਭਾਈ ਤੁਸੀਂ ਖੜੇ ਹੋ। ਅਗਰ ਮੁਜ਼ੰਮਲ ਹੋਣਾ ਉਹਨੇ ਕਹਤਾ ਅਸਲਾਮ ਵਾਲੇਕੁਮ, ਮੁਜ਼ੰਮਲ ਨੇ ਕਿਹਾ ਵਾਲੇਕੁਮ ਸਲਾਮ, ਹਾਂਜੀ ਮੁਜ਼ੰਮਲ ਭਾਈ। ਕਿਉਂ ਭਲਾ? ਉਹਦੇ ਆਵਾਜ਼ ਪਛਾਣ ਰਿਹਾ, ਆਵਾਜ਼ ਪਛਾਣਦੇ ਆ। ਤੂੰ ਇਹਨੂੰ ਈਜ਼ੀ ਲੈ ਰਿਹਾ ਔਰ ਤੂੰ ਬੜਾ ਵੱਡਾ ਨੁਕਸਾਨ ਕਰ ਰਿਹਾ ਆਪਣਾ। ਉਸਤਾਦ ਜੀ ਤੁਸੀਂ ਇੱਕ ਫਿਲਮ ਦੇਖੀ ਪ੍ਰਿਥਵੀ ਰਾਜ ਚੌਹਾਨ ਸਾਹਿਬ ਵਾਲੀ, ਉਹਦੇ ਵਿੱਚ ਉਹਨਾਂ ਦੇ ਨਾ ਅੱਖਾਂ ਵਾ ਨਾ ਉਹ ਕੰਨ। ਪ੍ਰਿਥਵੀ ਰਾਜ ਆ, ਪਿਠਵੀ ਰਾਜ ਕੌਣ? ਉਹ ਐਦਾਂ ਸੁਣਦੇ ਆ ਨਾ, ਕੰਨ ਵਾ ਨਾ ਅੱਖਾਂ ਵਾ, ਕੱਖ ਵੀ ਨਹੀਂ ਆ, ਸੁਣ ਕੇ ਬੰਦਾ ਮਰ ਉਠਾ। ਉਹ ਫਿਰ ਕੀ ਹਿਸਾਬ ਸੀ? ਸੁਣਦੇ ਆ, ਉਹਨੂੰ ਫਾਲੋ ਕਰ। ਸੁਣਦੇ ਆ। ਹੁਣ ਕੰਨ ਵੀ ਹੈ ਨਹੀਂ ਗਏ ਉਹ ਅੱਖਾਂ। ਕਹਿੰਦਾ ਤੂੰ ਉਹਨੂੰ ਫਾਲੋ ਕਰ ਰਿਹਾ। ਮੈਂ ਭਾਜੀ ਫਾਲੋ ਤੇ ਨਹੀਂ ਕਰ ਰਿਹਾ, ਲੇਕਿਨ ਤੁਸੀਂ ਉਹਨਾਂ ਨੂੰ ਫਾਲੋ ਕਰੋ ਨਾ। ਨਹੀਂ ਨਹੀਂ ਮਿੱਠਾ ਜੀ, ਇਹ ਤੂੰ ਗੱਲ ਗਲਤ ਕਰ ਰਿਹਾ ਵਾ। ਹੁਣ ਗਲਾ ਤੇਰੇ ਦਾ ਕੋਈ ਮਸਲਾ ਬਣਦਾ ਨਹੀਂ ਬਣਦਾ, ਉਹਨੂੰ ਇਗਨੋਰ ਕਰ ਲਾ। ਨੱਕ ਦਾ ਨਹੀਂ ਬਣਦਾ, ਇਗਨੋਰ ਕਰ। ਕੰਨ ਨੂੰ ਇਗਨੋਰ ਨਹੀਂ ਕਰਨਾ। ਚਲੋ ਜੀ ਭਾਈ 10 ਦਿਨ ਬਾਅਦ ਦਾ ਟਾਈਮ ਆ, 10 ਕੰਨ ਦਿਨ ਦਾ ਬਾਅਦ ਕੰਮ ਜਾ ਕਰਾ। ਕੇ ਕੰਨ ਤੇ ਦੁਨੀਆ ਕਾਇਮ। ਰੁਪਿਆ 2-4 ਲੱਖ ਲਾਉਣਾ ਹੀ ਪਿਆ ਸੀ ਸਭ। ਤੈਨੂੰ ਪਤਾ ਕੰਨ ਤੇ ਸਭ ਤੋਂ ਪਹਿਲਾਂ ਕਦਮ ਕਿਹਨੇ ਰੱਖਿਆ ਸੀ? ਤਾਦੀ ਚੰਦ ਵਾ ਹੈ ਉਹ ਚੰਦ ਵਾ। ਤੇ ਜਿਹੜਾ ਤੁਸੀਂ ਕਿਹਾ ਵੀ ਕੰਨ ਤੇ ਦੁਨੀਆ ਕਾਇਮ ਆ, ਉਹ ਕਿਹੜਾ ਕੰਨ ਹੁੰਦਾ? ਚਲੋ ਭਾਈ ਸਵੇਰੇ ਲੋਕ ਕਹਿ ਜਿਹੜੀਆਂ ਚੀਜ਼ਾਂ ਕਈਆਂ ਇਕੱਠੀਆਂ ਕਰਦੇ ਆ ਅਸੀਂ। ਆ ਰਿਹਾ ਗੰਦਗੀ ਬਾਦਸ਼ਾਹ ਦੇ ਜ਼ਿਹਨ ਚ ਆ ਰਿਹਾ ਕੁਛ। ਇਸਲਾਮਾਬਾਦ ਤੋਂ ਪੜਦਾ ਮਿਲਿਆ, ਨਵੇਂ ਪੜਦੇ ਆਏ ਤੇ ਜਿੱਥੇ ਲੈਸ ਟੈਪ ਨੇ ਤੁਹਾਡਾ ਵੀ ਚਾਉਂਦਾ ਵਾ। ਆਹੀ ਭੰਡਪਣਾ ਕਰਕੇ ਲਓ ਅੱਲਾ ਜੀ ਪੜਦੇ ਉਹ ਭੋਲ ਮੈਡੀਕਲ ਦਾ ਹਾਂ ਇਲਾਜ ਕਰਾਉਣ ਵਾਲੀ ਗੱਲ ਆ। ਨਹੀਂ ਇਲਾਜ ਕਰਾਉਣ ਯਾਰ ਤੇਰਾ ਮੈਡੀਕਲ ਦਾ ਚੱਲੇਗਾ, ਤੂੰ ਮਾੜਾ ਬੋਲ, ਤੂੰ ਜੁਗਤ ਜੀ ਕਰਕੇ ਸੌ ਜਾਂਦਾ ਵਾ ਯਾਰ। ਓਏ ਤੂੰ ਆਪਣੇ ਬੱਚੇ ਨੂੰ ਮਾਰ ਕਰਨਾ ਫੜਾਇਆ ਕਰ। ਠੀਕ ਹੋ ਗਿਆ। ਆਵੇ ਉਹਨੇ ਕੀ ਹਾਲ ਕਰਤਾ। ਉਸਤਾਦ ਜੀ ਮੈਂ ਪਹਿਲੇ ਦਿਨ ਪੁੱਛਣ ਲੱਗਾ ਕਿ ਮੈਂ ਕਿਹਾ ਟੈਟੂ ਬਣਵਾ ਲਿਆ। ਅਰੇ ਮੁੰਡਾ ਇਹਦਾ ਮਾਰ ਕਰ ਲੈ, ਉਹਨੂੰ ਮਾਰ ਕਰ ਫੜਾ ਕੇ ਬਾਹ ਕਰ ਦਿੰਦਾ ਵਾ। ਉਹ ਐਸਾ ਐਸਾ ਕਰਦਾ ਰਹਿੰਦਾ ਵੇ, ਉਹਨੇ ਕੀ ਹਾਲ ਕਰਤਾ ਬਾਹ। ਚਲੋ ਜੀ ਭਾਜੀ 10 ਦਿਨ ਬਾਅਦ ਆਪਰੇਟ ਆ, ਸਾਰੇ ਭਰਾ ਸਿਵਲ ਹਸਪਤਾਲ ਪਹੁੰਚ। ਅੱਲਾ ਖੈਰ ਕਰੇ। ਘੁਮਾ ਕੇ ਘੁਮਾ ਕੇ ਉੱਥੇ ਖੈਰ ਉਹ ਆਪੀ ਦੇ ਨਾਲ ਕੀ ਗੱਲ ਆ ਰਿਹਾ ਫਲੋਰ ਸਾਹਿਬ ਆ ਨਹੀਂ, ਉਹ ਰਹੇ ਭਾਈ ਹੁਣ ਉੱਥੇ ਰੌਲਾ ਕਿੰਨੇ ਪੈਸੇ ਮੰਗੇ ਉਹਨਾਂ ਨੇ ਆਪਰੇਸ਼ਨ ਦੇ? ਪੈਸਾ ਤਾਂ ਪਾਣੀ ਤਰ੍ਹਾਂ, ਮੈਂ ਪੈਸਾ ਤਾਂ ਪਾਣੀ ਤਰ੍ਹਾਂ ਦੇਖ ਲੈ, ਕੰਨ ਦਾ ਕੱਖ ਵੀ ਨਹੀਂ ਕਰਾਇਆ। 10 ਦਿਨ ਦੀ ਮੈਡੀਸਨ ਲਈ 90,000 ਲੱਗ ਵੀ ਗਿਆ। ਓਹ ਮੇਰੇ
ਚਲੋ ਜੀ ਲਓ ਜੀ ਨਹੀਂ ਪੈਸੇ ਦੀ ਟੈਨਸ਼ਨ ਕੋਈ ਨਹੀਂ। ਕਿਆ ਸਰਾਈ ਹੈ ਇਹ? ਕੰਨ ਦੀ ਦਵਾਈ ਵੈਸੇ ਮਹਿੰਗੀ ਬਣਦੀ ਸਾਂ ਜੀ ਇਹ ਦਰੋਗ ਬਹੁਤ ਕੋਈ ਮਹਿੰਗੀ ਹੈ ਬਣਦੀ। ਮੈਂ ਡਾਕਟਰ ਖਲਾਕ ਸਾਹਿਬ ਕੋ ਤੁਸੀਂ ਮੰਨੋਗੇ ਕਾਲੂ ਮੇਰੇ ਨਾਲ ਜਾਂਦਾ ਰਿਹਾ ਮੈਂ 34000 ਦੀ ਮੈਡੀਸਨ ਖਾਦੀ ਖਾਦੀ ਬਿਲਕੁਲ 0.0 ਮਨਫੀ ਵੀ ਹਿਸਾਬ ਤਾਂ ਨਹੀਂ ਹੈਗਾ ਹਲੇ। 34000 ਦੀ ਕਿਹੜੀ ਮੈਂ ਦਵਾਈ ਦੇ ਮੈਂ ਤਾਂ ਦੱਸਦਾ ਸਾਂ ਜੀ ਮੈਂ ਤੁਹਾਨੂੰ ਦੱਸਦਾ ਜਦੋਂ ਆਸਟ੍ਰੇਲੀਆ ਚੱਲਾ ਨਾ ਉਹਨੇ ਕਿਹਾ ਜੀ 22 ਦਿਨ ਦੀ ਦਵਾਈ ਦੇ ਦਿਓ 1200 ਰੁਪਏ ਦੀ ਡੇਲੀ ਦਵਾਈ ਦੀ ਠੀਕ ਹੈ 12 ਨੂੰ ਜ਼ਰੂਰ ਦਿਓ ਕਿੰਨੇ ਬਣ ਗਏ 12 ਦੀ 36 ਨਹੀਂ 12 ਦੀ 12 13 14000 ਦੀ ਬਣ ਗਈ ਹਾਂਜੀ 13-14,000 ਰੁਪਇਆ 7,000 ਨਹੀਂ, ਉਸ ਤੋਂ ਪਹਿਲੇ ਵੀ ਖਾਧੇ ਆ ਗਿਆ ਹਫ਼ਤਾ ਦਵਾਈ ਖਾਂਦਾ ਸੀ। ਔਰ ਸੇਲ ਟਿਕਟ ਵੀ ਵਿੱਚ ਪਾ ਲਈ। ਨਹੀਂ ਜਮਾ ਕਰ ਬੜੀ ਸਵੀਟ ਉਸਤਾਦ ਜੀ ਮੇਰੀ ਜ਼ਿੰਦਗੀ ਦਾ ਮਸਲਾ ਤੁਸੀਂ ਹੱਸਣ ਡਏ। ਤੇਰੀ ਜ਼ਿੰਦਗੀ ਦਾ ਮਸਲਾ ਤੂੰ ਪਰਦੇ ਮੈਂ ਆਪ ਪਵਾ ਲਾ ਮੈਂ ਉਥੋਂ ਟਾਟਾ ਮਿਲੋਂ ਲੈ ਕੇ ਪਰਦੇ ਪਵਾ ਲਾ ਮੈਂ ਮੱਛੀ ਦਾ ਚਾਨਾ ਪਵਾ ਲਾ ਤੂੰ ਆਪਣੀ ਜ਼ਿੰਦਗੀ ਨਾਲ ਮਜ਼ਾਕ ਤੇ ਆਪ ਕਰਨੇ। ਨਹੀਂ ਮਜ਼ਾਕ ਕਰ ਰਿਹਾ ਯਾਰ ਤੈਨੂੰ ਪਤਾ ਮੱਛੀ ਦੇ ਵਿੱਚ ਕੋਈ ਧਾਰ ਨਿਕਲਦੀ ਹੈ ਕਿ ਧਾਗਾ ਓਏ ਉਹ ਸਿਰਫ ਕੈਪਸੂਲ ਬੰਦੇ ਮੱਛੀ ਵਾਲੇ। ਨਹੀਂ ਰਡਾਰ ਵੀ ਬਣਨ ਵਾਲਾ ਕੈਮਰਾ ਹਾਰਡ ਵਾਸਤੇ ਯੂਜ਼ ਹੁੰਦਾ ਉਹ ਮੱਛੀ ਦਾ ਬਣਦਾ ਵਾ ਤੇ ਮੱਛੀ ਦਾ ਚਾਨਾ ਤੁਸੀਂ ਫਿੱਟ ਕਰਕੇ ਅੱਛੇ ਤਰੀਕੇ ਨਾਲ ਦਲਾਓ ਤੁਹਾਡੀ ਵੌਇਸ ਨਾਜ਼ਰੀ ਨਾ ਮਿਲੇਗੀ ਮੈਨੂੰ ਲੈ ਯਾਰ ਤੂੰ ਮੈਡੀਕਲ ਤੂੰ ਬੋਲਦਾ ਕਿਉਂ ਨਹੀਂ ਯਾਰ ਉਹ ਯਾਰ ਮੱਛੀ ਦਾ ਚਾਨਾ ਪਾਤਾ ਯਾਰ ਚਾਨੇ ਦਾ ਪਰਦਾ ਬਣਦਾ ਨਹੀਂ ਕਿਹੜਾ ਜਿਹੜਾ ਮਰਜ਼ੀ ਬਣਾ ਲੈ ਯਾਰ ਤੂੰ ਡਿਜ਼ਾਈਨ ਵਾਲਾ ਯਾਰ ਕਿਹੜੀ ਬੈਸਟ ਪੈ ਗਈ ਉਸਤਾਦ ਜੀ ਇੱਕ ਦਿਨ ਫੁੱਲ ਨੇਰੀ ਚੱਲਣ ਦੀ ਤੇ ਮੁਦੱਸਰ ਤੇ ਬਾਹਾਂ ਦੇ ਵਾਲ ਉੱਡਦੇ ਲੇਕਿਨ ਇਹ ਹੈ ਕਿ ਉਸਤਾਦ ਜੀ ਸੀਰੀਅਸ ਹੋਣਾ ਚਾਹੀਦਾ ਇਹਨੂੰ ਕਰਨ ਦੇ ਬਾਅਦ ਨਹੀਂ ਹੁਣ ਬਸ ਇਹ ਆਪਣੀ ਉਹਨਾਂ ਦਾ ਇਹ ਸ਼ੋਅ ਦਾ ਟਾਈਮ ਸਮਝ ਕੇ ਸ਼ੋਅ ਦੇ ਵਿੱਚ ਗੱਲ ਕਰਕੇ ਟਾਈਮ ਕਰ ਅਸਲ ਜਿਹੜੀ ਇਹਦੀ ਗੱਲ ਆ ਇਹਨੂੰ ਪਤਾ ਨਹੀਂ ਇਹਦੇ ਕੰਨ ਦੀ ਅਹਿਮੀਅਤ ਕੀ ਹੈ ਇਹਦੀ ਜ਼ਿੰਦਗੀ ਦਾ ਕੰਨ ਦਾ ਹਰਨੀਆਂ ਦੇ ਨਾਲ ਤਲਕ ਡਾਇਰੈਕਟ ਹਾਂ ਹਰਨੀਆਂ ਨਾਲ ਕੰਨ ਦਾ ਤਲਕ ਆ ਜਿਤਨੀਆਂ ਨਾ ਗੁਰਦੇ ਦਾ ਸ਼ੂਗਰ ਦਾ ਬਲੱਡ ਪ੍ਰੈਸ਼ਰ ਦਾ ਹਾਂਜੀ ਇੱਕ ਦਿਲ ਦੇ ਅਮਰਾਜ਼ ਦਾ ਰੀੜ ਦੀ ਹੱਡੀ ਦਾ ਪੱਠਾ ਚੜ ਜੇ ਉਹਦਾ ਔਲਾਦ ਤਾਂ ਤੇਰੀ ਔਲਾਦ ਦਾ ਹਾਂ ਯਾਨੀ ਕਿ ਕੰਨ ਮੇਨ ਗੇਟ ਹੈ ਇੱਥੋਂ ਹਰ ਬਿਮਾਰੀ ਨੇ ਆਉਣਾ ਹਾਂਜੀ ਕੰਨ ਹੀ ਸਾਰਾ ਕੁਛ ਆ ਲਓ ਜੀ ਦੇਖ ਲਓ ਮੈਂ ਕੀਮ ਕੋ ਦਵਾਈ ਖਾਦੀ ਤੂੰ ਕੰਨ ਦੀ ਬੇਭਾ ਖਾਦੀ ਆ ਹਕੀਮ ਸਾਹਿਬ ਨੇ ਇੱਕ ਨਸਵਾਰ ਜੀ ਤੁਸੀਂ ਪੁੜੀ ਜੀ ਬਣਾ ਕੇ ਉਹਨੇ ਕਿਹਾ ਤੂੰ ਵਿੱਚ ਰੱਖ ਲਾ ਦੇ ਤੇਰਾ ਕੰਨ ਹੈ ਬਿਲਕੁਲ ਸਹੀ ਹੋ ਜਾਏਗਾ ਉਸਤਾਦ ਜੀ ਟਿੱਕੇ ਵਾਲੇ ਦਾ ਹਕੀਮ ਆ ਉਹਨੂੰ ਹੀ ਫੇਵਰਟ ਕੀਤਾ ਕਿੱਥੇ? ਟਿੱਕੇ ਵਾਲੇ ਪਿੰਡ ਉੱਥੇ ਇਹਨੂੰ ਉੱਥੋਂ ਹੀ ਦਵਾਈ ਜਦੋਂ ਜਾਂਦਾ ਉੱਥੇ ਉਹ ਤੂੰ ਵੇਖੋ ਕੈਸਾ ਚੰਗਾ 200 ਰੁਪਏ ਦੀ ਦਵਾਈ ਦਿੰਦਾ ਤੇ ਯਾਰ ਇਹਨੂੰ ਇੱਕ ਦਿਨ ਪਤਾ ਨਹੀਂ ਕਿੱਥੇ ਸੱਚੀ ਤੁਹਾਨੂੰ ਗੱਲ ਦੱਸਣ ਲੱਗਾ ਇਹ ਕਿਸੇ ਨਾਲ ਗੱਲ ਕਰ ਰਿਹਾ ਸੀ ਪਤਾ ਨਹੀਂ ਆਸਟ੍ਰੇਲੀਆ ਪਤਾ ਨਹੀਂ ਕਿੱਥੇ ਉਹਨੇ ਨੂੰ ਪੁੱਛਿਆ ਯਾਰ ਮੱਠੇ ਕੀ ਹਾਲ ਆ ਤੇ ਮੈਂ ਹੈਰਾਨ ਹੋ ਗਿਆ ਦਾ ਜਵਾਬ ਸੁਣ ਕੇ ਉਹਨੂੰ ਕਹਿੰਦਾ ਭਾਜੀ ਦਵਾਈ ਖਾ ਰਿਹਾ ਸਵੇਰੇ ਮੈਂ ਇੱਕ ਡਾਕਟਰ ਉਹਦੀ ਖਾਦੀ ਆ ਦੁਪਹਿਰੇ ਹੁਣ ਮੈਂ ਹਕੀਮ ਦੀ ਖਾਦੀ ਆ ਰਾਤ ਨੂੰ ਮੈਂ ਇੱਕ ਹੋਰ ਡਾਕਟਰ ਉਹਦੀ ਦਵਾਈ ਖਾਦੀ ਇੱਕੋ ਦਿਨ ਚ 3 ਡਾਕਟਰ ਆਤੇ ਮੈਂ ਸੁਣਨ ਮੈਂ ਕਿਹਾ ਯਾਰ ਬਸ ਉਹ ਸੁਣਨ ਨਾਲ ਵੀ ਅੱਗੋਂ ਹੈਰਾਨ ਬੰਦਾ ਕਹਿੰਦਾ ਭਾਜੀ ਇਹ ਕਿ ਤੁਸੀਂ ਕਿੱਦਾਂ ਦੱਸਣ ਨੇ ਮੈਨੂੰ ਦਵਾਈ ਨਹੀਂ ਉਸਤਾਦ ਜੀ ਮੈਂ ਇਹ ਖਰਾਬ ਉਹਦੀ ਖਾ ਲਈ ਇਹ ਖਰਾਬ ਉਹਦੀ ਖਾ ਲਈ ਕਿੱਥੇ ਆਰਾਮ ਹੁੰਦਾ ਇਦਾਂ ਕਿੱਦਾਂ ਖਰਾਬ ਹੋ ਜਾਂਦਾ ਗੁਰਦੇ ਖਰਾਬ ਹੋ ਜਾਣੇ ਇਦਾਂ ਦੇ ਰੱਬ ਤੇਰਾ ਭਲਾ ਕਰੇ ਬਾਤੋਂ ਦੱਸਦਾ ਰੱਬ ਤੇਰਾ ਭਲਾ ਮੈਂ ਕਰੇ ਇਹਦੇ ਸਾਹਮਣੇ ਹਕੀਮ ਕੋ ਦਵਾਈ ਲਈ ਆ ਫਿਰ ਯਾਰ, ਇਲਾਜ ਕਰਦਾ ਲੈਣੀ ਦੇਖੋ ਕਿਦੋਂ ਪੈਸੇ ਲੈ ਲਾ ਮੈਂ ਇੱਥੇ ਤੇਰਾ ਮੈਂ ਬੱਚਾ ਜਿੱਦਾਂ ਖੋਲੂ ਇਹ ਸੀਰੀਅਸ ਇਲਾਜ ਨਹੀਂ ਕਰਾਉਂਦਾ ਹੈਗਾ ਵੀ ਇੱਥੇ ਯਾਰ ਤੂੰ ਮੈਂ ਹਕੀਮ ਕੋ ਬੋਲਿਆ ਚੁੱਪ ਕਰਕੇ ਬੈਠਾ ਰਿਹਾ ਇਸ ਤੋਂ ਸੀਰੀਅਸ ਮੈਂ ਦੱਸਦਾ ਹਫਸਾ ਮਾਰ ਨਾ ਮੈਂ ਜਿਹੜੇ ਵੀ ਡਾਕਟਰ ਕੋਲ ਉਹਦੀ ਫਾਈਲ ਰੱਖਦਾ ਨਾ ਉਹ ਕਹਿੰਦਾ ਯਾਰ ਐਕਸੀਡੈਂਟ ਤੂੰ ਬਹੁਤ ਅੱਛਾ ਲੈ ਕੇ ਬੱਚੇ ਨੂੰ ਤੁਰਿਆ ਆ ਤੂੰ ਇੱਥੇ ਪ੍ਰੈਕਟੀਕਲ ਨਹੀਂ ਕਰਾਏ ਬੱਚੇ ਤੇ ਨਮੂਨਾ ਨਹੀਂ ਬਣਾਇਆ ਇਹਨੂੰ ਐਡੇ ਹਾਈ ਲੈਵਲ ਦੇ ਡਾਕਟਰ ਨਾ ਉਹ CMH ਰਾਵਲਪਿੰਡੀ ਆਰਮੀ ਹਸਪੀਟਲ ਉੱਥੇ ਮੈਂ ਉਹਨੂੰ ਚੈੱਕਅਪ ਕਰਵਾਇਆ ਉੱਥੋਂ ਸਟਾਰਟ ਲਿਆ ਉਹ ਆ ਛੋਟਾ ਮੋਟਾ ਡਾਕਟਰ ਤੇ ਹੁਣ ਕਹਿੰਦਾ ਅਸੀਂ ਇਹਨੂੰ ਕੀ ਦਸੀਏ ਆ ਜਿਹੜੇ ਤੁਸੀਂ ਡਾਕਟਰਾਂ ਨੂੰ ਚੈੱਕ ਕਰਾਇਆ ਵਾ ਇਸ ਤੋਂ ਉੱਤੇ ਅਸੀਂ ਬਹੁਤ ਥੱਲੇ ਆ ਅਸੀਂ ਇਹਨਾਂ ਦਾ ਕੀ ਮੁਕਾਬਲਾ ਕਰੀਏ ਯਾਰ ਮੈਨੂੰ ਡਾਕਟਰ ਪੂੰਡੀ ਨੇ ਕਿਹਾ ਉਹਨੇ ਕਿਹਾ ਚੱਕਰ ਹੀ ਆ ਜੋ ਮਰਜ਼ੀ ਕਰਾਈਆ ਜੋ ਮੈਂ ਕਰਦਾ ਨਾ ਕਿਸੇ ਨੇ ਕਰਨਾ ਉਸਤਾਦ ਜੀ ਮਾਰਾ ਡਾਕਟਰ ਵਾ ਡਾਕਟਰ ਪੂੰਡੀ ਨੇ ਕਿਹਾ ਯਾਰ ਕੱਖ ਨਹੀਂ ਤੇਰਾ ਜਾਣ ਪਿਆ ਤੇਰਾ 7 ਤੋਂ 8000 ਰੁਪਏ ਲੱਗਣਾ ਵਾ ਤੇਰਾ ਕੰਨ ਨਵਾਂ ਹੋ ਜਾਏਗਾ ਹੁਣ ਡਰਾਈ ਕਰ ਦਵਾਂ ਉਹਨੂੰ ਯਾਰ ਛੱਡ ਦਵਾਂ ਅਗਲੇ ਨੂੰ ਬੱਚਿਆਂ ਵਾਲਾ ਵਾ ਝੂਠ ਬੋਲ ਮਹੱਲੇ ਦਾ ਡਾਕਟਰ ਵਾ ਯਾਰ ਡਾਕਟਰ ਸੇ ਦੇ ਜਵਾਬ ਦੇ ਦੱਸ ਤੇ ਉਹ ਡਾਕਟਰ ਖਿਲਾਫ ਉਹਦੇ ਕੋਈ ਬਿੱਟੀ ਆ ਢੋਡੀ ਡੰਡਾ ਡਾਕਟਰ ਭੁੰਡੀ ਡੰਡਾ ਸੀਰੀਅਸ ਲੈ ਯਾਰ ਤੂੰ ਉਸਤਾਦ ਜੀ ਉਹ ਡਾਕਟਰ ਇਹਦੇ ਨਾਲ ਖੇਡਦਾ ਵਾ ਕੁੰਡੀ ਕਿੰਨੇ ਵੱਡੀ ਤੱਫਾ ਕਿੰਨੇ ਮਾਰਿਆ ਪੂੰਡੀ ਤੇਰਾ ਉਹ ਬਚਪਨ ਦਾ ਯਾਰ ਆ ਹਾਂਜੀ ਤੈਨੂੰ ਵੀ ਨਹੀਂ ਕੋਈ ਅਕਲ ਮੌਤ ਕੇ ਇੰਨੇ ਸਾਲ ਹੋ ਗਏ ਪਰੇਸ਼ਾਨ ਆ ਤੂੰ ਯਾਰ ਕਾਦਾ ਕੰਨ ਉਹਦੇ ਦਾ ਕਰ ਕੁਛ ਉਹਦਾ ਉਹਦੇ ਆਪਣੇ ਕੰਨ ਦਾ ਮਸਲਾ ਵਾ ਆਸਟ੍ਰੇਲੀਆ ਜਾਣ ਤੋਂ ਪਹਿਲੇ ਉਸਤਾਦ ਜੀ ਮੈਂ ਇਹਨੂੰ ਕਿਹਾ ਸੀ ਕੀ ਮੈਨੂੰ ਕਿਹਾ ਸੀ ਜੇ ਅਗਰ ਤੈਨੂੰ ਆਪਰੇਟ ਦੱਸਿਆ ਤੇ ਤੂੰ ਔਖਾ ਸੌਖਾ ਹੋ ਕੇ ਆਪਰੇਟ ਕਰਵਾ ਲਾ ਨਾਲ ਲੈ ਕੇ ਜਾਂਦਾ ਉਹਨੂੰ ਉਸਤਾਦ ਜੀ ਇਹ ਨਿਕਲ ਗਿਆ ਆਸਟ੍ਰੇਲੀਆ ਮੈਂ ਨਾਲ ਕਿੱਦਾਂ ਲੈ ਜਾਂਦਾ ਉਸ ਤੋਂ ਪਹਿਲੇ ਆਸਟ੍ਰੇਲੀਆ ਦੇ ਅਸੀਂ ਕੱਲ ਗਏ ਆ ਉਹਦੇ 9 ਸਾਲ ਹੋ ਗਏ ਇੱਕ ਦਿਨ ਰਹਿੰਦਾ ਸੀ ਮੈਨੂੰ ਪਤਾ ਹੀ ਹੁਣ ਚੱਲਿਆ ਇਹ ਪੁੱਛਿਓ ਕਿਹਨੇ ਕਿਹਾ ਸੀਗਾ ਕਿ ਆਪਰੇਟ ਰਹਿਣ ਦੇ ਇੰਨਾ ਕਦਰ ਖਾਇਆ ਕਰ ਕਿਹਨੇ ਕਿਹਾ ਸੀ ਪੁੱਛਿਓ ਜਰਾ ਕਸਮ ਦੇ ਕੇ ਇਹ ਕਹਿੰਦਾ ਸੀ ਮੈਂ ਆਸਟ੍ਰੇਲੀਆ ਜਾਣਾ ਮੈਨੂੰ ਤਕਰੀਬਨ 20-22 ਦਿਨ ਲੱਗ ਜਾਣੇ ਹਾਂ ਪੁੱਛਿਓ ਤੇ ਮੈਂ ਆ ਕੇ ਮੈਂ ਕਿਹਾ ਉਹਨੇ ਦੇਰ ਤੋਂ ਇਸ ਤਰ੍ਹਾਂ ਕਰ ਲਾ ਕਿਸ ਤਰ੍ਹਾਂ ਕਰਨਾ ਅਦਰਕ ਪੂਰੀ ਗੱਲ ਦੱਸ ਕੀ ਦੱਸਿਆ ਸੀ ਇਹਨੂੰ ਅਦਰਕ ਇੰਨਾ ਕੁ ਟੁਕੜਾ ਲੈ ਕੇ ਨਾ ਉਹ ਖਾ ਲਿਆ ਕਰ ਤੈਨੂੰ ਇਹ ਕਿਹਨੇ ਕਿਹਾ ਸੀ ਕਿ ਇਹ ਇਲਾਜ ਦਾ ਹੁੰਦਾ ਮੇਰਾ ਆਪਣਾ ਮਸਲਾ ਸੀ ਮੈਨੂੰ ਕਿਸੇ ਨੇ ਦੱਸਿਆ ਤੇਰਾ ਕੀ ਮਸਲਾ ਸੀ ਮੇਰਾ ਨੱਕ ਬੰਦ ਰਹਿੰਦਾ ਕੰਨ ਤੇ 10000 ਮਸਲੇ ਹੁੰਦੇ ਆ ਹਰ ਬੰਦੇ ਦੇ ਮਤਲਬ ਪਤਾ ਨਹੀਂ ਹੁਣ ਤੈਨੂੰ ਕੀ ਪਤਾ ਵੀ ਜਿਹੜਾ ਤੇਰੇ ਕੰਨ ਨੂੰ ਮਸਲਾ ਉਹੀ ਉਹਦੇ ਕੰਨ ਨੂੰ ਮਸਲਾ ਇਹ ਕੋਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਨਾ ਅਦਰਕ ਦਾ ਇਹ ਤਾਂ ਹਰ ਬੰਦਾ ਹੈ ਵਾ
ਉਹ ਜ਼ਿਆਦਾ ਖਾਣ ਨਾਲ ਵਾ। ਥੋੜਾ ਥੋੜਾ ਖਾਣਾ ਵੀ ਕੋਈ ਐਸੀ ਬਿਮਾਰੀ ਹੁੰਦੀ ਉੱਥੇ ਅਦਰਕ ਮਾਫਕ ਹੀ ਨਹੀਂ ਆਹੋ। ਤੜਫ ਜਾਂਦਾ ਬੰਦਾ। ਮੈਂ ਇਹਨੂੰ ਪੁੱਛੋ ਕਿਹਾ ਸੀ, ਮੈਂ ਕਿਹਾ ਖਾ ਕੇ ਚੈੱਕ ਕਰ ਲਈ, ਜੇ ਅਗਰ ਤੈਨੂੰ ਮਾਫਕ ਬਹਿ ਗਿਆ ਤੇ ਤੂੰ ਅਦਰਕ ਸਟਾ ਇਹ ਵੀ ਕਿਹਾ ਸੀ। ਨਹੀਂ ਇਹ ਝੂਠ ਨਹੀਂ ਨਾ ਕਿਹਾ। ਬੋਲੇ। ਨਹੀਂ ਭਾਈ ਤੁਸੀਂ ਬੋਲ ਰਹੇ ਹੋ, ਤੁਸੀਂ ਬੋਲੀ ਜਾਓ, ਮੈਂ ਨਾ ਬੋਲਾਂ। ਤੁਸੀਂ ਤਾਂ ਲਗਾਤਾਰ ਬੋਲ ਰਹੇ ਹੋ। ਇਹਨਾਂ ਨੇ ਕਿਹਾ ਸੀ ਤੂੰ ਇੰਨਾ ਜ਼ਿਆਦਾ ਵਾ। ਇੰਨਾ ਕੁ ਸ਼ੁਰੂ ਕਰਨਾ ਵਾ ਤੇ ਵਧਾ ਕੇ ਪੂਰੀ ਗੱਡੀ ਦਾ ਗਾਉਣਾ। ਇਹਨੇ ਪੂਰੀ ਗੱਡੀ ਦੱਸੀ ਮੈਨੂੰ, ਮੈਂ ਕਹਿੰਦੇ ਤੇ ਜਿੱਦਾਂ ਬਣਾਉਂਦਾ ਬਣਾਉਂਦਾ ਕਿਹਾ ਸੀ ਤੂੰ ਲਾਉਣ ਦਾ ਹਿਸਾਬ ਲਾਉਣਾ। ਇਹਨੇ ਕਿਹਾ ਨਾ ਖਾਦਾ ਉਹਨੂੰ ਗ੍ਰੈਂਡ ਕਰਕੇ ਤੂੰ ਘੁੱਟ ਭਰਨਾ ਵਾ। ਭਾਈ ਬਾਹੂ ਮੁੱਕਰਨਾ ਤੇਰੇ ਬੋਲਦੇ ਕਿਦਾਂ ਨਹੀਂ ਜਾਣਦੇ। ਬਾਹੂ ਵੀ ਭੁੰਡੀ ਦਾ ਕਿਹਨੇ ਟਾਈਮ ਪਲਾਸਟਿਕ ਟੈਪ ਬਾਹੂ ਵੀ ਭੁੰਡੀ ਦਾ ਪੇਸ਼ੈਂਟ ਆ, ਇਹ ਦੋਵੇਂ ਪੇਸ਼ੈਂਟ ਆ। ਤੂੰ ਵੀ ਮਹੀਨੇ ਚ ਭੁੰਡੀ ਕੋ ਜਾਣਾ ਡਾਕਟਰ? ਹਾਂ ਨਹੀਂ ਮੈਨੂੰ ਨਹੀਂ ਭੁੰਡੀ ਦਾ ਪਤਾ ਹੈਗਾ, ਤੁਸੀਂ ਮੇਰੇ ਤੋਂ ਗੈਸ ਕਰੋ ਕਿ ਮੈਨੂੰ ਭੁੰਡੀ ਦਾ ਪਤਾ ਹੋਣਾ। ਲਓ ਜੀ। ਨਹੀਂ ਜੀ, ਇਹਦਾ ਹਰ ਕੰਮ ਸ਼ੌਕਤ ਮਾਰਨ ਵਾਲੇ ਕਰਦੇ ਤੇਰਾ 14 ਸਾਲ ਤੱਕ ਚੂਸਣੀ ਇਹਨੇ ਨਹੀਂ ਛੱਡੀ, ਆ ਦੇਖ ਲੋ ਇਹਦੇ ਨਿਸ਼ਾਨ ਬਣੇ। ਉਹ ਨਹੀਂ ਦੂਸਰੇ ਨਹੀਂ, ਇਹ ਮਹੱਲੇ ਚ ਨਿਕਲ ਕੇ ਬੱਚਿਆਂ ਨੂੰ ਸੀਟੀ ਸਿਖਾਉਂਦਾ ਹੋਇਆ ਤਾਂ ਕਰਕੇ ਬੋਲ ਕੇ ਕਰਦੇ। ਉਸਤਾਦ ਜੀ ਯਾਰ 10 ਦਿਨਾਂ ਦੇ ਵਿੱਚ ਤੁਹਾਨੂੰ ਆ ਕੰਨ ਦਾ ਫਰਕ ਨਜ਼ਰ ਆਊਗਾ। ਇਹ ਕੰਨ ਹੋਰ ਤੇ ਆ ਕੰਨ ਹੋਰ ਛੱਡ ਦਿਓ ਬੇਫਿਕਰੀ ਅੱਲਾ ਦੇ ਹੁਕਮ ਨਾਲ। ਮੈਂ ਡਾਕਟਰ ਨੂੰ ਕਹਿੰਦਾ ਯਾਰ ਮੈਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਮੇਰਾ ਆਪਰੇਸ਼ਨ ਕਰ ਦਿਓ, ਸੱਤਾ ਹੀ ਖੈਰ ਆ ਵਾ। ਕੁਛ ਵੀ ਨਹੀਂ ਹੁੰਦਾ ਯਾਰ, ਇੱਕ ਛੋਟਾ ਮਿੰਟ ਸਾਹ ਜਿੱਦਾਂ ਬੰਦੇ ਖਰਾਬ ਪ੍ਰੈਸ਼ਰ ਤੂੰ ਪੈਸੇ ਲਾ ਲਾ ਸਾਡੇ ਕੋਲ ਸਾਰਿਆਂ ਕੋਲ ਥੋੜੇ ਕਿੱਥੋਂ ਲੈ ਲਈਏ ਭਾਜੀ? ਹੈ ਸਾਡੇ ਸਾਰਿਆਂ ਕੋਲ ਥੋੜੇ ਪੈਸੇ ਲੈ ਕੇ ਕਰਾ ਨਹੀਂ ਦੇ ਨਹੀਂ ਤੂੰ ਕਹ ਕਰਾ ਆਪਰੇਸ਼ਨ, ਤੂੰ ਪੈਸੇ ਲੈ ਲਾ ਇਹਨਾਂ ਕੋਲੋਂ ਥੋੜੇ ਥੋੜੇ। ਉਹ ਯਾਰ ਤੂੰ ਬੇਫਿਕਰ ਹੋ ਗੱਲ ਲਿਆ ਕੱਢ ਤੂੰ, ਜਿਹੜੇ ਥੋੜੇ ਥੋੜੇ ਤੂੰ ਬਿਸਮਿਲ੍ਲਾ ਕਰ, ਅਸੀਂ ਵੀ ਕੱਢ ਦੇ ਲਿਆ ਕਰ। ਮੈਂ ਦੇਣੇ ਹੁਣ ਸਾਡੇ ਸਾਰਿਆਂ ਕੋ ਕਹਿਣੀ, ਸਾਡੇ ਸਾਰਿਆਂ ਕੋ ਲੈ ਲੈ। ਆਪਰੇਸ਼ਨ ਕਰਾਏਗਾ ਸਵੇਰੇ ਕਰਾ ਦੇਣੇ ਤੂੰ ਪੈਸੇ ਕੱਢ। ਹੁਣ ਸਵੇਰੇ ਦੇਵਾਂਗੇ ਫਿਰ। ਤੂੰ ਹੁੰਦੇ ਨਾ ਅਸੀਂ ਜਮਾ ਕਰਾਉਣੇ। ਜਿੰਨੇ ਵੀ ਹਸਪਤਾਲ ਲਜਣਵੀਂ ਹਸਬੇ ਦੇ ਹਸਬੇ ਤਫੀਕ ਨਹੀਂ, ਉਹ ਅਗਲਾ 2 ਲੱਖ ਮੰਗ ਲਵੇ, ਉੱਥੇ ਤੇਰੀ ਹਸਬੇ ਤਫੀਕ ਨਾਲ ਅਸੀਂ ਫਸੇ ਹੋਈਏ। ਨਹੀਂ ਮੈਂ ਇਹਨੂੰ ਕਿਹਾ ਤਾਂ ਨਹੀਂ ਨਾ ਇਹਨੇ ਮੈਂ ਦਵਾਂਗਾ। ਤੂੰ ਕਹਿ ਤੂੰ ਸਾਡੇ ਤੇ ਵੀ ਪਾਈ ਜਾ ਰਿਹਾ ਕਰ। ਮੈਂ ਤਾਂ ਅੱਜ 100 ਦੇ ਦੇਵਾਂ, 50 ਦੇ ਦੇਵਾਂ, 200 ਦੇ ਦੇਵਾਂ। ਉਹ ਭਰਾਵਾ ਇਹਨਾਂ ਦੀ ਪੌਲੀਫੈਕਸ ਵੀ ਨਹੀਂ ਆਉਂਦੀ। ਉਹਨੇ ਘੰਟਾ ਘਰੋਂ ਤੂੰਬਾ ਨਹੀਂ ਰਹਾਉਣ ਜਾਣਾ। ਤਾਂ ਜੀ ਇਹਦਾ ਗੁੱਟੇ ਡੋਨੇਟ ਕਰਦੇ ਬੰਦੇ ਜਿਸ ਤਰ੍ਹਾਂ ਡਾਕਟਰ ਖਿਲਾਫ ਕੋ ਓ ਯਾਰ ਮੇਰੀ ਗੱਲ ਸੁਣ ਨਾ, ਤੂੰ ਇਹਨੂੰ ਕੰਨ ਡੋਨੇਟ ਕਰ ਦੇ ਆਪਣਾ। ਹਾਂ ਦੋਸਤ ਦੀ ਖਾਤਰ ਬੜਾ ਕੁਝ ਕਰ ਦਿੰਦਾ। ਜੀ ਉਹਦਾ ਹੋਣਾ ਕਿ ਪਹਿਲੇ ਡੈਡ ਫਲੋਪ ਹੈਗਾ ਵਾ, ਉਹੀ ਲੈ ਲਾ। ਬਿਲਕੁਲ ਫਾਰਗ। ਖੱਬਾ ਕੰਨ ਦੇ ਦੇ ਉਹਨੂੰ, ਤੂੰ ਖੱਬੇ ਵਾਲਾ ਤੇਰੇ ਦੋਵੇਂ ਖੱਬੇ ਹੋ ਜਾਣਗੇ। ਬਸ ਸਹੀ ਹੈ, ਦੋਵੇਂ ਤੇ ਜੋੜਾ ਲਾ ਕੇ ਨਾ ਕਰੀ ਜਾਵਾਂ। ਦੋਵੇਂ ਤੇਰੇ ਦੋਵੇਂ ਖੱਬੇ ਹੋਣੇ। ਠੀਕ ਹੈ, ਇਧਰ ਨੂੰ ਸਲਿਮ ਹੋ ਜਾਵਾਂ, ਐਨੇ ਕਿਹਦੇ ਲਾ ਟੰਗ ਕੇ। ਆਹੋ ਇਹਨੂੰ ਪੁੱਛ ਲਓ ਪਹਿਲੇ ਮੇਰਾ ਕੰਨ ਲੈ ਲੇਗਾ। ਦੱਸੋ ਜੀ। ਤਾਂ ਜੀ ਇਹਦਾ ਸੈਲ ਉਹ ਉਹਦੇ ਕੰਨ ਉਹ ਬਾਹੂ ਦਾ ਐਡਾ ਕਿ ਕਰਨਾ ਯਾਰ, ਤੇ ਮਿੱਟੇ ਦਾ ਐਡਾ ਨਹੀਂ। ਐ ਨਹੀਂ, ਇਹ ਦੋਵੇਂ ਢੇਡ ਉੱਪਰ ਕਰਕੇ ਜੋੜ ਕੇ ਲਾ ਦੇਣੇ ਹੁੰਦੇ। ਕੰਨ ਵੱਡਾ ਮਿੱਠੇ ਦਾ ਉਹਦਾ ਛੋਟਾ। ਪਤਾ ਕੀ ਕੰਨ ਨੂੰ ਤੇ ਇੱਥੇ ਪੋਟਾ ਹੀ ਫਿੱਟ ਕਰਾ ਲਈ। ਮੁਰਗੀ ਦਾ ਪੋਟਾ ਫਿੱਟ ਕਰਾ, ਦੂਰੋਂ ਇੰਜ ਲੱਗਣਾ। ਐਡਾ ਵੱਡਾ ਪੰਗਾ ਲੈਣ ਨਾਲੋਂ ਫਿਰ ਪੋਟਾ ਇਹਨੂੰ ਹੀ ਦੇ ਦਿੰਨੇ। ਚਲੋ ਨਹੀਂ ਸੱਚੇ ਕਹਿ ਰਹਾ, ਇਨਸ਼ਾਅੱਲਾ ਤੁਹਾਨੂੰ ਅਨਕਰੀਬ ਇਨਕਲਾਬ ਨਜ਼ਰ ਆਏਗਾ। ਸਾਡਾ ਅੱਜ ਵਾਦਾ ਕਰ ਸਾਡੇ ਨਾਲ ਤੇ ਸਾਰਿਆਂ ਨਾਲ, ਕਿਦਨ ਤੂੰ ਆਪਰੇਸ਼ਨ ਕਰਾਇਆ ਐਹਦ ਕਰਦੇ ਅਹਿਦ ਕਰ। ਉਸਤਾਦ ਜੀ ਐਕਸਰਾ ਘਰ ਪਿਆ। ਅੱਜ ਕਿੰਨੀ ਤਰੀਕ ਆ? ਅੱਜ ਸਾਜੀ ਹੋ ਗਈ ਆ 10 ਕੱਲ ਕਿੰਨੀ ਹੋਣੀ ਆ? 10 ਯਾਨੀ ਅੱਜ 10 ਤਰੀਕ ਆ। ਤੁਸੀਂ ਇੱਕ ਵਾਰੀ ਨਾ ਛੋਟਾ ਜਿਹਾ ਕਹਿ ਦਿਓ ਕਿ ਅਮਜਦ ਅੰਸਾਰੀ ਸਾਹਿਬ ਇਹ ਦੋਨਾਂ ਦਾ ਦੋਸਤ ਵਾ, ਉਹ ਜਿਹੜਾ ਮੇਰਾ ਕਰਾ ਦੇ ਸਾਰਾ ਟ੍ਰੀਟਮੈਂਟ, ਕਿ ਇਹਨਾਂ ਜਲਦੀ ਆਪਰੇਸ਼ਨ ਕਰਵਾ ਦੇ। ਕੌਣ ਆ? ਅਮਜਦ ਅੰਸਾਰੀ ਸਾਹਿਬ ਡਾਕਟਰ ਨੇ। ਉੱਥੇ ਹੁੰਦੇ ਡਾਕਟਰ ਦੇ ਨਾਲ ਹੁੰਦੇ ਆ। ਓਕੇ ਅਮਜਦ ਅੰਸਾਰੀ ਸਾਹਿਬ ਪਲੀਜ਼ ਤੁਹਾਨੂੰ ਖੁਦਾ ਦਾ ਵਾਸਤਾ ਸਾਡੇ ਤੇ ਆਸਾਨ ਕਰ ਦਿਓ, ਤੁਹਾਡੀ ਮਿਹਰਬਾਨੀ। ਅਸੀਂ ਪਤਾ ਕਿਉਂ ਅਸੀਂ ਚਾਹੁੰਦੇ ਆ ਕਿ ਅਸੀਂ ਟੀ ਟਾਈਮ 'ਚ ਕੋਈ ਹੋਰ ਵੀ ਕੰਟੈਂਟ ਕੋਈ ਗੱਲ ਕਰਿਆ ਕਰੀਏ, ਸਾਡੀ ਇਹ ਨਹੀਂ ਜਾਨ ਛੱਡਦੀ। ਅਸੀਂ ਜਿਹੜਾ ਵੀ ਕੰਮ ਕਰੀਏ ਆਪਣਾ ਕੰਨ ਵਿੱਚ ਤੁੰਨ ਦਿੰਦਾ। ਉਸਤਾਦ ਜੀ ਅਮਜਦ ਅੰਸਾਰੀ ਸਾਹਿਬ ਏਡੇ ਅੱਛੇ ਇਨਸਾਨ ਆ। ਮੈਂ ਕਿਸੇ ਬੰਦੇ ਨੂੰ ਭੇਜਿਆ ਵਾ, ਥਰਡ ਬੰਦੇ ਨੂੰ ਕਿਹਦਾ ਕੰਮ ਜੋ ਬੜਾ ਰਾਜ਼ੀ ਕਹਿੰਦਾ ਯਾਰ ਉਹਨੇ ਸਾਰੇ ਕੰਮ ਛੱਡ ਕੇ ਮੇਰਾ ਕੰਮ ਕਰਾਇਆ, ਤੇ ਮਿੱਠਾ ਆ ਵੀ ਨਹੀਂ ਜਾਂਦਾਗਾ। ਮੈਂ ਕਿਹਾ ਉਹ ਯਾਰ ਅੰਮੀ ਜੀ, ਉਹ ਭਾਈ ਅਮਜਦ ਨੂੰ ਪੁੱਛੀ, ਮੇਰੇ ਕੋਲ ਐਕਸਰਾ ਸਾਰਾ ਕੁਝ ਕਰਾਇਆ, ਅੰਮੀ ਜੀ ਦੇ ਨਾਲ ਗਿਆ ਮੈਂ, ਹਰ ਸ਼ੈ ਮੇਰੇ ਕੋਲ ਰਿਪੋਰਟ ਉਹ ਤੂੰ ਕਰਾਈ ਸਾਰਿਆਂ ਕੋ ਸਾਰਾ ਕੁਝ ਜਾਣਨਾ ਵਾ, ਅੱਗੋਂ ਮੇਨ ਕੱਟ ਵੱਟ ਕਿਉਂ ਨਹੀਂ ਕਰਾਉਂਦਾ? ਉਹ ਫਿਰ ਡਰਾਉਂਦੇ ਬਹੁਤ ਆ। ਨਹੀਂ ਡਰਾਂਦੇ। ਤੇ ਜਦੋਂ ਤੈਨੂੰ ਪਤਾ ਵੀ ਤੂੰ ਡਰ ਜਾਣਾ, ਤੂੰ ਜਾ ਹੀ ਨਾ ਫਿਰ। ਉਸਤਾਦ ਜੀ ਭਾਈ ਅਮਜਦ ਨੇ ਇਹਨੂੰ ਕਿਹਾ ਕਿ ਮਗਰ ਚੜਿਆ, ਉਹ ਫੋਨ ਕਰ ਰਿਹਾ ਇਹਨੂੰ ਕਿ ਆਪਣਾ ਇਲਾਜ ਕਰਾ ਲੈ, ਮੈਂ ਤੇਰਾ ਸਹੂਲਤ ਨਾਲ ਕਰਵਾ ਕੇ। ਹਾਂ ਇਹ ਨਹੀਂ ਰਿਸਪੌਂਸ ਦੇ ਰਿਹਾ। ਭਾਈ ਬਾਬਰ ਨੇ ਉੱਥੋਂ ਇਲਾਜ ਕਰਾ ਲਿਆ ਉਹਨਾਂ ਦੇ ਜ਼ਰੀਏ, ਹੋਰ ਬੜੇ ਬੰਦੇ ਤੂੰ ਵੀ ਜਾ। ਯਾਰ ਇਹ ਕਨਫਰਮ ਆ ਕਿਦਾ ਆਪਰੇਸ਼ਨ ਹੋਣਾ? ਹਾਂਜੀ ਅਮਜਦ ਭਾਜੀ ਦਾ ਨੰਬਰ ਮੈਨੂੰ ਦੇ। ਓਕੇ ਸਰ। ਮੈਂ ਉਹਨਾਂ ਨਾਲ ਟਾਈਮ ਕਰਕੇ ਪੈਸੇ ਜਮ੍ਹਾਂ ਕਰਾ ਕੇ ਬੈੱਡ ਬੁੱਕ ਕਰਾ ਕੇ ਔਜ਼ਾਰ ਆਪਣੇ ਹੱਥੀਂ ਖਰੀਦ ਕੇ ਰੇਲ ਬਾਜ਼ਾਰ ਨਵੇਂ ਸਰ ਜੀ ਤੁਸੀਂ ਸਿਰਫ ਉਹਨਾਂ ਨੂੰ ਹਲਕਾ ਜਿਹਾ ਕਹਿਣਾ, ਉਹਨਾਂ ਨੇ ਸਾਰੇ ਕੰਮ ਕਰ ਕਰਕੇ ਇਹਨੂੰ ਲੈ ਕੇ ਮੈਂ ਆਪੇ ਜਾਊਂਗਾ, ਔਰ ਮੈਂ ਇਹਦਾ ਆਪਰੇਸ਼ਨ ਆਨਲਾਈਨ ਦਿਖਾਉਣਾ CCTV ਨਿਊਜ਼ ਤੇ। ਤਾਂ ਜੀ ਉੱਤੇ ਖਲੋ ਕੇ ਉੱਤੇ ਖਲੋ ਕੇ ਮਿੱਠੇ ਹਾਂਜੀ ਮੈਂ ਦੇਖਦਾ ਕਿ ਇਹਦਾ ਦਿਮਾਗ ਖਰਾਬ ਆ, ਐਵੇਂ ਕਿਤੇ ਅਜ਼ਾਬ 'ਚ ਪਿਆ ਹੋਏਗਾ। ਮਿੱਠਾ ਸਾਹਿਬ ਇਹਦਾ ਡਾਇਰੈਕਟ ਤਲਕ, ਇਹਦਾ ਡਾਇਰੈਕਟ ਤੁਹਾਨੂੰ ਦੱਸਿਆ, ਇਹ ਤੁਹਾਡੇ ਕੰਨ ਦਾ ਡਾਇਰੈਕਟ ਤਲਕ ਤੁਹਾਡੀ ਵੱਡੀ ਆਂਤ ਨਾਲ ਵਾ। ਇਹਦੇ ਨਾਲ ਪੈਨਿਕ ਅਟੈਕ ਵੀ ਹੁੰਦੇ ਇਹਦੇ ਨਾਲ। ਓਏ ਯਾਰ ਤੂੰ ਮਾਫੀ ਦੇ ਦੇ, ਹਾਸ਼ਾ ਕੰਨ ਨਾ ਪਾਈ ਜਾਓ, ਦਿਲ ਕੁਛ ਨਹੀਂ ਕਰਦਾ, ਗੁਰਦੇ ਫੇਫੜੇ ਕੁਛ ਨਹੀਂ ਕਰਦੇ। ਨਹੀਂ ਆਹ ਸਾਈਡ ਆ ਨਾ ਇੱਧਰ ਨੂੰ ਜਾ ਰਹੀ ਹੈ ਗੇਮ। ਹਾਰ ਤਾਂ ਕਲੀਅਰ ਹੈ ਫਿਰ। ਹਾਂਜੀ ਇਹ ਕੰਨ ਦਾ ਐਸਾ ਕੰਮ ਹੈ, ਤੈਨੂੰ ਜਿੱਥੋਂ ਕੰਨ ਸ਼ੁਰੂ ਹੁੰਦਾ ਉੱਥੋਂ ਪੈਰ ਤੱਕ ਪੂਰੀ ਸਾਈਡ ਇੱਕ
ਨਥੀ ਹੋ ਜਵੇ, ਹੋ ਜਾਏ ਸਿਰਫ ਕੰਨ ਦੀ ਵਜ੍ਹਾ ਤੋਂ ਜੀ। ਹੁਣ ਗੱਲ ਇਹ ਆ ਭਾਜੀ, ਜਿਹੜਾ ਨਾ ਟੀ ਟਾਈਮ ਮਿੱਠਾ, ਫੈਸਲ, ਦਾਨਸ਼, ਕਾਲੂ, ਨੋਨੀ ਆ ਜਾ ਕਰੇਗਾ ਜਾਂ ਜਿਹੜੇ ਵੀ, ਤੁਸੀਂ ਟੀ ਟਾਈਮ ਬਾਹਰ ਬਹਿ ਕੇ ਕਰਿਆ ਕਰਨਾ ਗਰਾਊਂਡ 'ਚ ਵਿਲੋਗ ਟਾਈਮ। ਠੀਕ ਹੈ ਐਕਟੀਵਿਟੀ ਵਾਲਾ ਐਕਟੀਵਿਟੀ ਕਰ ਲਓ, ਜੁਗਤਾਂ ਕਰ ਲਓ, ਉੱਠ ਕੇ ਕੋਈ ਚੀਜ਼ ਫੇਰ ਤੋਂ ਲਓ, ਯਾਨੀ ਵਿਲੋਗ ਟਾਈਪ ਕਰਿਆ ਕਰਨਾ ਪੂਰਾ ਐਸੇ ਡਿਊਰੇਸ਼ਨ ਦਾ। ਠੀਕ ਹੈ ਜੀ। ਔਰ ਜ਼ਰੂਰੀ ਨਹੀਂ ਕਿ ਰਾਤਾਂ ਤੱਕ ਐਕਟੀਵਿਟੀ ਕਰਨੀ, ਯਾਨੀ ਕਿਤੇ ਅਗਰ ਜਾਣਾ ਹੋਣਾ ਪੈ ਗਿਆ ਵਿੱਚ ਹੀ ਤੁਸੀਂ ਇਹ ਵੀ ਕਹਿ ਸਕਦੇ ਯਾਰ ਕਾਲੂ ਪਾਣੀ ਪਿਆ, ਯਾਰ ਕਾਲੂ ਜਾਂ ਚਾਹ ਹੀ ਬਣਾ ਲਿਆ, ਜਾਂ ਇੰਜ ਦੀਆਂ ਆਈਟਮਾਂ ਕਰਨੀਆਂ ਨੇ। ਵੱਜਵੇਂ ਨਹੀਂ ਤੁਸੀਂ ਵਿਲੋਗ ਕਰਨਾ। ਉੱਠ ਕੇ ਕੋਈ ਤੁਸੀਂ ਫਿਰਨਾ ਤੁਰਨਾ, ਕੋਈ ਬੰਦਾ ਯਾਰ ਮੈਂ ਥੱਕ ਗਿਆ ਪਿੱਛੇ, ਇੱਥੇ ਹੁਣ ਨਾ ਥੱਕ ਜਾਂਦੇ ਅਸੀਂ, ਉਹਨੂੰ ਪੁੱਛੋ ਉਹਨੂੰ ਰੋਆਰਫ ਸ਼ੋਅ ਤੇ ਕਹਿੰਦਾ ਸਾਈ ਤੁਹਾਡੀ ਹਿੰਮਤ ਆ, ਤੁਸੀਂ ਕਿੱਦਾਂ ਬੈਨੇ। ਸਹੀ ਗੱਲ ਆ, ਤੁਸੀਂ ਉੱਥੇ ਆ ਕੇ ਤੁਸੀਂ ਪਿੱਛੇ ਫਿਰਨ ਤੁਰਨ ਲੱਗ ਪਓ, ਕੈਮਰਾ ਤੁਹਾਨੂੰ ਫਾਲੋ ਕਰੀ ਜਾਏਗਾ, ਤੁਹਾਨੂੰ ਕੋਈ ਗੱਲ ਆਉਂਦੀ ਤੁਸੀਂ ਕਰ ਲਓ, ਯਾਨੀ ਰਿਲੈਕਸ ਹੋ ਕੇ ਕਰੋ। ਠੀਕ ਹੈ ਸਰ, ਠੀਕ ਹੋ ਗਿਆ। ਬਾਹਰੋਂ ਕੋਈ ਚੀਜ਼ ਮੰਗ ਜਾ ਕਾਲੂ ਥੋੜਾ ਫੜ ਕੇ ਲਿਆ, ਬਾਹਰ ਆ ਉਹ ਵੇਚਣ ਵਾਲਾ ਆਇਆ ਜਾਂ ਛੱਲੀਆਂ ਫੜ ਲਿਆ, ਯਾਨੀ ਏਦਾਂ ਤੁਸੀਂ ਵਲੋਗ ਟੈਪ ਕਰਿਆ ਕਰਨਾ ਪੂਰਾ। ਠੀਕ ਹੈ ਇਹ ਤੁਸੀਂ ਕਰਿਆ ਕਰਨਾ। ਠੀਕ ਆ। ਮੈਂ ਆਪਣਾ ਰਾਤ ਨੂੰ ਮੁਦੱਸਰ ਆ ਗਿਆ 12 ਵਜੇ, ਆ ਗਿਆ ਨਾਲ ਖਬਰ ਆ ਗਿਆ, ਅਸੀਂ ਜੁਗਤ ਤੋਂ ਇਲਾਵਾ ਨਾਰਮਲ ਕਿਸੇ ਟੌਪਿਕ ਤੇ ਗੱਲਬਾਤ ਕਰ ਲਿਆ ਕਰਾਂਗੇ। ਸਹੀ ਜੈਸੇ ਆਪਕੋ ਔਰ ਉਹ ਅਸੀਂ ਜ਼ਰੂਰੀ ਨਹੀਂ ਕਿ ਰੋਜ਼ ਕਰਨਾ, ਅਸੀਂ ਹਫਤੇ 2-3 ਦਿਨ ਵੀ ਕਰ ਸਕਦੇ ਹਾਂ। ਠੀਕ ਆ, ਅਸੀਂ ਹਫਤੇ 3-4 ਦਿਨ, ਉਹ ਤੁਸੀਂ ਡੇਲੀ ਕਰਨਾ ਸੈਟਅਪ। ਠੀਕ ਹੈ ਸਰ। ਠੀਕ ਹੋ ਗਿਆ। ਪਲੱਸ ਜਿਹੜਾ ਨਵਾਂ ਸੈਟਅਪ ਸ਼ੁਰੂ ਕਰਨ ਲੱਗਿਆ ਤੇ ਉਹ ਜਦੋਂ ਹੋ ਜਾਏਗਾ ਤੇ ਉਹ ਫਿਰ ਅੱਗੋਂ ਜਿਹੜੇ 2-3 ਨਾਲੋਂ ਨਾਲ ਇਹ ਤੁਸੀਂ ਫਿਲਹਾਲ ਇਹ ਤੁਸੀਂ ਸ਼ੁਰੂ ਕਰਨਾ ਸੈਟ। ਓਕੇ ਸਰ। ਤੁਹਾਨੂੰ 2 ਸਾਲ ਪਹਿਲੇ ਤੁਸੀਂ 1.5-2 ਸਾਲ ਪਹਿਲੇ ਇੱਥੇ ਬੈਠੇ ਕਿਹਾ ਸੀ ਮਿੱਠਾ ਸਾਹਿਬ ਕਿ ਮੈਨੂੰ ਇੱਕ ਆਈਫੋਨ ਚਾਹੀਦਾ ਵਾ, ਕਿਹਾ ਸੀ। ਤੈਨੂੰ ਪਤਾ ਹੈ ਕਿ ਤੇਰੇ ਨਾਲ ਕਿਸੇ ਪਿਆਰ ਕਰਨ ਵਾਲੇ ਨੇ ਉਸ ਟਾਈਮ ਤੇਰੀ ਗੱਲ ਸੁਣੀ ਆ, ਸੁਣ ਕੇ ਆਈਫੋਨ ਲੈ ਕੇ ਰੱਖ ਲਿਆ, ਔਰ ਮੁਸਲਸਲ ਉਹਨੂੰ ਇਹ ਸੀ ਕਿ ਮੈਂ ਆਪਣੀ ਗੱਲ ਕੀਤੀ, ਤੈਨੂੰ ਪਤਾ ਵੀ ਨਹੀਂ ਹੋਣਾ ਇਸ ਗੱਲ ਦਾ। ਅੱਛਾ ਜੀ। ਠੀਕ ਹੈ ਹਾਂਜੀ ਠੀਕ ਆ ਜੀ। ਮੈਂ ਤਾਂ ਚਾਹੁੰਦਾ ਸਾਂ ਤੂੰ ਨਾ ਆਵੇਂ। ਅੱਛਾ ਜੀ। ਹਾਂ ਮੈਂ ਤਾਂ 1-2 ਦਿਨਾਂ ਤੱਕ ਖੋਲਣ ਵਾਲਾ ਸੀ ਡੱਬਾ ਕਿ ਭਾਈ ਉਹ ਨਹੀਂ ਆ ਰਿਹਾ ਹੁਣ ਉਹਦੇ ਘਰ। ਨਹੀਂ ਇਹਨੇ ਇੱਥੇ ਕਿਹਾ ਸੀ ਨਾ ਵੈਸੇ ਪਿਆਰ ਮੁਹੱਬਤ। ਹਾਂਜੀ ਹਾਂਜੀ। ਉਹ ਕਿਸੇ ਬੰਦੇ ਨੇ, ਹੁਣ ਮੈਂ ਬੰਦਾ ਵੀ ਦੱਸ ਦੇਣਾ, ਆਪਣਾ ਪ੍ਰੀਤ ਬਾਨੀ ਭਾਜੀ। ਅੱਛਾ ਆਸਟ੍ਰੇਲੀਆ ਵਾਲੇ ਪ੍ਰੀਤ ਬਾਨੀ ਭਾਜੀ, ਉਹਨਾਂ ਨੇ ਭਾਜੀ ਇਹਨੂੰ ਨਹੀਂ ਦੱਸਿਆ ਕੁਝ ਵੀ, ਚੁੱਪ ਕਰਕੇ ਉਹਨਾਂ ਨੇ ਫੋਨ ਲਿਆ, ਮੇਰੇ ਨਾਲ ਰਾਬਤੇ 'ਚ ਰਹਿ ਕੇ, ਤੇ ਮੈਂ ਕਿਹਾ ਯਾਰ ਕੋਈ ਬੰਦਾ ਆਏਗਾ ਕਰੇਗਾ, ਕਰਦਿਆਂ ਸਾਲ 1.5 ਸਾਲ ਲੰਘ ਗਿਆ। ਉਹਨੇ ਕਿਹਾ ਭਾਈ ਤੁਸੀਂ ਮਿੱਠੇ ਨਹੀਂ ਦੱਸਣਾ, ਸਰਪ੍ਰਾਈਜ਼ ਦੇਣਾ। ਮੈਂ ਕਿਹਾ ਓਕੇ ਡਨ। ਠੀਕ ਆ ਜੀ। ਹੁਣ ਜਦੋਂ ਮੈਂ ਆਸਟ੍ਰੇਲੀਆ ਗਿਆ, ਉਹ ਆਏ ਨੇ, ਫੋਨ ਲਿਆ, ਸਾਰਾ ਕੁਝ ਕੀਤਾ, ਹਰ ਚੀਜ਼ ਹਿਸਾਬ ਕਿਤਾਬ। ਤੇ ਹੁਣ ਜਦੋਂ ਮੈਂ ਵਾਪਸ ਆਇਆ, ਅੱਗੋਂ ਮੈਂ ਦੁਬਈ ਚਲਾ ਗਿਆ, ਅੱਗੋਂ ਫਿਰ ਇਹ ਭਾਈ ਹੁਣ ਨਹੀਂ ਬਿਜ਼ੀ ਹੋ ਗਏ ਤੁਸੀਂ ਦੁਬਈ ਚਲੇ ਉੱਤੋਂ। ਗਏ। ਹਾਂ ਕੁਛ ਤੇ ਉਹ ਜਿਹੜਾ ਪ੍ਰੀਤ ਆ ਬਾਨੀ ਆ, ਉਹਨੇ ਭਾਜੀ ਮਿੱਠੇ ਵਾਸਤੇ ਸੋਹਣਾ ਆਈਫੋਨ ਲੈ ਕੇ, ਤੇ ਹੁਣ ਗੱਲ ਆ ਆਈਫੋਨ ਲੈਣਾ ਵਾ ਜਾਂ ਪੈਸੇ ਲੈਣੇ ਆ। ਇਹ ਵਾ ਨਹੀਂ ਡੱਬਾ ਪਿਆ ਕਰ। ਇਹ ਤੇ ਮੇਰਾ ਵਾ। ਆ ਲਓ ਭਾਜੀ। ਵਾਹ 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 ਵਾਹ। ਪ੍ਰੀਤ ਲਓ ਜੀ ਭਾਜੀ। ਉਹ ਕੰਜਰੀ ਜ਼ਮੀਨ ਤੋਂ ਨੋਟ ਨਹੀਂ ਚੱਕਦੀ, ਜਿਆਦਾ ਟਾਈਗਰ। ਤੇ ਦਾਦੀ ਮੈਦਾਨ 'ਚ ਪਿਆ ਮਿੱਠਾ ਚੱਕ ਲਵੇ, ਐਸੀ ਦਾਦੀ ਦੀ ਐਸੀ ਦੀ ਤੈਸੀ। ਖੈਰ ਮੇਰੇ ਯਾਰ ਦੀ ਸਾਜੀ ਫਿਲਮ 'ਚ ਤਾਂ ਬੜਕਾ ਹੀ ਮਾਰਦੇ ਆ। ਅੱਛਾ ਜੀ। ਖੋਲਣਾ ਵਾ ਹਜੇ ਸਾਜੀ। ਓਏ ਅਵੇ ਤੂੰ ਦੇਖ ਲਾ, ਤੂੰ ਮੇਰੀ ਸੰਭਾਲ ਚੈੱਕ ਕਰ ਤੇ ਇਹ ਚੈੱਕ ਕਰ ਕਿ ਵੀ ਮੈਂ ਕਿਹਾ ਯਾਰ ਹਾਂ ਸਾਜੀ ਖੋਲ ਜਾਣਗੇ ਤੁਸੀਂ ਇਧਰੋਂ ਨਹੀਂ ਏਦਾਂ ਹੀ ਖੋਲਣਾ ਵਾ। ਵੇਚਣਾ ਵਾ ਜਾਂ ਖੋਲਣਾ ਵਾ? ਨਹੀਂ ਤੇਰਾ ਜੇ ਪੈਸੇ ਦੇ ਦੇ, ਮੈਂ ਤੇਰਾ ਇੱਥੇ ਵੇਚ ਦੇਣਾ। ਗੱਲ ਕਰ 40,000 ਰੁਪਏ ਜੀ ਨਗਦ। ਭਾਜੀ 15 ਵਾ ਪ੍ਰੋ ਮੈਕਸ ਨਹੀਂ, ਕੱਲਾ 15 ਵਾ। ਨਹੀਂ। ਸਾਜੀ 40,000 ਦਾ ਤਾਂ ਜਦੋਂ ਨਵਾਂ ਆਈਫੋਨ ਹਲੇ ਚੱਲਿਆ। ਓਏ ਉਹਨੇ ਬਕਵਾਸ ਕੀਤੀ, ਤੂੰ ਉਹਦੇ ਮਗਰ ਐਵੇਂ ਬਹਿਸ ਕਰਨ ਲੱਗਾ। ਸਾਡੇ ਇਗਨੋਰ ਕਰੀ ਜਾਂਦਾ ਇਹੋ ਜਿਹੇ ਬੰਦੇ ਨੂੰ ਜੋ ਬਹੁਤਾ ਭੂਏ ਚੜਦਾ ਇਦਾਂ ਦੀ। ਛੱਡ ਦੇ ਮੇਰੀ ਗੱਲ। ਤੁਸੀਂ ਲੱਖ ਰੁਪਇਆ ਲੱਖ ਰੁਪਇਆ ਕਿੰਨੇ GB? ਹੈ 64 GB ਇਹ ਭਾਜੀ ਹੈਗਾ ਜੇ 256 128 128 ਸਿੰਪਲ 15। ਸਿੰਪਲ 15 ਤੁਸੀਂ ਬੜੇ ਮੁਨਾਸਬ ਲਾਤੇ ਆ ਲੱਖ ਰੁਪਇਆ। ਲੱਖ ਰੁਪਏ। ਤੁਸੀਂ ਲੈ ਕੇ ਮੈਨੂੰ ਲੱਖ ਰੁਪਇਆ ਦੇ ਦਿਓ। ਹਾਂਜੀ ਤੁਸੀਂ ਲੈ ਤੁਸੀਂ ਹੁਣ ਲੱਖ ਤੈਨੂੰ ਅੱਗੇ ਮੈਂ ਇੰਨਾ ਤੇਰੇ ਤੇ ਮਿਹਰਬਾਨੀ ਕੀਤੀ, ਤੂੰ ਉਹ ਹਾਲ ਤੱਕ ਅੰਦਰ ਪਿਆ ਤੇ ਓਏ ਆ ਲੈ ਕੇ ਤੈਨੂੰ 17 ਪ੍ਰੋ ਮੈਕਸ ਦੇ ਦਾਂ। ਹਾਂ ਆਹੋ ਲਿਆਵਾਂ ਭਾਜੀ ਅਤੇ 1 ਮਿੰਟ ਠਹਿਰ ਜਾ। ਹਾਂ ਆਫਰਾਂ ਔਰੰਜ ਕਲਰ ਦਾ 17 ਪ੍ਰੋ ਮੈਕਸ, ਵੱਡਾ ਟੱਚ। ਸਿਰਫ ਡੱਬਾ ਇੰਨਾ ਕੁ ਖੁੱਲਾ ਵਾ। ਉਹ ਵਾਲਾ ਹਾਂ ਇਦਾਂ ਦਾ ਹੀ ਹੋਏਗਾ ਇਹੀ। ਹਾਂ ਠੀਕ ਆ। ਨਹੀਂ ਮਤਲਬ ਮੇਰਾ ਫੋਨ ਹੋ ਰਿਹਾ ਇਹੀ ਨਹੀਂ, ਉਹ ਡੱਬੇ 'ਚ 17 ਪ੍ਰੋ ਮੈਕਸ ਹਾਂਜੀ। ਇੰਜ ਦਾ ਹੀ। ਆਹੋ। ਹਾਂ ਚਲੋ ਐ ਫਿਰ ਸਾਡਾ ਹੋ ਜਾਣਾ ਵਾ। ਨਹੀਂ 1 ਮਿੰਟ ਠਹਿਰ ਜਾ।
17 Pro Max ਤਾਂ ਦੇ ਦੇਣਾ ਖੁੱਲਾ, ਪਤਾ ਕਿੰਨਾ ਵਾ ਇੱਥੇ ਹੀ ਖੁੱਲਾ ਸ਼ੋਅ ਦੇ ਵਿੱਚ ਹੀ। ਅੱਛਾ ਮਦਰਸਰ ਨੂੰ ਮੈਂ ਵੇਚਿਆ ਸੀ, ਇਹਦੇ ਕੋਲ ਫਿਰ ਪੈਸੇ ਨਹੀਂ ਪੈਸੇ ਅੱਗੇ ਨੇ ਵਾਪਸ ਕਰ ਮੇਰੇ ਕੋਲ ਪੈਸੇ ਘੱਟ ਵਧੇ। ਇਹ ਤੁਸੀਂ ਮੈਨੂੰ ਦੇ ਦਿਓ, ਤੁਹਾਨੂੰ ਮੈਂ 17 Pro Max ਦੇ ਦੇਣਾ। ਲੇਕਿਨ ਇਹ ਮੈਂ ਇਸ ਤੋਂ ਰੱਖਣਾ। ਐਵੇਂ ਨਹੀਂ ਫੜਾ ਕੇ ਅੱਛਾ ਉਹਦੀ ਵਜ੍ਹਾ ਸੁਣ ਲਓ, ਤੁਹਾਡੇ ਜ਼ਿਹਨ 'ਚ ਹੋਵੇ ਕਿ ਯਾਰ ਉਸਤਾਦ ਨੇ ਇਹ ਕੀ ਗੱਲ, ਇਹਦੇ ਪਿੱਛੇ ਕੋਈ ਰੌਲਾ ਵਾ 17 Pro Max। ਇਹ ਰੌਲਾ ਇਹ ਹੈ ਕਿ ਮੇਰੇ ਪੁੱਤ ਨੇ ਪ੍ਰੀਤ ਨੇ ਭੇਜਿਆ, ਮੇਰੇ ਕੋਲ ਨਿਸ਼ਾਨੀ ਰਹੀ ਇਹ ਰੌਲਾ, ਇਸ ਵਜ੍ਹਾ ਤੋਂ ਮੈਂ ਲੱਖ 1.5 ਲੱਖ ਦੀ ਕੁਰਬਾਨੀ ਦੇਣੀ। 17 Pro Max ਲੈਣਾ ਮੈਂ ਕਹਿੰਦਾ ਨਿਸ਼ਾਨੀਆਂ 2 ਕਰ ਦਿੰਦੇ ਮੇਰੇ ਕੋਲ, 17 Pro Max ਤੂੰ ਲੈ, ਉਹ ਮੇਰੀ ਨਿਸ਼ਾਨੀ ਤੈਨੂੰ ਹੋ ਜਾਊਗੀ। ਤੇ ਇਹ ਉਹਦੀ ਨਿਸ਼ਾਨੀ ਰਹਿਣ ਦਿਓ। ਤੂੰ ਤੇ ਉਹੀ ਹਿਸਾਬ ਕਰਨ ਡਿਆ ਵੀ ਤੁਸੀਂ ਜਿਹੜਾ ਬੂਟ ਲੈ ਕੇ ਆਏ ਉਹ ਤਾਂ ਰਹਿਣ ਦਿਓ, ਜਿਹੜੇ ਤੁਸੀਂ ਪਾਏ ਇਹ ਵੀ ਲਾ ਦਿਓ, ਮੇਰੀ ਚੱਪਲੀ ਪਾ ਜਾਓ। ਹੈ ਏ ਹਟ ਜਾ ਗੱਲ। ਚਲੋ ਇਹ 17 Pro Max ਜਿਹੜਾ ਦਾ ਇਹ ਵੀ ਖੋਲ ਕੇ ਦੇਖ ਲਓ। 17 Pro Max ਤੈਨੂੰ ਦੇ ਦੇਣਾ, orange ਕਲਰ ਦਾ। ਹਾਂ ਇਹ ਹੀ ਕਲਰ ਹੈ, ਇਸ ਟਾਈਮ ਮੇਰੇ ਲਈ ਯਾਰ 17 Pro Max ਯਾਰ, ਆਉਣ ਦਿਓ ਫਿਰ, ਤੂੰ ਉਹਨੂੰ ਛੱਡੋ ਜਿਹੜਾ ਵੀ ਆ, ਉਹ ਵੀ 17 Pro Max ਹੀ ਆ। ਆਉਣ ਦਿਓ ਆਹੀ। 17 Pro Max ਓਕੇ ਕਲਰ ਹੈ ਹੀ। ਡਨ ਕਰੋ। ਕਲਰ ਵੀ orange। ਓਕੇ ਡਨ ਹੋ ਗਿਆ, ਆਹੋ ਡਨ ਹੋ ਗਿਆ। ਲਓ ਜੀ ਲਓ ਜੀ, ਆ ਮੇਰਾ ਹੋ ਗਿਆ ਭਾਜੀ। ਲਿਆ ਯਾਰ ਅੰਦਰੋਂ 17 Pro Max ਫੜ ਕੇ ਲਿਆ ਇਹਨੂੰ। 17 ਲਿਆ ਬਈ ਲੈ, ਇਹ ਖੋਲ ਤਾਂ ਹੋਏ ਹੋਰ ਕੀ ਚਾਹੀਦਾ ਵਾ? ਤੂੰ ਖੋਲੋ ਸਹੀ ਨਹੀਂ, ਨਹੀਂ। ਕੋਈ ਨਾ ਕੋ ਇਹ ਹੁਣ ਸਾਡਾ ਹੋ ਗਿਆ ਵਾ। ਨਹੀਂ ਇਹ ਸਾਡਾ ਹੋ ਗਿਆ, ਇਹਨੂੰ ਮੈਂ ਵੇਚ ਦਿਆਂਗਾ। ਉਹਦੀ ਨਿਸ਼ਾਨੀ ਮੇਰੇ ਯਾਰ ਦੀ, ਮੈਂ ਇਹਨੂੰ ਵੇਚਾਂਗਾ। ਸਾਜੀ ਮੈਨੂੰ ਕਿਤੇ ਮੈਂ ਲੈਣਾ ਸਾਜੀ। ਉਹ ਮੇਰਾ ਪੁੱਤ ਕਿੱਥੇ? ਉਹ ਮੇਰਾ ਪੋਤਾ ਯਾਰ, ਉਹਦੀ ਨਿਸ਼ਾਨੀ ਆ, ਮੈਂ ਸਵੇਰੇ ਵੇਚ ਦਾਂਗਾ। ਇਹ ਤਾਂ ਬੜੀ ਤੈਨੂੰ ਔਰ ਇਹਦੇ ਜਿਹੜੇ ਪੈਸੇ ਮਿਲਨੇ, ਮੈਂ ਉਹ ਪੈਸੇ ਨੂੰ ਸਮਝ ਲਾਂਗਾ ਮੇਰੇ ਪੁੱਤ ਨੇ ਭੇਜੇ। ਸਾਜੀ ਤੁਸੀਂ ਮੈਨੂੰ ਵਿੱਚੋਂ ਮੈਂ ਮੂੰਹ ਮੰਗੇ ਘੱਟ ਕਰਾਵਾਂਗਾ। ਓਏ ਉਸਤਾਦ ਜੀ ਮੈਨੂੰ ਪਤਾ, ਮੈਂ ਜਿੰਨੇ ਨੂੰ ਕਹਿਣਾ ਨਾ ਇਹਨੇ ਉਹਨਿਆਂ ਚੋਂ ਕਹਿਣਾ ਲੱਖ ਰੁਪਏ ਘੱਟ ਕਰ। ਇਹ ਤਾਂ ਮੈਨੂੰ ਪਤਾ ਇਸ ਗੱਲੋਂ ਸਦਾਦਾ ਵਾ। ਇਹ ਪ੍ਰੋ ਨਹੀਂ ਹੈ, ਸਿੰਪਲ 15 ਹੈ। ਭਾਜੀ ਇਹ ਪ੍ਰੋ ਨਹੀਂ, ਮੈਂ ਵੀ ਕਿਹਾ ਸਿੰਪਲ 15 ਵਾ, ਮੈਂ 17 Pro Max ਦੇ ਰਿਹਾ। ਔਰ ਇਹ 2 ਲੱਖ ਦਾ ਵੀ ਨਹੀਂ ਹੈ। 2 ਦਾ ਹੈਗਾ ਵਾ ਨਹੀਂ ਨਿਸ਼ਤਾ ਯਾਰ, ਉਹਨੇ 2 ਦਾ ਵੀ ਨਹੀਂ ਹੈ। ਕਿਹੜਾ 15 ਸਿੰਪਲ 15। ਭਾਜੀ ਨਾ ਡੱਬਾ ਪੈਕ $1100 ਦਾ ਵਾ, ਆਸਟ੍ਰੇਲੀਅਨ $1100 ਦਾ ਵਾ। ਚਲੋ ਜੀ ਗਿਫਟ ਦੀ ਕੋਈ ਗੱਲ ਨਹੀਂ। ਨਹੀਂ ਗਿਫਟ ਦੀ ਸਿਰ ਦੇ ਲਓ ਜੀ, 17 Pro Max ਦੇ। ਕਲੈਪ ਕਰ ਦਿਓ ਬਈ। ਸਟੈਂਡਿੰਗ ਵਿੱਚ ਗਿਆ ਨਹੀਂ ਯਾਰ, ਬੈਗ ਮੇਰੇ ਵਾਲਾ ਕਿਤੇ ਮੈਂ ਤੇਰੇ ਕੋਲ ਲੈਣਾ। ਆਪਣਾ ਲੈਟਾ ਵਾਲ ਕੇ ਲੈਟਾ ਆਈਫੋਨ ਵਾਲੇ ਨੇ ਕਿਤੇ ਪਰਫਿਊਮ ਤਾਂ ਨਹੀਂ ਕੱਢਦਾ? ਨਹੀਂ ਉੱਤੇ ਆ ਪਰਫਿਊਮ ਅੰਨਾਵਾ ਤੋਂ ਨਹੀਂ ਉਹ ਫੋਨ ਹੈ ਯਾਰ। ਇਹ ਕਿਤੇ ਫੋਲਡ ਕਰਕੇ ਪਾਇਆ ਵਿੱਚ। ਵੱਡੇ ਸੌਦੇ ਹੋਣਗੇ ਇੱਥੇ। ਓਏ ਤੂੰ ਰਿਜ਼ਲਟ ਇਹ ਸਭ ਤੋਂ ਉੱਤੇ ਕੀ ਲਿਖਿਆ? ਆਈਫੋਨ 17 Pro Max ਕਰਦੇ iPhone 17 Pro Max designed by Apple in California। ਨਹੀਂ ਉਹ ਵੱਡਾ ਨਹੀਂ ਉਹ ਤੇ ਡੱਬਾ ਛੋਟੇ ਨੂੰ ਛੱਡ ਦੋ। ਆਹਾ ਛੋਟਾ ਕੰਮ ਨਹੀਂ ਖਰਾ। ਵਾਹ 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 ਮਿਨੀ। ਵਾਹ ਜੀ ਇੰਜ ਕਰੀ, ਇੰਜ ਕਰੀ, ਸੇਮ ਠੀਕ। ਓਏ ਉਹਦਾ ਬੇਟਾ ਮਿਲ ਗਿਆ ਜੀ। ਫੜਾ ਲਓ। ਸਾਜੀ ਚੱਲੋ ਓਏ ਰੋਈ ਨੇ ਆਈਫੋਨ ਰੋਣੇ ਇਹ ਕੀ ਆ? ਉਸਤਾਦ ਜੀ ਆਪਣੇ ਹੱਥਾਂ ਸਟicker ਆਪ ਲਾਊਗਾ ਸਾਜੀ। ਓਏ ਵਾਹ 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 ਵਾਹ। ਬਤਾਨੇ ਕੋ ਨਹੀਂ ਅੱਖ ਵੀ ਨਹੀਂ। ਓ ਚੁੱਪ ਚੁੱਪ। ਲੋ ਜੀ ਮਿੱਠਾ ਜੀ। 17 Pro Max ਡੱਬੇ ਦੇ ਉੱਤੇ ਲਿਖਿਆ iPhone 17 Pro Max designed by California। ਮਿੱਠਾ ਸਾਹਿਬ ਮੁਬਾਰਕ ਹੋ ਜੀ। ਹੈਂਡ ਫ੍ਰੀ ਚਾਰਜਰ ਵੀ ਹੈ ਉਸਤਾਦ ਜੀ ਇੱਥੇ। ਉਸਤਾਦ ਜੀ ਤਾਂ 3.5 Pro Max ਵੀ ਨਹੀਂ ਹੈਗਾ, ਇਹਨਾਂ ਛੋਟਾ ਜਿਹਾ। ਚੱਲ ਬਈ ਓਏ ਓਹੋ ਯਾਰ ਕਿੱਥੇ ਜਾ ਸਰੀ ਵੀ ਨਾਲ ਲਓ ਜੀ। ਯਾਰ ਇਹ ਤੁਸੀਂ ਇਹ ਤੇ ਵੀ ਵਾਓ ਕਰੀ ਜੰਨੇ। ਹੈਂਡ ਹੈਂਡ ਫ੍ਰੀ ਵਾਓ। ਡਾਟਾ ਕੇਬਲ। ਇਹਦੀ ਹਰ ਚੀਜ਼ ਛੋਟੀ ਛੋਟੀ ਆ। ਸਿਮ ਵੀ ਆ ਸਾਜੀ ਸਿਮ। ਇਹ ਕਿਤੇ ਮਜ਼ਾਕ ਰਾਤ ਵਾਲੇ ਸ਼ੇਰ ਨੇ। 2 ਸਿਮਾਂ ਪੈਂਦੀਆਂ ਇਹ 'ਚ, ਹਾਂਜੀ 2 ਸਿਮਾਂ, ਇਹ ਬਾਹਰ ਨਹੀਂ ਆਉਂਦੀ ਇੱਕ ਸਿਮ ਦੋਵੇਂ ਸਿਮਾਂ ਬਾਹਰ। ਪਾਰਟ ਜਿਹਦਾ ਹੁਣ ਯਾਰ ਐ ਨੂੰ ਕਰੀ ਯਾਰ ਇਹ ਚ ਤੂੰ ਹਵਾ ਭਰਾ ਏਡਾ ਵੱਡਾ ਕਿੱਦਾਂ ਹੋ ਗਿਆ? ਉਹਨਾਂ ਨੇ ਕਾਫੀ ਦੇ ਉਸਤਾਦ ਜੀ ਮੇਰੇ ਸਾਲ ਡੱਬੇ 'ਚ ਰਹਿ ਵੱਡਾ ਹੋ ਕੇ ਕਰ ਦੇਣਾ। ਉਹ ਏਡਾ ਵੱਡਾ ਕਿੱਦਾਂ ਹੋ ਗਿਆ? ਇਹ ਕੀ ਆ? ਓਏ ਉਹ ਇਹ ਤਾਂ ਪਹਿਲੇ ਲੱਗਦਾ ਤੋੜਦਾ ਵਾ। ਸੋਨਾ ਸਾਬਣ ਵਾ। ਆ ਦੇਖੀ ਜੀ ਡੀਲ ਡਨ 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 ਲਓ ਜੀ ਤੇਰਾ ਠੀਕ ਆ। ਓਏ ਉਹੀ ਫੜਾ ਰਹੇ ਹਾਂ ਕੀ ਦੇਤਾ ਓਏ ਤੇਰਾ ਵਾ ਹੁਣ। ਡਰਾਮਾ ਨਾ ਕਰੀ, ਤਾਂ ਗੱਲਬਾਤ ਹੋ ਗਈ ਆ। ਲੁੱਟ ਕੇ ਖਾ ਗਏ ਮੈਨੂੰ, ਮਠਿਆਈ ਮੰਗਾ। ਲੁੱਟ ਕੇ ਖਾ ਗਏ ਮੈਨੂੰ ਲੈਣਾ ਚੀਜ਼ਾਂ ਮੇਰੀਆਂ। 15 ਦੇ ਕੇ 17 Pro Max 15 ਦੇ ਕੇ 17 Pro Max ਦੇਤਾ। ਹਾਲੇ ਵੀ ਨਹੀਂ ਤੁਹਾਡਾ ਹੁੰਦਾ ਕੁਛ, ਹਾਲੇ ਵੀ ਨਹੀਂ ਤੁਹਾਡਾ। ਤੁਸੀਂ ਨਹੀਂ ਖੁਸ਼ ਹੋ ਸਕਦੇ, ਜੋ ਮਰਜ਼ੀ ਕਰ ਲਈਏ। ਰੇੜੀ ਬਣ ਰਹੇ ਯਾਰ ਵੀ ਵੱਜੇ ਲੈ ਲਓ, ਗੁਰਦਾ ਕੱਢ ਲਾ ਮੇਰਾ ਇੱਕ, ਗੁਰਦਾ ਵੇਚ ਲਾ। ਜਾ ਇਲਾਜ ਨਹੀਂ ਉਸਤਾਦ ਜੀ ਮਿਹਰਬਾਨੀ, ਮੈਂ ਤੁਹਾਨੂੰ ਨਾ ਪਰੇਸ਼ਾਨ ਦੇਖ ਸਕਦਾ। ਉਹ ਵੀ ਰੱਖ ਲਓ, ਆ ਵੀ ਰੱਖ ਲਓ। ਓਏ ਇਦਾਂ ਨੂੰ ਕਰਦਾ ਵਾ। ਟੁੱਟੇ ਫੁੱਟੇ ਜਾਣ ਦੇ ਇਹਦੇ ਨਾਲ
ਆ ਬੇਬੀ ਜਿਹਾ ਆਈਫੋਨ ਦੇਤਾ ਮੈਨੂੰ ਯਾਰ ਓਏ ਬੇਬੀ ਮਿੰਨੀ ਹੈ ਮਿੰਨੀ। ਓਏ ਤੂੰ ਵਲੌਗ ਸ਼ੁਰੂ ਕਰ ਲੈ ਆਪਣਾ ਐ ਕਰਕੇ। ਓਏ ਮਿੰਨੀ ਬਦਨਾਮ ਮੇਰੀ ਹੋਈ। ਗੱਲ ਸੁਣ ਮਿਨੀ ਲੈਣਾ ਨਾਲ ਮੇਰੇ ਕੋਲ 50000 ਰੁਪਏ ਲੈ ਮੈਨੂੰ ਉਹ ਦੇ ਸਾਜੂ ਸੌਰੀ ਮੇਰੇ ਚਲੋ ਭਾਈ ਇਹਦਾ ਭਾਈ ਇਹਦਾ ਹੀ ਹੈ। ਇਹਦਾ ਹੀ ਹੈ, ਜਿੱਦਾਂ ਜੋ ਮਰਜ਼ੀ ਮਰਜ਼ੀ ਕਰ। ਜਿੱਦਾਂ ਮਰਜ਼ੀ ਸੈੱਟ ਤੇਰਾ ਹੀ ਹੈ, ਜਿੱਦਾਂ ਮਰਜ਼ੀ ਸੈੱਟ ਚੱਲ ਯਾਰ ਖੁਦਾ ਦੀ ਕਸਮ ਇਹਦਾ ਵੀ ਦੁੱਖ ਹੁੰਦਾ ਬਚਾਉਣਾ ਦੇ ਸੈੱਟ ਯਾਰ ਆਈਫੋਨ ਲਓ ਜੀ ਮੇਰੀ ਗੱਲ ਸੁਣੋ ਦੇਖਿਆ ਕਦੀ ਇਦਾਂ ਦਾ ਬੰਦਾ ਇੰਜ ਕਰਕੇ ਮੈਂ ਇੱਥੇ ਗਿਆ ਸੱਕ ਤੱਕ ਥੱਲੇ ਆ ਗਿਆ ਬੈਠਾ ਮੈਨੂੰ ਪਤਾ ਨਹੀਂ ਲੱਗਾ ਭਾਜੀ ਤੁਸੀਂ ਸੋਸ਼ੋ ਵਾਸ ਨਾਲ ਸੌਦਾ ਨਹੀਂ ਕੀਤਾ ਕੀਤਾ ਤੁਸੀਂ ਉਹ ਪੂਰਾ ਕਿਹਾ ਸੀ ਕੀ ਪੂਰਾ ਮੈਂ ਕੀ ਕਿਹਾ ਸੀ ਆ ਗਿੜਕ ਜੀ ਦੇਤੀ ਮੈਂ ਕਿਹਾ ਕੀ ਸੀ ਤੁਸੀਂ ਕਿਹਾ ਸੀ ਆਈਫੋਨ 15 17 ਪ੍ਰੋ ਮੈਕਸ 17 ਪ੍ਰੋ ਮੈਕਸ ਪਿੱਛੇ ਲਿਖਿਆ ਨਹੀਂ ਆ ਮੈਂ ਲਿਖ ਕੇ ਲਿਆ ਮਿੱਠੇ ਉਹ ਲਿਖਿਆ ਹੀ ਵਿੱਚ ਤਾਂ ਹੈ ਨਹੀਂ ਨਾ ਵਿੱਚ ਹੈਗਾ ਦੇਖ ਆ ਵਿੱਚ ਤਾਂ ਮੈਨੂੰ ਲੱਗਦਾ ਗਿੜਕ ਜੀ ਵਿੱਚ ਪਾਤੀ ਆ ਉਹਦੀ ਬੈਟਰੀ ਉਹ ਤਾਂ ਹੈ ਮਹਿੰਗਾ ਵਾ। ਉਹ 2 ਸਿਮਾਂ ਚੱਲਦੀਆਂ ਇਹਦੇ ਚ। ਯਾਰ ਐ ਉਹ ਤੋਂ ਵੀ ਆਹਾ ਮਹਿੰਗਾ ਵਾ। ਮੈਨੂੰ ਸਸਤਾ ਦੇ ਦਿਓ ਦੋ ਨਹੀਂ ਦੋ ਸਿਮਾਂ ਨਹੀਂ 4 ਸਿਮਾਂ ਚੱਲਦੀਆਂ ਵਾ ਲੈ। ਸੇਮ ਟਾਈਮ ਚਾਰੇ ਉੱਤੇ ਇੰਜ ਕਰਕੇ ਸਿਗਨਲ ਆਉਂਦੇ ਮੋਬਾਈਲ ਹੈ ਵੀ ਕਿ ਸਿਮ ਜੈਕਟ ਦੀ ਗੱਲੀ ਭਾਜੀ ਟਣ 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 ਉਹ ਵੀ ਹੈਗੇ ਚ ਓਏ ਪੋਰਟਲ ਕੋਪ ਹੈ। ਹਾਂ ਬੈਲਟ ਦਾ ਕੀ ਆ ਕੈਮਰਾ ਚੈੱਕ ਕਰੋ। ਤੂੰ ਮੈਂ ਕੈਮਰਾ ਓਏ ਵਲੌਗਿੰਗ ਪੌਚ ਬੜਾ ਪਿਆਰਾ ਉਸਤਾਦ ਜੀ। ਸਾਜੀ ਇੰਨੀਆਂ ਕੁਆਲਿਟੀਆਂ ਤੁਸੀਂ ਆਪ ਨੂੰ ਰੱਖ ਲੈਂਦੇ ਓਏ ਹਰ ਗੱਲ ਤੇ ਨਹੀਂ ਮਿੱਠੇ ਸਹੀ ਹੈ ਤੂੰ ਨੁਕਸਾਨ ਚ ਨਹੀਂ ਗਿਆ। ਇੱਕ ਮਿੰਟ ਹੈ ਜੀ ਓਏ ਮੇਰਾ ਮਾਂ 8K ਥੋੜਾ ਲੇਟ ਕੇ ਪਹਿਲੀ ਤਸਵੀਰ Check ਕਰ। ਮਿੱਠੇ ਦੀ ਹੈ। ਰੋਸ਼ਨ ਜੱਟਾ ਦੀ ਚੀਕ ਮਾਰ ਆ ਹਾਂਜੀ ਉਹ ਸਲੋਮੋ ਹੈਗਾ ਜੀ ਸਲੋਮੋ ਸਲੋਮੋ ਹੋਲ ਮਿੱਠੇ ਦਾ ਏਮ ਸੀ ਯਾਰ। ਮਿੱਠੇ ਇਧਰੋਂ ਆ ਨਾ ਤੂੰ ਉੱਠ ਕੇ आ वीडियो बन रही है बेटे, बेटा साथ थोड़ा हाथ ला दो और अपनी खुशी का इजहार करो आपको 17 प्रो मैक्स मिला है क्या महसूस कर रहे हैं आप ਮਿਲੇਗਾ ਤਾਂ ਮਹਿਸੂਸ ਕਰਾਂਗੇ मिले ਤੁਹਾਡਾ 70 प्रो ऐप है नादरीन 70 प्रो मैक्स ਲਓ ਜੀ ठीक है जी आया था वीडियो का रिजल्ट आ दानिश साहब बैठे ने बाऊ बिल्ला बैठा ਮਾਸ਼ਾਅੱਲਾ ਲੁੱਟਣ ਵਾਸਤੇ ਨਾ देखो ਹਰ ਸ਼ੈ रिजल्ट चेक ओए फाइनल ਉਸਤਾਦ ਜੀ ਨੇ ਲੁੱਟਣ ਵਾਸਤੇ ਹਰ ਸ਼ੈ ਦੀ ਛੋਟੀ ਛੋਟੀ ਸ਼ੈ ਬਣਵਾ ਕੇ ਰੱਖੀ ਹੋਈ ਆ ओए ਜਿਵੇਂ ਵੱਡਾ ਸਪੀਕਰ ਮੰਗਦਾ ਉਸਤਾਦ ਛੋਟਾ ਜੀ। ਸਪੀਕਰ ਵੀ ਹੈਗਾ ਉਹਨਾਂ ਕੋਲ ਓਕੇ ਦੀ ਸ਼ਾਨ ਉਹ ਆਵਾਜ਼ ਵੌਇਸ ਕੈਂਸਲੇਸ਼ਨ ਵੀ ਉਹ ਇੱਥੇ ਜੋ ਮਰਜ਼ੀ ਹੈ ਭਾਵੇਂ ਲੇਕਿਨ ਰੂਹ ਨੂੰ ਚੰਗਾ ਲੱਗਣ ਡਿਆ चेक कर ਇਹ ਚ ਸਾਰੇ ਮਰੇ ਮਰੇ ਜਿਹੇ ਹੁੰਦੇ आईफोन ਦੀ ਇਹੀ ਤੇ ਕੁਆਲਿਟੀ ਕੈਮਰਾ ਹੀ ਤੇ ਉਹਦਾ ਸੁਭਾਨ ਅੱਲਾਹ ਵਾ ਇਹਦਾ ਵੀ ਹਾਂ ਮਾਈਕ ਕੈਸਾ ਉਸਤਾਦ ਜੀ ਮਾਈਕ ਕੈਸਾ ਵਾ ਕਿੰਨੀ ਕਲੀਅਰ ਜੀਮੇਲ ਆਈਡੀ ਲਾ ਦਿਓ ਇਹਦੀ ਸਾਰੀ ਓਏ ਲਿਆ ਲਿਆ ਹੁਣ ਖਵਾਉਣਾ ਕੀ ਆ ਇਹਦਾ ਵੀ ਇਹੀ ਖਾ ਜੂਗੀ ਐਪਲ ਆਈਡੀ ਨਾ 5 ਕਲਾਸ ਦੇ ਸਾਈਜ਼ ਨੂੰ ਤੁਹਾਨੂੰ ਆਈਫੋਨ ਦਿਖਾ ਕੇ ਦਿਖਾਉਣਗੇ ਲਓ ਜੀ ਲਓ ਬੜੀ ਗੱਲ ਹੈ ਓਏ ਉਹ ਫੜਾ ਯਾਰ ਉਹ ਕਿੱਥੇ ਗਿਆ ਜਿਹੜਾ ਇੱਥੇ ਪਿਆ ਸੀ ਚਟਾ ਐਵੇਂ ਨਹੀਂ ਫੜਾ ਗੱਲ ਹੋਈ ਆ ਇੱਥੇ ਬੰਦਿਆਂ 'ਚ ਬਹਿ ਕੇ ਲੈ। ਲੈ। ਉਹ ਚਿੱਟਾ ਚਿੱਟਾ ਮੈਂ ਚਿੱਟਾ ਜਮਾ ਮਾਰ ਕੇ ਦੰਦ ਕੱਢ ਦੂੰ ਚਿੱਟਾ ਜਿਹਾ ਇੱਥੇ ਗੱਲ ਕੀਤੀ 4 ਬੰਦਿਆਂ ਦੇ ਵਿੱਚ 4000 40000 ਬੰਦਿਆਂ 'ਚ ਆ ਫੜੋ ਕਰ ਲਓ ਜੀ ਮੇਰੇ ਅੱਜ ਬੁੱਢੀ ਨੇ ਬੱਚਿਆਂ ਨੇ ਤਿੰਨ ਅੱਜ ਉਹਨਾਂ ਨੂੰ ਪਤਾ ਲੱਗੂ ਕਿ ਸਾਡੇ ਪਾਪਾ ਅਮੀਰ ਹੋ ਗਏ ਨਹੀਂ ਮੈਂ ਘਰ ਤੇ ਜਾਣਾ ਹੀ ਨਹੀਂ ਮੈਂ ਬੱਚੇ ਨਾਰਮਲ ਰੱਖਣੇ ਆ ਮੈਂ ਬੱਚੇ ਸ਼ੌਕ ਨਹੀਂ ਕਰਦੇ ਮੈਂ ਘਰ ਲੈ ਜਾਣਾ ਹੀ ਨਹੀਂ ਨਾਰਮਲ ਜੈਸ ਦੀ ਸਿਮ ਪਾ ਤੇ ਮੌਜ ਕਰ ਰੋਜ਼ ਕਰ ਇਹਦੇ ਜੀ ਸੇ ਵੀ ਪੈਂਦੀ ਹੋਣੀ ਸਾਜੀ 5G ਆ ਇਹਦੇ F W L M N O ਸਾਰੀਆਂ ਸਿਮਾਂ ਸਾਜੀ ਪੈਂਦੀਆਂ 5G ਹੈ ਮੈਂ ਕਿਹਾ ਉਹਦਾ ਕੀ ਦੇ 5G ਆ। ਯਾਰ ਇੱਥੇ ਮੇਰੀ ਗੱਲ ਸੁਣ ਇਹਦੀ ਡਾਊਨਲੋਡਿੰਗ ਸਪੀਡ ਪਤਾ ਕਿੰਨੀ ਆ ਜਿੰਨੀ ਵੀ ਹੋਵੇ 1 ਮਿੰਟ 'ਚ 1000 GB ਡਾਊਨਲੋਡ ਕਰਦਾ ਵਾ ਉਸਤਾਦ ਜੀ ਇਹ ਐਂਡ ਵਜੇ ਨਹੀਂ ਕਹਿੰਦਾ ਇਹ ਆਈਫੋਨ ਇਹ ਸ਼ੁਰੂ ਆ ਐਂਡ ਨਹੀਂ ਆਏ ਇਹ ਹੁਣ ਮਿੱਠੇ ਨੂੰ ਦੇ ਦਿੱਤਾ ਤਾਂ ਰੱਖ ਨਹੀਂ ਸਕਦਾ ਸਾਜੀ ਯਾਰ ਤੁਸੀਂ ਮੈਨੂੰ ਦੱਸ ਦਿਓ ਕਿ ਕੀ ਖੂਬਸੂਰਤ ਲੱਗ ਰਿਹਾ ਅੱਜ ਫੜਿਆ ਹੈ ਨਾ ਕੀ ਖੂਬਸੂਰਤ ਇਹਨੂੰ ਖਵਾਈ ਪਿਆਈ ਇਹਨੇ ਵੱਡਾ ਹੋ ਜਾਣਾ ਮੈਂ ਕਹਿੰਦਾ ਡੱਬੇ 'ਚ ਰੱਖ ਕੇ ਉਹ ਤੂੜੀ ਤੇ ਦਿੰਦਾ ਬਾਊ ਨੇ ਕਿਹਾ ਬਾਊ ਕਹਿੰਦਾ ਇਹ ਸਿਰਫ ਉਤਲੀ ਜੇਬ ਵਾਸਤੇ ਬਣਿਆ ਉਤਲੀ ਜੇਬ 'ਚ ਪਾਉਣ ਲਈ ਪਾਣੀ ਨੂੰ ਸ਼ੁਕਰੀਆ ਉਹ ਪ੍ਰੀਤ ਪਾਣੀ ਭਾਈ ਮੈਂ ਕਰ ਉਹ ਮੈਂ ਅਦਾ ਕਰੂੰਗਾ ਹੁਣ ਉਹ ਮੇਰੋ ਆ ਗਿਆ ਆ ਪੈਕ ਕਰਕੇ ਦਿਓ ਇਹਦਾ ਛਾਪ ਇਹ ਮੇਰਾ ਸ਼ੁਕਰੀਆ ਅਦਾ ਕਰੇ ਨਮਕ ਹਰਾਮਾ ਸਾਨ ਫਰਾਮੋਸ਼ਾ ਤੁਸੀਂ ਇਹ ਦੇਖੋ ਮੈਂ 5 ਮਿੰਟਾਂ 'ਚ ਮਾਸ਼ਾਅੱਲਾ ਅਮੀਰ ਹੋਇਆ ਤੇ ਇੰਜ ਕਰਕੇ ਫਾਰਮ ਹੋ ਗਿਆ ਮੇਰੇ ਕੋਲ ਕੋਈ ਸ਼ੈ ਮੇਰੇ ਕੋਈ ਸ਼ੈ ਮੱਥੇ ਵੀ ਨਹੀਂ ਲੱਗੀ ਏਦਾਂ ਦੀ- ਸ਼ੈ ਮੇਰੀ ਤਰੱਕੀ ਵੀ ਨਹੀਂ ਆਈ ਉਹ ਤੂੰ ਖੁਸ਼ ਕਿਸਮਤ ਆ 15 ਤੋਂ ਬਾਅਦ ਤੈਨੂੰ 70 ਇਹ ਇਦਾਂ ਦਾ ਫੜਾਓ ਇਹ ਇਦਾਂ ਫੜਾਉਣਾ ਮੇਰੇ ਛੜਵਾ ਮਾਰੋ ਇਹ ਮੇਰੇ ਉਸਤਾਦ ਡੱਕ ਜੀ, 'ਚ ਮਾਰਿਓ ਕਿਤੇ ਪਿਆ ਵੀ ਨਾ ਜੇ ਉਸਤਾਦ ਜੀ ਤੁਸੀਂ ਹਮੇਸ਼ਾ ਮਿੱਠੇ ਤੇ ਹੀ ਹੁੰਦਾ ਤੁਹਾਡਾ ਤੇ ਆਹ ਕਿਹੜੀ ਗੱਲ? ਮਿਹਰਬਾਨ ਅਸੀਂ ਕਿੱਥੇ ਜਾਣਾ ਵਾ ਉਹਨੇ ਗੱਡੀ ਵੀ ਲੈ ਲਈ ਸਾਰਾ ਕੁਝ ਇੱਕ ਮਿੰਟ ਅਸੀਂ ਨਹੀਂ ਕੱਲ ਤੋਂ ਆਉਣਾ ਯਾਰ ਤੁਸੀਂ ਇਹ ਦੇਖੋ ਉਹ ਭਾਈ 3500 ਭਾਈ ਆਈਫੋਨ ਦੇ ਕੇ ਟੈਗ ਜਾ ਹੁੰਦੇ ਕੱਲ ਤੋਂ ਨਹੀਂ ਮੈਂ ਆਉਣਾ ਉਸਤਾਦ ਜੀ ਜੋ ਮਰਜ਼ੀ ਹੋਈ ਵੈ ਕਿਹੜੀ ਗੱਲ ਹੋਈ। ਨਾ ਸਾਫੀ ਹੈ ਆਹੋ ਸਾਡਾ ਝੁਕਾਓ ਮਿੱਠੇ ਵੱਲ ਬਹੁਤ ਜ਼ਿਆਦਾ ਅਸੀਂ ਨਹੀਂ ਬੋਲਣਾ ਚਾਹੁੰਦੇ ਸੀ ਉਹ ਜੱਟਾਂ 'ਚ ਵੀ ਇਹੋ ਜਿਹੇ ਬੇਜ਼ੁਬਾਨੇ ਬੰਦੇ ਹੁੰਦੇ ਨੇ ਯਾਰ ਤੂੰ ਆਈਫੋਨ ਡੱਬ ਨਾਲ ਲਾ ਕੇ ਨਿਕਲ ਜੱਟ ਕੀ ਕੌਮ ਆ ਯਾਰ ਔਰ ਕੀ ਗੰਦਾ ਕਰਨ ਦਿਆ ਯਾਰ ਜੱਟਾਂ ਦੇ ਵਿਚਾਰਿਆਂ ਨੂੰ ਕੀ ਗੱਲ ਕਰਕੇ ਮੁੱਕਰ ਗਿਆ ਤੇਰੀ- ਇੱਥੇ ਸੱਚੀ ਮੁੱਚੀ ਦਾ ਕੋਈ ਜੱਟ ਬੈਠਾ ਸਹੀ ਮੈਨੂੰ ਬੰਦਾ ਬਾਹਰ ਕਹਿ ਗਿਆ ਸਾਈਡ ਤੇ ਲਿਜਾ ਕਹਿੰਦਾ ਤੁਸੀਂ ਸਮਝਦੇ ਜੱਟ ਲਓ ਜੀ ਸ਼ੇਖ ਨੇ ਤਾਂ ਹਲਫੀਆ ਪਿਆ ਦੇ ਕੇ ਓਕੇ ਕੀਤੀ ਗੱਲ ਹਨਾ ਤੇਰੀਆਂ ਅੱਖਾਂ 'ਚ ਆਂਸੂ ਹੋਣੇ ਚਾਹੀਦੇ ਸੀਗੇ ਨਦਾਮਤ ਦੇ ਜੀ ਨਦਾਮਤ ਦੇ ਨਹੀਂ ਖੁਸ਼ੀ ਦੇ ਦੂਸਰੇ ਹੁੰਦੇ ਸਾਈਡ ਨਾਲ ਹੁੰਦੇ ਤਾਜ ਦਾ ਹੱਥ ਚੁੰਮਦਾ ਤਾਜ ਜੀ ਮੇਰੀ ਖਾਤਰ ਤੁਸੀਂ ਹਾਂ ਸਹੀ ਗੱਲ ਆ ਹੱਥ ਚੁੰਮ ਮਿੰਟ ਮਾਰ ਚੱਲ ਇੱਕ ਮਿੰਟ ਹਾਂ
ਇਹ ਰੱਖ ਲਓ ਟੋਕਰੀ ਮੰਗਾ, ਮੈਂ ਕੋਈ ਨਹੀਂ ਟੋਕਰੀ ਮੰਗਾ। ਤੂੰ ਤਾਂ ਖਿਊਰਾ ਤੋੜਨ ਡਿਆ ਵਾ ਸਾਜੀ ਤੁਹਾਡੀ ਯਕੀਨ ਕਰੋ ਗਲਤ ਗੱਲ ਵਾ। ਸਾਨੂੰ ਦਿੱਤਾ ਹੁੰਦਾ ਨਾ ਮਿੱਠਾ ਜੀ ਸਾਜੀ ਫਿਰ ਖਾਂ ਸਾਨੂੰ ਦਿੱਤਾ ਹੁੰਦਾ ਸੀ ਰੱਖ ਲੈਣਾ ਸੀ। ਨਹੀਂ ਲੈਣਾ, ਨਹੀਂ ਭਾਜੀ ਲਓ ਜੀ ਡੀਲ ਕੈਂਸਲ। ਹਾਂਜੀ ਦੋਵੇਂ ਗਏ। ਲੈ ਫੜਾ ਯਾਰ, ਵੇਚਣਾ ਕਿ ਖੋਲਣਾ? ਉਸਤਾਦ ਜੀ ਨਿਸ਼ਾਨੀ ਉਹਦੀ ਪਿਆਰ ਮੁਹੱਬਤ ਨਹੀਂ ਚਲਾਉਣਾ ਵਾ ਤੂੰ ਕਿ ਖੋਲਣਾ ਵਾ? ਨਿਸ਼ਾਨੀ ਉਹਦੀ ਤੂੰ ਵੇਚ ਕੇ 1.5 ਲੱਖ ਰੁਪਇਆ, ਉਹ 1.5 ਲੱਖ ਵੀ ਉਹਦੀ ਨਿਸ਼ਾਨੀ ਹੈ। ਨਹੀਂ ਇਦਾਂ ਨਹੀਂ ਬੰਦਾ ਅੱਛਾ ਲੱਗਦਾ ਉਸਤਾਦ ਜੀ। ਮੈਂ ਤੂੰ ਖੋਲਣਾ ਵਾ ਜਾਂ ਨਹੀਂ? ਜੇ ਖੋਲਣਾ ਤਾਂ ਮੈਂ ਆਪਣੇ ਹੱਥੀਂ ਖੋਲਣਾ। ਖੋਲੋ ਲੇਕਿਨ ਤੂੰ ਯੂਜ਼ ਕਰਨਾ ਵਾ। ਤੇ ਯੂਜ਼ ਹੀ ਕਰਨਾ ਵਾ। ਲੋ ਜੀ, ਇੱਥੇ ਪਹਿਲੇ ਉਹਦਾ ਸ਼ੁਕਰੀਆ ਅਦਾ ਕਰ ਪ੍ਰੀਤ ਭਾਈ, ਪ੍ਰੀਤ ਬਹੁਤ ਦਾ। ਬਹੁਤ ਸ਼ੁਕਰੀਆ ਪ੍ਰੀਤ। ਉਹਨੇ ਕਿਸੇ ਨੂੰ ਖੱਪ ਨਹੀਂ ਪਾਈ। ਮੈਂ ਗਿਆ, ਉਹਨੇ ਚੁੱਪ ਕਰਕੇ, ਮੈਂ ਕਿਹਾ ਤੂੰ ਦੱਸਣਾ ਨਹੀਂ, ਮੈਂ ਟੀ ਟਾਈਮ 'ਚ ਜਾ ਕੇ ਬਹਿ ਕੇ ਦੱਸਾਂਗਾ। ਇੱਥੇ ਇਹਨੇ ਖੋਲ ਕੇ ਲੈ ਜਾਣਾ, ਘਰ ਮੁੜ ਕੇ ਕਿਤੇ ਹੱਥ 'ਚ ਫੜਿਆ ਹੋਊਗਾ, ਚਲਾ ਦੋ ਜੀ ਆ ਪ੍ਰੀਤ ਨੇ ਦਾ। ਨਹੀਂ, ਇਹ ਦੇਖ ਨਾ ਪਤਾ ਲੱਗੇ। ਪ੍ਰੀਤ ਭਾਈ ਤੁਹਾਡਾ ਸ਼ੁਕਰੀਆ, ਮੇਰੀ ਬਾਜੀ ਦਾ ਹਾਂਜੀ। ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਸ ਠੀਕ ਆ, ਓਕੇ। ਖੋਲੋ ਤੇ ਅਲਰਕ ਖੈਰ ਆਪਰੇਸ਼ਨ ਦੇ ਦਿਨਾਂ 'ਚ ਵੇਚ ਦਾਂਗੇ। ਨਹੀਂ ਜੀ ਇਦਾਂ ਨਹੀਂ ਫਿਰ। ਨਹੀਂ ਮੈਂ ਚਲਾਉਣਾ, ਇਹ ਤੂੰ ਚਲਾਉਣਾ ਵਾ। ਚਲਾਉਣਾ ਵਾ, ਮੈਂ ਤਾਂ ਲਾਈਵ ਆਇਆ ਕਰੂੰਗਾ ਨਾ। ਓਏ ਹੁਣੀ ਵੇਚ ਘੁੱਟ ਭਰ ਜਾਏ ਨਾ। 1 2 3 ਮੈਂ ਵੀ ਲਾਇਆ ਵਾ, ਇਹ ਮੈਂ ਦੇ ਦਿਓ, ਮੈਂ ਆਉਂਦੇ ਗੁੱਟ ਨੂੰ ਲਾਉਂਗਾ। ਦੋਸੀ ਸਰ ਅਸੀਂ ਖੁੱਲਾ ਨਹੀਂ ਸਾਜੀ। ਸਿਮ ਕਿੱਥੇ ਆ? ਮੈਂ ਤੇਰੇ ਕੋਲ ਸੀਲਾ ਹੈ ਜੀ, ਕਿੱਥੋਂ ਪੈਣੀ ਸੇ? ਮੈਂ ਤੇਰੇ ਕੋਲ ਹਾਏ ਸੀਲਾ ਲੈਣੀਆਂ ਵਾ। ਹਾਏ ਉਹ ਵੀ ਅੱਛਾ ਵਾ। ਓਏ ਓਏ ਇਹ ਔਰੰਜ ਨਹੀਂ ਹੈਗਾ। ਉਹਨਾਂ ਤੇ ਉਹ ਸੀ। ਡੇਟਾ ਕੇਬਲ। ਓ ਮਾਈ ਗॉड। ਵੈਸੇ ਮਾਦਰ ਉਸਤਾਦ ਜੀ ਇੰਨਾ ਫਰਕ ਤਾਂ ਨਹੀਂ ਹੈ ਉਹਦੇ ਵਿੱਚ ਤੇ ਇਹਦੇ ਵਿੱਚ। ਇਹ ਫਰਕ orange ਹੈ ਬਲੈਕ ਹੈ। ਨਾਲ ਕਿ ਲੱਗਦਾ ਮੈਨੂੰ ਬੁਲਾ ਨਹੀਂ ਰੋਂਦਾ। ਇਹਨੇ ਬਹੁਤ ਯਾਰ ਬਹੁਤ ਅੱਛੇ ਯਾਰ, ਲਵ ਯੂ ਯਾਰ ਪ੍ਰੀਤ। ਬਹੁਤ ਅੱਛਾ ਪਿਆਰ, ਬਹੁਤ ਪਿਆਰਾ ਵਾ। ਪ੍ਰੀਤ ਥੈਂਕ ਯੂ, ਲਵ ਯੂ ਯਾਰ। ਇਹਦੇ ਉੱਪਰ ਜਿਹੜੀ ਹੁਣ ਸੀਰੀਜ਼ ਹੈ ਨਾ ਸਾਦਾ ਇਹ slim ਹੈ, ਉਹ ਖੂਬਸੂਰਤ ਆ। ਖੂਬਸੂਰਤ ਆ। ਹਾਂ, ਉਹ ਵੱਡਾ ਡੰਗਰ ਜਿਹਾ ਉਹ ਲੱਗਦਾ। ਜ਼ਰਾ ਭਾਰਾ ਹੈ। ਇਹਦੀ ਸਾਰੀ ਸੈਟਿੰਗ ਕਰਦਾ ਤੈਨੂੰ ਮੈਂ ਤਾਂ ਆਈਡੀ ਵੀ ਨਹੀਂ ਬਣਾਉਣੀ ਉਹਦੀ। ਮੈਂ ਤੈਨੂੰ ਬਣਾ ਦੇਣਾ। ਐਪਲ ਆਈਡੀ ਸਾਰਾ ਕੁਝ। 3-4 ਦਿਨ ਲਈ ਇੱਥੇ ਹੀ ਛੱਡ। ਸਾਜੀ ਉਹ ਹੱਥ ਜੇ ਕਿਉਂ ਨਹੀਂ ਆਏ ਜਦੋਂ ਔਨ ਕਰੀਦੇ ਉਹ ਨਹੀਂ ਆਏ। ਚੱਲਦਾ ਨੋਕੀਆ ਨਹੀਂ ਦਾ, ਉਹ ਨੋਕੀਆ ਤੇ ਉਹ ਇਹਦੇ ਚ ਆਉਣੇ ਸੀ, ਅਸਲ ਚ ਆਉਂਦੇ ਆ। ਇਹਦੇ ਚ ਆਉਣੇ ਸੀ, ਉਹਨੇ ਲਿਆ ਹੀ ਨਹੀਂ ਬਗੈਰਤ ਨੇ। ਹੁਣ ਇਹ ਵੀ ਮੇਰਾ ਹੀ ਹੈ ਨਾ ਜੀ, ਛੋਟਾ। ਨਹੀਂ ਬੇਟਾ ਇਹ ਤੇਰਾ ਨਹੀਂ ਆ। ਇਹ ਕਈਆਂ ਨੂੰ ਇੱਥੇ ਮਰਨਾ ਵਾ, ਮੈਨੂੰ ਵੀ ਤੇ ਅਜੇ ਵਿਕਣਾ ਹੈ। ਇਹਨੇ ਕਿੰਨੇ ਹੱਥ ਨਿਕਲਣਾ। ਬੜੇ ਇਹ ਕਸਟਮਰ ਲੱਖ ਦਾ ਕੋਕਾ। ਸਾਜੀ ਕਿੰਨੇ ਕੁ ਨੂੰ ਵੜਨਾ ਵਾ ਇਹ ਲੱਖ ਦਾ ਨਿਕਲ ਗਿਆ ਸੀ ਅੱਗੇ। ਇਹ ਹੁਣ ਨੈਕਸਟ ਦਾ ਸਾਰਿਆਂ ਨੂੰ ਕੋਈ ਬੁਟੀਕ ਪਾਉਣੀ ਪੈਣੀ ਚਾਹੀਦੀ ਸੀ, ਉਦਾਂ ਨਹੀਂ ਸੀ ਵਾਪਸ ਕਰਨਾ। ਨਹੀਂ ਭਾਈ ਜੇ ਵਾਪਸ ਕਰਨਾ ਵਾ ਤੇ ਕੋਈ ਸਾਨੂੰ ਥੋੜਾ ਜਿਹਾ ਕੋਈ ਸਾੜ। ਸਾਹਮਣੇ ਹਰ ਸ਼ੱਕ ਕਰਕੇ ਓਕੇ ਕਰਕੇ ਸਹੀ ਹੈ ਨਹੀਂ ਸਹੀ ਜੇ ਹੈ ਭਾਈ ਜੇ ਵਾਪਸ ਕਰਨਾ ਉਹਦੀ ਥੋੜੀ ਪਲੰਟੀ ਪੈਣੀ। ਆਈਸਕ੍ਰੀਮ ਅੱਛੀ ਜਗ੍ਹਾ ਤੋਂ ਕਿਤੋਂ ਖਾਣੇ ਜਾ। ਟਾਂਗਾ ਘੋੜਾ 100 ਰੁਪਿਆ ਕਰੋ ਇਹਦੇ ਨਾਲ। ਨਹੀਂ ਭਾਈ ਨਾ ਆਈਸਕ੍ਰੀਮ ਨਹੀਂ। ਭਾਈ ਪੋਮੀ ਦੇ ਹੋਟਲ ਤੋਂ ਖਾਣਾ ਉਹ ਖਾ ਲਿਆ ਤੇ ਮੇਰੇ ਨਾਲ ਤੁਹਾਨੂੰ ਭਾਜੀ ਉਹਦਾ ਵੱਡਾ ਪਲੇਟਰ ਨਹੀਂ ਹੁੰਦਾ ਜਿਹੜਾ ਉਹਦਾ ਮੰਦੀ ਵਾਲਾ ਹਾਂਜੀ ਵੱਡਾ ਪਲੇਟਰ, ਉਹ ਇੱਕ ਭਾਜੀ ਜੇ ਦੇਗਾ ਤੇ ਮੈਂ ਦੇਣਾ, ਨਹੀਂ ਤੇ ਭਾਜੀ ਆਪਣਾ ਫੋਨ। ਦੋ ਖਾਓ। ਹੈ ਜੀ, ਦੋ ਓਕੇ ਹੋ ਗਿਆ। ਓਕੇ ਚਲੋ ਠੀਕ ਹੈ ਜੀ। ਕੱਲ੍ਹ ਤੁਸੀਂ ਲਿਖਿਆ- ਭਾਜੀ ਇਹਦੀ ਗਾਰੰਟੀ ਦੇ ਰਹੇ ਆ। ਕੌਣ? ਇਹਨੇ ਪੈਸੇ ਕਿਸ਼ਤਾਂ ਨਾਲ ਦੇਣੇ ਆ। ਮੈਂ ਹੋਣਾ ਵਾ ਵਿੱਚ ਪਲੇਟਰ ਦੇ। ਹਾਂ ਤੂੰ ਹੋਣਾ ਵਾ। ਹਾਂ ਵੱਡਾ ਪਲੇਟਰ ਸਾਰਿਆਂ ਨੂੰ 10-12 ਲਾ। ਇੱਕ ਨਹੀਂ, ਦੋ ਸਾਈ, ਦੋ 6-7 ਰੁਪਏ ਇੱਕੋ ਹੀ, ਦੋ ਮੰਗਾ ਲਾਂਗੇ। ਇੱਕ 3500 ਦਾ ਨਹੀਂ ਆਉਂਦਾ। ਆਹ ਦੋ ਮੰਗਾ ਲਾਂਗੇ। 7 ਮਾਰਾ ਕਿਹੜਾ ਰੌਲਾ? ਠੀਕ ਆ, ਉਹਨੇ ਫੜਾ ਪੈਸੇ ਦੀ ਆਪਾਂ ਟੈਨਸ਼ਨ 7000 ਦੇ ਪਲੇਟਰ ਆ ਗਏ ਭਾਜੀ। ਕਿਸੇ ਪਾਸੋਂ ਆ ਜਾਵੇ ਸਹੀ। ਚਲੋ ਜੀ ਆ ਪਹਿਲੇ ਚੈੱਕ ਕਰ ਲਓ ਪੈਣ ਆਪਣਾ ਫੋਨ Okay, ਬਸ। ਹੱਥ 'ਚ ਫੜ ਕੇ ਦੇਖ। ਮੇਰਾ ਮਿੱਠੇ ਬਹੁਤ ਪਿਆਰਾ ਬੜਾ ਪਿਆਰਾ ਸੀ। ਦਿਖਾਈ ਅੱਲਾਹ ਪਾਕ ਸੀ ਮੈਂ ਨਹੀਂ ਸੈਟਿੰਗ ਕਰ ਦੇਣਾ ਕਿਉਂਕਿ ਤੇਰੇ ਕੋ ਨਹੀਂ ਹੋਣੀ। ਮੈਂ ਹੁਣ ਸ਼ੋਅ ਤੋਂ ਬਾਅਦ ਕਰ ਦੇਣਾ। ਲੋ ਜੀ ਬਾਬਾ ਜੀ, ਇਹਦਾ ਪਾਉਚ ਪਾ ਠੀਕ ਆ, ਇਹਦੇ ਉੱਪਰ ਉਹ ਇੱਕ ਆਈਡੀ ਲਵਾ ਬਣਾ ਦਿਓ। ਇਹਦਾ ਕਵਰ ਲੈ ਤੂੰ ਸਤਿਆਣੇ ਰੋਡ ਤੋਂ ਮਿਲਣਾ 6000 ਦਾ ਕਵਰ ਹੋਣਾ ਇਹਦਾ। ਚਾਰਜਰ ਵੀ ਇਹਦੀ ਸਾਹਮਣੇ ਹੀ ਟਿਕਟੌਕ ਆਈਡੀ ਬਣਾਉਣੀ ਸਾਰੀ ਕੈਜੂਅਲ ਮਿੱਠਾ। ਲੋ ਜੀ ਭਾਜੀ ਓਕੇ ਜੀ, ਰੱਬ ਰਾਖਾ ਜੀ। ਓਕੇ ਮੈਂ ਚੱਲਾਂ। ਕਿੱਥੇ ਚੱਲੇ ਤੁਸੀਂ? ਆ ਜਾ ਬਾਹਰ ਸੈਟਿੰਗ ਕਰੀਏ ਦੀ। ਮਿੱਠੇ